ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ष महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सच्चो सच विच बहुत शुक्रिया। जी राज साहब आज 29 दिसंबर 2021 16 ਪੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀ ਔਰ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੈਨੇਡਾ, roku, ਚਾਬੀ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ। ਸੋ ਆਪ ਕੈਲੀਫੋਰਨੀਆ ਵਿਖੇ ਪੰਥਕ ਸਰਗਰਮੀਆਂ ਦਾ ਅਹਿਮ ਹਿੱਸਾ ਹਨ। ਇਸ ਸਮੇਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਦੇ ਹਾਂ, ਆਪਣੇ ਆਪ ਅਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰੀਏ। ਸਿੱਖੀ ਤੇ ਹੋ ਰਹੇ ਹਮਲਿਆਂ ਦਾ ਜਵਾਬ ਕਿਸੇ ਇੱਕ ਤਰੀਕੇ ਨਾਲ ਨਹੀਂ ਸਗੋਂ ਇਹ ਮਲਟੀ ਫਰੰਟ ਵਾਰ ਵਾਲੀ ਜਿਹੜੀ ਸਥਿਤੀ ਹੈ ਅਤੇ ਸਾਨੂੰ ਆਪਣੀ ਸ਼ਕਤੀ ਕੇਂਦਰਿਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸੋ ਆਪਸੀ ਗਿਲੇ ਸ਼ਿਕਵੇ ਭੁੱਲ ਕੇ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਈਏ ਤੇ ਸਾਡੀਆਂ ਸੰਸਥਾਵਾਂ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਸਿੱਖਾਂ ਤੇ ਜ਼ਬਰ ਦਾ ਜਿਹੜਾ ਚੱਕਾ ਹੈ ਉਹ ਤੇਜ਼ੀ ਨਾਲ ਚੱਲ ਰਿਹਾ ਔਰ ਖਾਲਿਸਤਾਨ ਤੇ ਰੈਫਰੈਂਡਮ ਸੰਬੰਧੀ ਪ੍ਰਚਾਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰੀਆਂ ਦਾ ਦੌਰਾ ਵੀ ਜਾਰੀ ਹੈ। ਸੋ ਨਾਲ ਹੀ ਝੂਠੀਆਂ ਖਬਰਾਂ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਕਿ ਕੱਲ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਕਿਹਾ ਗਿਆ ਸੀ ਕਿ ਜਰਮਨ ਸਰਕਾਰ ਨੇ ਲੁਧਿਆਣਾ ਬੰਬ ਕਾਂਡ ਦੇ ਸੂਤਰਧਾਰ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਜਸਵਿੰਦਰ ਸਿੰਘ ਮੁਲਤਾਨੀ ਅਤੇ 6 ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਲਾਈਵ ਹੋ ਕੇ ਇਸ ਖਬਰ ਨੂੰ ਝੂਠਾ ਸਾਬਤ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਤੋਂ ਮਾਫੀ ਮੰਗਦੇ ਹਾਂ। ਜਿਵੇਂ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੇ ਮੈਸੇਜ ਸੀ ਕਿ ਜੀ ਅਸੀਂ ਤਾਂ ਪਿਛਲੇ 4 ਦਿਨ ਤੋਂ ਗਵਾਚੇ ਹੀ ਰਹੇ ਹਾਂ। ਤੁਸੀਂ ਨਹੀਂ ਗਵਾਚੇ, ਅਸੀਂ ਗਵਾਚੇ ਸੀ। ਸਾਡਾ ਸੱਚੋ ਸੱਚ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ। ਸਾਨੂੰ ਚੰਗਾ ਵੀ ਲੱਗਦਾ ਪਰ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਈ ਵਾਰ ਕੁਝ ਮਜਬੂਰੀਆਂ 12th ਆਵਰ ਪ੍ਰੋਗਰਾਮ ਵੀ ਬਣਦੇ ਨੇ। ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੱਥੇ ਵੀ ਹੋਈਏ ਇਸ ਪ੍ਰੋਗਰਾਮ ਨੂੰ ਜਾਰੀ ਰੱਖੀਏ ਪਰ ਕਈ ਵਾਰ ਕੁਝ ਕੰਪਲਸ਼ਨਸ ਜਿਸ ਨੂੰ ਸਾਡੇ ਵਿਊਅਰਸ ਨੂੰ ਸਮਝਣਾ ਚਾਹੀਦਾ। ਪਰ ਸਾਨੂੰ ਤੁਹਾਡਾ ਇਹ ਕਬਜ਼ੇ ਭਰਿਆ ਪਿਆਰ ਵੀ ਜਿਹੜਾ ਹੈ ਇਹ ਚੰਗਾ ਲੱਗਦਾ। ਦੂਸਰਾ ਕੱਲ ਦੇ ਪ੍ਰੋਗਰਾਮ 'ਚ 2-3 ਜਿਹੜੀਆਂ ਗੱਲਾਂ ਸਾਹਮਣੇ ਆਈਆਂ ਹਾਲਾਂ ਜਦੋਂ ਅਸੀਂ ਜ਼ਿਕਰ ਕੀਤਾ ਔਰ ਮੈਂ ਰਿਪੀਟਡਲੀ ਕਿਹਾ ਸੀ ਕਿ ਇਹ ਇੰਡੀਅਨ ਮੀਡੀਆ ਉਹਨਾਂ ਦੇ ਪੁਲਿਸ ਮੁਖੀ ਦੀ ਬਰੀਫਿੰਗ ਹੈ ਕਿ ਜਸਵਿੰਦਰ ਸਿੰਘ ਮੁਲਤਾਨੀ ਜਿਹੜੇ ਨੇ ਉਹ ਜਰਮਨ 'ਚ ਫੜੇ ਨੇ ਜਿਨ੍ਹਾਂ ਦੇ ਨਾਲ ਉਹ ਸਾਰਾ ਉਹਨਾਂ ਨੂੰ ਸੂਤਰਧਾਰ ਬਣਾ ਕੇ ਲੁਧਿਆਣਾ ਕਚਹਿਰੀਆਂ ਦੇ ਬੰਬ ਬਲਾਸਟ ਨਾਲ ਜੋੜਿਆ ਗਿਆ। ਪਰ ਜੋ ਹੀ ਪ੍ਰੋਗਰਾਮ ਤੋਂ ਬਾਅਦ ਮੈਂ ਦੇਖਿਆ ਬਹੁਤ ਸਾਰੇ ਮੈਸੇਜਿਸ ਸਾਨੂੰ ਜਿਵੇਂ ਵੀਰ ਸੁਖਦੇਵ ਸਿੰਘ ਹੋਰਾਂ ਨੇ ਵੀਡੀਓ ਵੀ ਭੇਜੀ ਸੀ ਕਿਉਂਕਿ ਉਸੇ ਟਾਈਮ ਦੇ ਵਿੱਚ ਜਸਵਿੰਦਰ ਸਿੰਘ ਮੁਲਤਾਨੀ ਔਰ ਗੁਰਪਤਵੰਤ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ 6 ਫॉर ਜਸਟਿਸ ਦੇ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਸੀ ਕਿ ਗ੍ਰਿਫਤਾਰੀ ਦੀ ਖਬਰ ਬਿਲਕੁਲ ਝੂਠੀ ਹੈ। ਜ਼ਾਹਰ ਹੈ ਪੁੱਛਗਿੱਛ ਲਈ ਹੋ ਸਕਦਾ ਉਹਨਾਂ ਨੂੰ ਸੱਦਿਆ ਵੀ ਹੋਏ ਜਾਂ ਆਉਣ ਵਾਲੇ ਪੀਰੀਅਡ 'ਚ ਵੀ ਸੱਦਣ
ਪਰ ਜਿਵੇਂ ਉਹਨਾਂ ਨੇ ਖਬਰ ਉੱਥੇ ਬਲਾਸਟ ਕੀਤੀ ਇੰਡੀਅਨ ਮੀਡੀਆ ਔਰ ਪੀਟੀਆਈ, ਅਜੇ ਤੱਕ ਵੀ ਉਹਨਾਂ ਚੋਂ ਕਿਸੇ ਨੇ ਰੀਟਰੈਕ ਨਹੀਂ ਕੀਤੀ ਕਿ ਇਹ ਖਬਰ ਝੂਠੀ ਸੀ। ਅਸੀਂ ਕਿਉਂਕਿ ਜਿੰਨੀ ਜਾਣਕਾਰੀ ਸਾਡੇ ਕੋਲ ਸੀ ਉਸ ਤੇ ਆਧਾਰਿਤ ਅਸੀਂ ਇਹ ਜ਼ਿਕਰ ਕੀਤਾ ਔਰ ਬਾਅਦ ਦੇ ਵਿੱਚ ਜਦੋਂ ਅਸੀਂ ਅਪਲੋਡ ਇਸ ਨੂੰ ਕੀਤਾ ਤੇ ਸਾਡੀ ਟੈਕਨੀਕਲ ਟੀਮ ਨੇ ਐਡ ਕਰ ਦਿੱਤਾ ਸੀ ਕਿ ਇਹ ਇੱਕ ਫੇਕ ਨਿਊਜ਼ ਹੈ। ਇਸੇ ਤਰ੍ਹਾਂ ਜਿਹੜਾ ਡੀਜੀਪੀ ਨਵਾਂ ਲਾਇਆ ਗਿਆ ਹੈ ਇਸ ਨੂੰ ਸਿਧਾਰਥ ਭੱਟਾਚਾਰੀਆ ਕਰਕੇ ਮੈਂ ਪ੍ਰੋਨਾਉਂਸ ਕੀਤਾ। ਹਾਲਾਂਕਿ ਇਹ ਵੀ ਬੰਗਾਲੀ ਹੈ ਤੇ ਭੱਟਾਚਾਰੀਆ ਵੀ ਬੰਗਾਲੀ ਹੁੰਦੇ ਨੇ, ਕਿਉਂਕਿ ਮੇਰੇ ਮਾਈਂਡ 'ਚ ਮੈਨੂੰ ਯਾਦ ਹੈ ਕਿ ਵੀ ਪ੍ਰੀ ਮੈਡੀਕਲ 'ਚ ਇੱਕ ਬੰਗਾਲੀ ਲੜਕਾ ਸਾਡੇ ਨਾਲ ਪੜ੍ਹਦਾ ਸੀ, ਦੇਵਾਸ਼ਿਸ਼ਟ ਭੱਟਾਚਾਰੀਆ, ਸੋ ਉਹਦਾ ਨਾਂ ਹੀ ਮੇਰੇ ਸਟਕ ਹੋਇਆ। ਹਾਲਾਂਕਿ ਇਹ ਚਟੋਪਧਿਆਏ ਹੈ, ਲੇਕਿਨ ਜਿਵੇਂ ਮੈਂ ਕਿਹਾ ਵੀ ਇੱਕ ਕਾਤਲ ਮਰਡਰਰ इजहार आलम और सुरेश अरोड़ा और सुमेध सैनी उस नस्ल का, सो उदी ब्रीफिंग असी करैक्ट करना चाहते हैं कि भाई वो चट्टोपाध्याय है बंगाली। इस तरह मदर टेरेसा का जिक्र करते हैं, मैं हालां उन्हां दी जिहड़ी भारत दे विच एक्टिविटी का ज़्यादा जिक्र किया सी, पर वो युगोस्लाविया दे विच उन्हां दा बर्थ है, न्यूजीलैंड दे विच नहीं है। ਇਹ ਵੀ ਅਸੀਂ ਕਰੈਕਸ਼ਨ ਕਰਨਾ ਚਾਹੁੰਦੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਫੜੋ ਫੜੀ ਦਾ ਸਿਲਸਿਲਾ, ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਹਰਮੰਦਰ ਸਾਹਿਬ ਦੇ ਅੰਦਰ ਬੇਅਦਬੀ ਦੀ ਘਟਨਾ ਹੋਈ ਉਸ ਤੋਂ ਬਾਅਦ ਅਸੀਂ ਬੜਾ ਐਕਸਪਲਿਸਿਟਲੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਅਨਫੋਲਡ ਹੋਏਗਾ। ਔਰ ਇਹ ਹੁਣ ਜਦੋਂ ਤੱਕ ਫਰਵਰੀ ਦੇ ਵਿੱਚ यूपी पंजाब और एक दो होर थावां ते चोणां खत्म नहीं हो जांदियां, बिल्कुल जिहड़ा उत्थे नैरेटिव बदल दिता जाएगा हर चीज़ दा। जिहड़ी किसानां दी विक्टरी, क्योंकि जदों हुण असीं वरा 2021 नूं अलविदा कहण जा रहे हैं, आलमोस्ट 2 दिन विचाले ने न्यू ईयर ईव दे, और जे 2021 दी वड्डी प्राप्ति कहना होए सिख नुकता निगाह तो भी और भारत का इतिहास वीज़ा भी हिंदू तवियां का दिल्ली तख्त, तो सब तो वड्डी विक्टरी जिहड़ी है वो किसान मोर्चे की है। और वो किसान मोर्चा जिहड़ा सिखां ने जिस नूं पंजाब दे शंभू बॉर्डर तो दिल्ली दियां बरूहां तक पहुँचाया, केसरी निशान दे थले ही बेशक अज उही भुखे किस्म दे जिहड़े 42 जथेबंदियां, पहला फिर 32, फिर हुण 22 एक पासे ने चोणां लड़न वाला राजेवाड़ नूं चीफ मिनिस्टर फेस प्रोजेक्ट किया है। और अज ही मैं इंग्लैंड तो साडे वीर कॉल करते हैं, उन्होंने नाल गल करते हैं मैं कहा सी कि भी ये जो पंजाब का माहौल सिरजिया जा रहा है, एक पासे वो उस मंडी वांग है, मैं वो लफज नहीं कहना चाहता जिहड़ा लाहौर की एक मंडी लई नां रखिया हुंदा कि जिथे जिहड़े ने पिंप दलाल जिहड़े ने वो गाहकां नूं कह रहे हुंदे ने कि भाई आ सब सजिया ते इहदे चों तुसीं दसो भी की कीमत उतारनी है। सो एक पासे पिंप्स दी फौज है ते दूसरे पासे जिहड़ी हंडी रिझ रही है उस दी मुश्क नूं देख के किवें जिहड़े कुत्ते जिहड़े ने उस ते झपट रहे ने, उस तो ही पंजाबी दा यह अखाण भी सामने आया कि टके दी हंडी गई कुत्ते दी जात पछाणी गई। सो मैं बहुत सारे जिहड़े फिक्रमंद ने और पंजाब दी इस हालत नूं देख के कि भाई किवें सस्ते च विक रहे ने, मैं कहा सस्ते च नहीं विक रहे, उधार च भी विक रहे ने, गल च ही उन्होंने फट्टे पाए हुए ने सानू खरीदो। तो मैं उन्होंने भी सर साहब नूं कहा भी उदास होने की लोड़ नहीं है, ये टके दी हंडी जिहड़ी है ये फरवरी मार्च तक जिहड़ी है इस दे कई कुत्तियां दी पछाण इहदे च होएगी ते सिक्खी किते नहीं जांदी। सिखां दा राज भाग दा कलेम एक हकीकत बनन जा रहा है। उस धरती ते गुरु साहबान दी बहुत कमाई है, सिख शहीदां ने खून डोलिया और इस करंट पीरीयड दे विच भी पिछलियां 4 दहाइयां च उस धरती ते केसरी निशान झूलदा देखण दे लई जिहड़ी है 1.5 लाख तो ज़्यादा कुर्बानियां हुईयां ने। ये इस किस्म दे विखे हुए मौका परस्त और घटिया किस्म दे लोग ਜਿਹੜੇ गद्दारां ਦੀ ਇੱਕ ਲੰਬੀ ਲਾਈਨ ਇਸ ਵੇਲੇ ਨਜ਼ਰ ਆਉਂਦੀ ਹੈ, ਇਹ गद्दारां ਦਾ ਮੁੱਲ ਇਸੇ ਲਈ ਉਹਨਾਂ ਪਿੰਪਸ ਦੇ ਰਾਹੀਂ ਪੈ ਰਿਹਾ ਕਿਉਂਕਿ ਦੂਸਰੇ ਪਾਸੇ ਦੁਸ਼ਮਣ ਨੂੰ
ਸਰਦਾਰਾਂ ਦੀ ਫੌਜ ਖੜੀ ਨਜ਼ਰ ਆਉਂਦੀ ਹੈ ਅੱਛਾ ਔਰ ਉਹੀ ਸਰਦਾਰਾਂ ਦੀ ਫੌਜ, ਉਹੀ ਨਿਸ਼ਕਾਮ ਗੁਰੂ ਕੇ ਸਿੱਖ, ਜਿਨ੍ਹਾਂ ਨੇ ਉਸ ਮੋਦੀ ਨੂੰ ਜਿਹੜਾ 2014 ਤੋਂ ਇਸ ਕਦਰ ਹੰਕਾਰਿਆ ਹੋਇਆ ਸੀ ਕਿ ਉਸ ਨੂੰ ਕੋਈ ਝੁਕਾ ਨਹੀਂ ਸੀ ਸਕਿਆ। ਜੇ ਉਹਦੀ ਧੌਣ ਦੇ ਵਿੱਚ ਫਸਿਆ ਸਰੀਆ ਕੱਢਿਆ ਤੇ ਗੁਰੂ ਨਾਨਕ ਦੀ ਇਸ ਕੌਮ ਨੇ ਕੱਢਿਆ। ਇਹ ਠੀਕ ਹੈ ਕਿ ਭਾਈ ਇਹਨਾਂ ਕੁਛ ਦਿਨਾਂ ਦੇ ਵਿੱਚ ਹੀ ਜਿਹੜਾ ਕੁਛ ਹਫ਼ਤਿਆਂ ਦੇ ਵਿੱਚ ਹੀ 3-4 ਹਫ਼ਤਿਆਂ 'ਚ ਉਹਨਾਂ ਨੇ ਪੰਜਾਬ ਦਾ ਕਲਚਰ ਇੱਕ ਪਾਸੇ ਖੌਫ ਦੀ ਲਾਈਨ ਖੜੀ ਕੀਤੀ ਔਰ ਉਸ ਖੌਫ ਦੀ ਲਾਈਨ ਦਾ ਇਹ ਸੀ ਕਿ ਹਰਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਤੋਂ ਬਾਅਦ ਕਪੂਰਥਲੇ ਵਾਲੀ ਘਟਨਾ ਨੂੰ ਉਹ ਉਹਨਾਂ ਨੇ ਖੁਦ ਆਪਰੇਟ ਕੀਤਾ ਜਾਂ ਕੀ ਕੀਤਾ, ਪਰ ਇੱਕਦਮ ਬਾਅਦ ਲੁਧਿਆਣਾ ਕਚਹਿਰੀਆਂ ਦੇ ਵਿੱਚ ਬੰਬ ਬਲਾਸਟ ਜਿਹੜਾ ਕਰਨ ਵਾਲਾ ਇਹਨਾਂ ਦਾ ਆਪਣਾ ਪੁਲਸੀਆ ਹੈੱਡ ਕਾਂਸਟੇਬਲ ਔਰ ਜਿਹੜਾ ਡਰੱਗ ਦੇ ਵਿੱਚ ਇਨਵੋਲਵ 2 ਸਾਲ ਦਾ ਸਜ਼ਾ ਯਾਫਤਾ, ਔਰ ਉਹ ਇੱਕ ਵੱਡੀ ਜਿਹੜਾ ਉਹ ਸਾਜ਼ਿਸ਼ ਉਸ ਨੇ ਕੀਤੀ, ਵੱਡਾ ਕੰਮ ਕਰਨ ਜਾ ਰਿਹਾ ਸੀ। ਇਹ ਵੱਖਰੀ ਗੱਲ ਹੈ ਕਿ ਉਹਦੇ ਆਪਣੇ ਉੱਡ ਜਾਣ ਨਾਲ ਜਿਹੜਾ ਪਾਵਰਫੁਲ ਜੋ ਵੀ ਡਿਵਾਈਸ ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ ਉੱਥੇ ਸੈੱਟ ਕਰਕੇ ਜਿਹੜੀ ਹੈ ਉਹ ਲਾਸ਼ਾਂ ਵਿਛਾਣੀਆਂ ਸਨ, ਵਕੀਲਾਂ ਦੀਆਂ ਵੀ ਔਰ ਤਰੀਕਾਂ ਭੁਗਤਣ ਆਏ ਲੋਕਾਂ ਦੀਆਂ ਵੀ, ਕੁਦਰਤੀ ਛੁੱਟੀ ਵੀ ਸੀ ਔਰ ਉਹ ਬਿਫੋਰ ਬਸਟ ਹੋਇਆ। ਲੇਕਿਨ ਕਿਵੇਂ ਬੇਸ਼ਰਮੀ ਦੇ ਨਾਲ ਈਵਨ ਉਸ ਆਪਣੇ ਹੀ ਹੈੱਡ ਕਾਂਸਟੇਬਲ ਜਾਂ ਆਪਣੇ ਹੀ ਜਿਹੜੇ ਉਹ ਪਲਾਨ ਕੀਤੇ ਆਪਰੇਸ਼ਨ ਨੂੰ ਉਹਨਾਂ ਨੇ ਖਾਲਿਸਤਾਨ ਦੇ ਨਾਲ ਜੋੜਿਆ, ਫਿਰ ਪਾਕਿਸਤਾਨ ਦੇ ਨਾਲ ਜੋੜਿਆ, ISI ਦੇ ਨਾਲ ਜੋੜਿਆ, ਫਿਰ ਉਸ ਦੀਆਂ ਤਾਰਾਂ ਜਾ ਕੇ ਕਿਹਾ ਜੀ ਜਰਮਨ ਦੇ ਨਾਲ ਜੁੜਦੀਆਂ ਨੇ। ਜਸਵਿੰਦਰ ਸਿੰਘ ਮੁਲਤਾਨੀ ਜਿਹੜਾ ਉਹ ਜਰਮਨ ਦੇ ਵਿੱਚ ਐਕਟਿਵਿਸਟ ਹੈ, ਸਿੱਖਸ ਫਾਰ ਜਸਟਿਸ ਦੀ ਰੈਫਰੈਂਡਮ 2020 ਮੁਹਿੰਮ ਦਾ ਇੱਕ ਐਕਟਿਵਿਸਟ ਹੈ, ਉਸ ਨੂੰ ਫਿਰ ਉਸ ਦੀ ਗ੍ਰਿਫਤਾਰੀ ਦੀ ਖਬਰ ਜਿਸ ਅੰਦਾਜ਼ ਦੇ ਵਿੱਚ ਦਿੱਤੀ ਗਈ ਉਹ ਇਵੇਂ ਹੀ ਸੀ ਜਿਵੇਂ ਕਿ ਜਰਮਨ ਦੀਆਂ ਇੰਟੈਲੀਜੈਂਸ ਏਜੰਸੀਆਂ ਇਵੇਂ ਹੀ ਹੋਣ ਜਿਵੇਂ ਦਿੱਲੀ ਵਾਲਿਆਂ ਨੇ ਪੰਜਾਬ ਪੁਲਿਸ ਨੂੰ ਕਿਹਾ ਜੀ ਫਲਾਣੇ ਨੂੰ ਚੁੱਕ ਲਓ, ਤੇ ਇਹ ਜਿਹੜਾ ਚਟੋਪਧਿਆਏ ਨੇ ਬਰੀਫਿੰਗ ਭੇਜੀ ਦਿੱਲੀ ਦੀ ਆਪਣੀ ਹੋਮ ਮਿਨਿਸਟਰੀ ਨੂੰ, ਉਹਨਾਂ ਨੇ ਆਪਣੀ ਫੋਰਨ ਮਿਨਿਸਟਰੀ ਨੂੰ ਕਿਹਾ, ਉਹਨਾਂ ਨੇ ਜਰਮਨ ਵਿਚਲੇ ਆਪਣੇ ਜਿਹੜਾ ਐਂਬੈਸਡਰ ਨੂੰ ਕਿਹਾ ਔਰ ਜਰਮਨ ਪੁਲਿਸ ਨੇ ਚੁੱਕ ਕੇ ਇਹਨਾਂ ਦੇ ਹਵਾਲੇ ਕਰਤਾ ਜੀ ਆਹ ਲਓ ਜਸਵਿੰਦਰ ਸਿੰਘ। ਇਹ ਇੱਕ ਬਿਲਕੁਲ ਝੂਠੀ ਗੱਲ ਔਰ ਕਿਵੇਂ ਹੁਣ ਤੱਕ ਵੀ ਉਸ ਦੀ ਕੋਈ ਰਿਟਰੈਕਸ਼ਨ ਜਿਹੜੀ ਹੈ ਉਹ ਕਿਸੇ ਮੀਡੀਆ ਵੱਲੋਂ ਜਾਂ ਕਿਸੇ ਪੁਲਿਸ ਸੋਰਸ ਵੱਲੋਂ ਨਹੀਂ ਆਈ। ਰਾਦਰ ਉਸ ਦੇ ਨਾਲ ਜੁੜਿਆ ਹੋਇਆ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਹੁਸ਼ਿਆਰਪੁਰ ਦੇ ਪਿੰਡ ਮਨਸੂਰਪੁਰ ਦੇ ਵਿੱਚ, ਜਿੱਥੇ ਕਿ ਜਸਵਿੰਦਰ ਸਿੰਘ ਮੁਲਤਾਨੀ ਦਾ ਪਿਤਾ ਪਿੰਡ ਦੇ ਵਿੱਚ ਵਿਚਾਰਾ ਕੱਲਾ, ਜਿਹਦੀ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਤਾਂ ਕਈ ਸਾਲਾਂ ਤੋਂ ਹੀ 16-17 ਸਾਲ ਤੋਂ ਬਾਹਰ ਆਏ ਹੋਏ ਨੇ ਔਰ 6-7 ਸਾਲ ਪਹਿਲਾਂ ਗਿਆ ਔਰ ਇਹ ਜਿਹੜੇ ਪਿਤਾ ਨੇ ਉਹਨਾਂ ਦੇ ਅਜੀਤ ਸਿੰਘ, ਉਹਨਾਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ। ਹੁਣ ਉਹਨਾਂ ਨੂੰ ਵੀ ਉਹ ਪਰੇਸ਼ਾਨ ਕਰਨਗੇ ਔਰ ਇਹ ਕਿਉਂਕਿ ਹੁਣ ਖਬਰ ਝੂਠੀ ਪਲਾਂਟ ਕੀਤੀ ਹੈ ਉਹਨੂੰ ਦੱਸਣ ਲਈ ਕਿ ਜੀ ਬਹੁਤ ਖਤਰਨਾਕ ਜਿਹੜਾ ਇਹ ਮੁਲਜ਼ਮ ਹੈ, ਉਹਨਾਂ ਦੀ ਜੋ ਵੀ ਜ਼ਮੀਨ ਜਾਂ ਘਰ ਜਾਂ ਜੁੱਜਾ ਹੋਏਗਾ ਉਸ ਦੇ ਉੱਤੇ ਵੀ ਕਬਜ਼ਾ ਕਰਨਗੇ। ਔਰ ਇਹ ਉਹਨਾਂ ਦੇ ਪਿਤਾ ਨੇ ਜਿਹੜਾ ਇਹ ਮੀਡੀਆ ਦੇ ਨਾਲ ਜਿਹੜੇ ਉਹ ਗੱਲ ਵੀ ਪ੍ਰੋਪਰਲੀ ਨਹੀਂ ਕਰ ਪਾਉਂਦੇ ਕਿਉਂਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਨੇ। ਔਰ ਪਿੰਡ ਵਾਲਿਆਂ ਨੇ ਵੀ ਕਿਹਾ ਕਿ ਭਾਈ ਇਹ ਤਾਂ ਇਕੱਲਾ ਬਜ਼ੁਰਗ ਰਹਿੰਦਾ ਹੈ ਔਰ ਇਕੱਲੇਪਨ ਕਰਕੇ ਦਿਮਾਗੀ ਹਾਲਤ ਠੀਕ ਨਹੀਂ ਹੈ ਔਰ ਇੱਕ ਗਰੀਬ ਉਹ ਜਿਹੜਾ ਉਹਨਾਂ ਨੇ ਇੱਕ ਹੋਰ ਜਿਹੜਾ ਉਸ ਦੀ ਕੋਈ ਰੋਟੀ ਪਾਣੀ ਉਹ ਬਣਾ ਦਿੰਦਾ, ਉਸ ਨੂੰ ਕਿਸੇ ਰਾਹੀਂ ਉਹ ਜਿਹੜੇ ਪਿੰਡ ਦਾ ਮਹਾਤੜ ਪਰਿਵਾਰ ਨੂੰ ਉਹ ਰਕਮ ਜਿਹੜੇ ਨੇ ਉਹਦੇ ਮੁੰਡੇ ਭੇਜ ਦਿੰਦੇ ਨੇ। ਮੇਰੇ ਖਿਆਲ 2 ਉਹਨਾਂ ਦੇ ਪੁੱਤਰ ਨੇ ਔਰ ਦੋਨੋਂ ਹੀ ਬਾਹਰ ਨੇ। ਲੇਕਿਨ ਇਹ ਇਸ ਹੱਦ ਤੱਕ ਚਲੇ ਜਾਣਾ ਕਿ ਇੱਕ ਦਿਮਾਗੀ ਤੌਰ ਤੇ ਜਿਹੜਾ ਠੀਕ ਨਹੀਂ ਹੈ ਔਰ ਇਕੱਲਾ ਉਹਦੀ ਵੀ ਹਰਾਸਮੈਂਟ ਕਰ ਰਹੇ ਹੋਣਗੇ। ਔਰ ਇਸ ਸਾਰੇ ਦੇ ਚਲਦਿਆਂ ਨਾਲ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਇਹੀ ਖਬਰ ਦੇ ਨਾਲ ਇਹ ਖਬਰ ਸੀ ਕਿ ਕਿਵੇਂ 3 ਹੋਰ ਜਿਨ੍ਹਾਂ ਦੇ ਵਿੱਚ ਬੀਬੀ ਜਸਬੀਰ ਕੌਰ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਔਰ ਜਗਮੀਤ ਸਿੰਘ ਇਹ ਵਾਸੀ ਬਨੂੜ ਨੇ ਔਰ ਰਵਿੰਦਰ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਉਹਨਾਂ ਨੂੰ ਫੜਿਆ ਗਿਆ। ਔਰ ਜਿਹੜੀ ਖਬਰ ਪ੍ਰੋਮੀਨੈਂਟਲੀ ਉੱਥੋਂ ਦੇ ਮੀਡੀਆ 'ਚ ਲਵਾਈ ਗਈ, ਖਾਲਿਸਤਾਨ ਤੇ ਰੈਫਰੈਂਡਮ ਸੰਬੰਧੀ ਸੂਬੇ 'ਚ ਪ੍ਰਚਾਰ ਕਰਨ ਦੇ ਦੋਸ਼ 'ਚ ਔਰਤ ਸਮੇਤ 3 ਗ੍ਰਿਫਤਾਰ ਔਰ ਇਹ ਵੱਡੇ 6 ਫੁੱਟੇ ਦੂਸ਼ਾਂ ਵਰਗੇ ਜਿਹੜੇ ਪੁਲਸੀਏ ਨੇ ਉਹ ਉਹਨਾਂ ਮਾਸੂਮ ਨੌਜਵਾਨਾਂ ਔਰ ਉਸ ਮਾਤਾ ਨੂੰ ਪਿੱਛੇ ਉਹਨਾਂ ਦੇ ਮੂੰਹ ਢੱਕੇ ਹੋਏ ਨੇ, ਦਰਸ਼ਕ ਇਹ ਤਸਵੀਰ ਦੇਖ ਸਕਦੇ ਨੇ ਔਰ ਉਹ ਬਰੀਫਿੰਗ ਕਰ ਰਹੇ ਨੇ ਕਿ ਜਿਵੇਂ ਉਹਨਾਂ ਨੇ ਬੜਾ ਖਤਰਨਾਕ ਕੋਈ ਜਿਹੜਾ ਸਟਿੰਗ ਆਪਰੇਸ਼ਨ ਕਰਕੇ
ਕਿਸੇ ਨੂੰ ਬੜਾ ਫੜ ਲਿਆ ਔਰ ਉਹਨਾਂ ਨੇ, ਹੁਣ ਤੁਸੀਂ ਉਹਨਾਂ ਦੀ ਖਬਰ ਹੀ ਦੇਖੋ, ਉਹਦੇ ਤੋਂ ਇਹ ਅੰਦਾਜ਼ਾ ਹੋਏਗਾ ਕਿ ਇੱਕ ਪਾਸੇ ਉਹਨਾਂ ਦੇ ਸੁਪਰੀਮ ਕੋਰਟ ਦਾ ਆਰਡਰ ਹੈ ਜਿਹਦੇ ਥੱਲੇ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰਨੀ ਇਹ ਕਾਨੂੰਨ ਦੀ ਜ਼ਦ ਵਿੱਚ ਹੈ। ਔਰ ਜਸਟਿਸ ਕਾਟਜੂ ਮਾਰਕੰਡੇ ਜਦੋਂ ਜਿਸ ਬੈਂਚ ਤੇ ਸੀ ਉਹਦਾ ਇਹ ਫੈਸਲਾ ਦਿੱਤਾ ਗਿਆ ਸੀ। ਹੁਣ ਮੈਂ ਬਿਨਾਂ ਆਪਣੀ ਕਾਮੈਂਟਰੀ ਕੀਤਿਆਂ ਜੇ ਮੈਂ ਇਹਨਾਂ ਦੀ ਖਬਰ ਪੜ੍ਹ ਕੇ ਦੱਸ ਦਿਆਂ ਕਿ ਇਹਨਾਂ ਤਿੰਨਾਂ ਨੇ ਕੋਈ ਜੁਰਮ ਨਹੀਂ ਕੀਤਾ ਹੈ। ਉਹਨਾਂ ਦੇ ਪੰਜਾਬ 'ਚ ਖਾਲਸਾ ਰਾਜ ਦੀ ਸਥਾਪਨਾ ਦੇ ਨਾਲ ਨਾਲ ਹੁਣ ਜੋ ਹਾਲਾਤ ਚੱਲ ਰਹੇ ਨੇ, ਇਹ ਤੁਹਾਡਾ ਰਾਜ ਕਰੇਗਾ ਖਾਲਸਾ, 2 ਵੇਲੇ ਦੀ ਅਰਦਾਸ ਪੜ੍ਹਨਾ ਵੀ ਬੈਨ ਕਰਨਗੇ। ਇਹ ਹਿੰਦੂ ਤਵੀ ਤੁਹਾਡੇ ਗੁਰਦੁਆਰਿਆਂ 'ਚ ਛਾਪੇ ਮਾਰ ਕੇ ਸਿੱਖਾਂ ਨੂੰ ਚੁੱਕਿਆ ਕਰਨਗੇ ਕਿ ਵੀ ਤੁਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹੋ, ਕਿਉਂਕਿ ਇਹ ਖਬਰ ਹੀ ਦੱਸਦੀ ਹੈ ਪੰਜਾਬ 'ਚ ਖਾਲਸਾ ਰਾਜ ਦੀ ਸਥਾਪਨਾ ਦੇ ਨਾਲ ਨਾਲ ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ ਕਰਵਾਉਣ ਲਈ ਜਨਤਕ ਅਤੇ ਧਾਰਮਿਕ ਥਾਵਾਂ ਤੇ ਪਰਚੇ ਵੰਡਣ ਤੇ ਪੋਸਟਰ ਲਗਾਉਣ ਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਕੰਮ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਬਨੂੜ ਦੇ ਮੁਖੀ ਤਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਬਨੂੜ ਤੋਂ ਗ੍ਰਿਫਤਾਰ ਕੀਤਾ। ਹੁਣ ਦੋਸ਼ ਕੀ ਹੈ ਕਿ ਉਹ ਲਿਟਰੇਚਰ ਕਿ ਭਾਈ ਰੈਫਰੈਂਡਮ 2020 ਜਿਹੜਾ ਇੱਕ ਪੀਸਫੁਲ ਇੰਟਰਨੈਸ਼ਨਲ ਲਾਅ UN ਚਾਰਟਰ ਦੇ ਥੱਲੇ ਵੈਲ ਵਿਦਨ ਦਾ ਐਂਬਿਟ ਇੱਕ ਮੁੱਢਲਾ ਹੱਕ ਹੈ। ਭਾਰਤੀ ਸੁਪਰੀਮ ਕੋਰਟ ਵੀ ਇਹ ਇਜਾਜ਼ਤ ਦਿੰਦਾ ਹੈ ਔਰ ਇਹ ਖੁਦ ਵੀ ਕਹਿ ਰਹੇ ਨੇ ਕਿ ਭਾਈ ਇਹਨਾਂ ਦਾ ਜਿਹੜਾ ਸ਼ਾਂਤਮਈ ਸਾਰਾ ਪਾਰਟ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਖਾਲਸਾ ਰਾਜ ਸਥਾਪਿਤ ਕਰਨ ਦੀ ਮੁਹਿੰਮ ਨਾਲ ਵੱਡੀ ਗਿਣਤੀ 'ਚ ਲੋਕ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਰੋਧੀ ਤਾਕਤਾਂ ਦੇ ਝਾਂਸੇ 'ਚ ਆ ਰਹੇ ਹਨ, ਜਿਨ੍ਹਾਂ ਨੂੰ ਪੈਸਾ ਵੀ ਵਿਦੇਸ਼ਾਂ ਤੋਂ ਆ ਰਿਹਾ ਹੈ। ਔਰ ਇਹ ਅੱਗੇ ਪੂਰੀ ਕਹਾਣੀ ਹੈ ਕਿ ਜੀ ਜੇ ਅਸੀਂ ਉਹਨਾਂ ਨੂੰ ਨਾ ਫੜਦੇ ਤੇ ਫਿਰ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੌਰਾਨ ਜਿਹੜੇ ਰੈਫਰੈਂਡਮ 2020 ਦੇ ਪੋਸਟਰ ਤੇ ਫਾਰਮ ਵੰਡਣੇ ਸੀ, ਪਰ ਅਸੀਂ ਇਹ ਖਾਲਿਸਤਾਨ ਪੱਖੀ ਸਮੱਗਰੀ ਬਰਾਮਦ ਕਰਕੇ ਬਹੁਤ ਵੱਡਾ ਜਿਹੜਾ ਉਹਨਾਂ ਦਾ ਮਨਸੂਬਾ ਸੀ ਉਹਨੂੰ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਵੰਡਣ ਦਾ, ਉਸ ਨੂੰ ਜਿਹੜਾ ਅਸੀਂ ਨਾਕਾਮ ਕਰ ਦਿੱਤਾ। ਹੁਣ ਕਿੰਨਾ, ਔਰ ਇਸ ਗੱਲ ਦਾ ਧਿਆਨ ਰਹੇ ਇਹ ਪਹਿਲਾ ਕੇਸ ਨਹੀਂ ਹੈ, ਇਸ ਤੋਂ ਪਹਿਲਾਂ 3 ਨੌਜਵਾਨ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਅਦਾਲਤ ਨੇ ਕਿ ਉਹਨਾਂ ਦੇ ਕੋਲ ਜਿਹੜਾ ਪੰਥਕ ਲਿਟਰੇਚਰ ਮਿਲਿਆ। ਸੋ ਹਾਲਾਤ ਕਿਸ ਪਾਸੇ ਵੱਲ ਜਾ ਰਹੇ ਨੇ ਅਸੀਂ ਸਮਝਦੇ ਹਾਂ ਜੀ। ਮੁਸਲਮਾਨਾਂ ਨੂੰ ਘਰ ਵਾਪਸੀ ਦੇ ਨਾਂ ਥੱਲੇ ਲਵ ਜਿਹਾਦ, ਗਊ ਮਾਤਾ ਜਾਂ ਦੂਸਰੇ ਦੇ ਥੱਲੇ, ਜਾਂ ਹੁਣ ਜੋ ਕ੍ਰਿਸਮਸ ਵਾਲੇ ਦਿਨ ਇਹਨਾਂ ਨੇ ਈਸਾਈ ਚਰਚਾਂ ਤੇ ਹਮਲਾ ਕਰਕੇ ਕੀਤਾ, ਜਾਂ ਮਦਰ ਟੈਰੇਸਾ ਦੀ ਆਰਗੇਨਾਈਜੇਸ਼ਨ ਦਾ ਜਿਹੜਾ ਉਹਨਾਂ ਨੇ ਬਾਹਰੋਂ ਜੋ ਫੰਡ ਆਉਂਦੇ ਨੇ ਉਸ ਦੇ ਉੱਤੇ ਪਾਬੰਦੀ ਲਾਈ ਹੈ। ਇਹ ਸਿੱਖਾਂ ਦੇ ਵੀ ਕਲੋਜ਼ ਅਪ ਹੋ ਰਿਹਾ ਸਾਰਾ ਪਾਰਟ। ਲੇਕਿਨ ਇਸ ਸਾਰੇ ਦਾ ਕਿਉਂਕਿ ਇੱਕ ਪਾਸੇ ਇਹ ਸਿੱਖਾਂ ਦੇ ਨਾਲ ਇਹਨਾਂ ਦੀ ਨੀਤੀ ਜਿਹੜੀ ਹੈ ਉਹ ਡੈਥ ਕਿਸ ਵਾਲੀ ਹੈ, ਕਿਉਂਕਿ ਇਹ ਡੈਥ ਕਿਸ ਟਰਮ ਕਿ ਮਾਰਨਾ ਹੈ ਉਹਨਾਂ ਨੇ, ਲੇਕਿਨ ਇਵੇਂ ਪ੍ਰਭਾਵ ਦੇ ਕੇ ਜਿਵੇਂ ਮਰਨ ਤੋਂ ਪਹਿਲਾਂ ਜਿਹੜਾ ਉਹ ਇੱਕ ਚੁੰਮਣ ਦੀ ਲਾਈਨ ਸੀ ਕਿ ਭਾਈ ਹੁਣ ਤੇਰੀ ਮੌਤ ਹੈ। ਇਹ ਔਰ ਉਹ ਅਸੀਂ ਵੇਰਵਾ ਦੇਖ ਰਹੇ ਹਾਂ, ਕੱਲ ਵੀ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਇੱਕ ਪਾਸੇ ਇਸ ਸ਼ਹੀਦੀ ਪੰਦਰਵਾੜੇ ਦੇ ਮੌਕੇ ਦੇ ਉੱਤੇ ਅਦਿੱਤਿਆਨਾਥ ਜਿਹੜਾ ਸਭ ਤੋਂ ਵੱਡਾ ਜ਼ਾਲਮ, ਔਰ ਉਸ ਗੋਰਖਨਾਥ, ਕਿਉਂਕਿ ਹੁਣ ਬਹੁਤਿਆਂ ਨੂੰ ਕਿਉਂਕਿ ਪੜ੍ਹਨ ਲਿਖਣ ਦਾ ਸ਼ੌਕ ਹੀ ਨਹੀਂ ਹੈ, ਜਦੋਂ ਅਸੀਂ ਇਸ ਗੋਰਖ ਮੱਠ ਜਿਹਦਾ ਉਹ ਮੁਖੀ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਗੋਰਖ ਮੱਠ ਜੋਗੀਆਂ ਦਾ ਵੱਡਾ ਹੈੱਡਕੁਆਰਟਰ ਸੀ। ਜਦੋਂ ਅਸੀਂ ਸਿੱਧ ਗੋਸ਼ਟ ਦੇਖਦੇ ਹਾਂ ਜਿਸ ਦੇ ਵਿੱਚ ਗੋਰਖਨਾਥ ਔਰ ਮਛੰਦਰਨਾਥ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਡਿਬੇਟ ਔਰ ਉਹਦੇ ਚੇਲਿਆਂ ਬਾਲਕਿਆਂ ਨਾਲ ਹੈ, ਔਰ ਇਹੀ ਗੋਰਖਨਾਥ ਦੇ ਨਾਂ ਦੇ ਉੱਤੇ ਉਹ ਮੁਕਾਮ ਜਿਹੜਾ ਯੂਪੀ ਦੇ ਵਿੱਚ ਅੱਜ ਨਾਨਕ ਮਤਾ ਹੈ, ਇਹ ਉਹ ਟਿਕਾਣਾ ਸੀ ਜਿਹਦਾ ਨਾਂ ਗੋਰਖ ਮਤਾ ਸੀ। ਔਰ ਉਹਨਾਂ ਜੋਗੀਆਂ ਨੇ ਜਿਹੜੇ ਜਿਨ੍ਹਾਂ ਨੂੰ ਇਹ ਹੁਣ ਰਿਪਰੈਜ਼ੈਂਟ ਕਰਦਾ ਹੈ, ਇੱਕ ਨਾਥ ਪੰਥ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹ ਬ੍ਰਾਹਮਣਵਾਦ ਦਾ ਸਿੱਧਾ ਹਿੱਸਾ ਨਹੀਂ ਹੈ। ਇਹ ਨਾਥ ਪੰਥ ਕਿਵੇਂ ਬ੍ਰਾਹਮਣਵਾਦ ਦੇ ਨਾਲ ਲੜਿਆ, ਇਹੀ ਕਾਰਨ ਸੀ ਕਿ ਇਹ ਕੋਈ RSS ਨਾਲ ਜੁੜਿਆ ਹੋਇਆ ਨਹੀਂ, ਇਹਨੇ ਆਪਣੀ ਇੱਕ ਮਿਲੀਟੈਂਟ ਆਰਗੇਨਾਈਜੇਸ਼ਨ ਯੁਵਾ ਵਾਹਿਨੀ ਬਣਾਈ ਹੋਈ ਸੀ ਜਦੋਂ ਇਹ ਸਟੂਡੈਂਟ ਵੀ ਸੀ, ਔਰ ਇਹਦੇ ਤੇ ਦਰਜਨਾਂ ਮਰਡਰ ਦੇ ਔਰ ਗੁੰਡਾਗਰਦੀ ਦੇ ਕੇਸ ਰਹੇ ਨੇ। ਔਰ ਇਹ ਉਸੇ ਹੀ ਗੋਰਖਨਾਥ ਦਾ, ਇਹ ਉਸ ਗੋਰਖ ਮੱਠ ਦਾ ਜਿਹੜਾ ਇੰਚਾਰਜ ਹੈ, ਜਿਹੜੇ ਗੋਰਖਨਾਥ ਨੇ ਦੇ ਚੇਲਿਆਂ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਲ ਕਿਸ ਕਿਸਮ ਦੀਆਂ ਬਦਤਮੀਜ਼ੀਆਂ ਕੀਤੀਆਂ, ਉਹ ਤੁਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ,
ਉਸ ਤੋਂ ਅੰਦਾਜ਼ਾ ਹੁੰਦਾ ਹੈ। ਪਰ ਇਹਦੇ ਬਾਵਜੂਦ ਜਦੋਂ ਇੱਕ ਵਾਰ ਉਸ ਡਿਬੇਟ ਦੇ ਵਿੱਚ ਹਾਰ ਜਾਂਦੇ ਨੇ ਤੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਉਹ ਸਰੈਂਡਰ ਕਰ ਜਾਂਦੇ ਨੇ। ਪਰ ਗੁਰੂ ਨਾਨਕ ਸਾਹਿਬ ਤੋਂ 6ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਜਦੋਂ ਅਸੀਂ ਦੇਖਦੇ ਕਿ ਕਿਵੇਂ ਫਿਰ ਇਹ ਗੋਰਖਪੰਥੀ ਜਿਹੜੇ ਨੇ ਇਹ ਹਮਲਾਵਰ ਹੋ ਕੇ ਜਿਹੜਾ ਉਸ ਨਾਨਕ ਮਤੇ ਦੇ ਮੁਕਾਮ ਦੀ ਸੇਵਾ ਸੰਭਾਲ ਕਰ ਰਿਹਾ ਹੈ, ਗੁਰਸਿੱਖ ਸੀ ਅਲਮਸਤ, ਉਸ ਦੀ ਮਾਰ ਕੁਟਾਈ ਕਰਦੇ ਨੇ। ਉਹ ਪਿੱਪਲ ਦਾ ਦਰਖਤ ਜਿਹਦੇ ਥੱਲੇ ਬੈਠ ਕੇ ਵਿਚਾਰ ਚਰਚਾ ਹੋਈ ਸੀ ਔਰ ਉਹਨੂੰ ਯਾਦਗਾਰ ਦੇ ਤੌਰ ਤੇ ਜਿਹੜਾ ਉਹ ਸਾਂਭਿਆ ਹੋਇਆ ਸੀ ਉਸ ਵੀਰ ਅਲਮਸਤ ਨੇ, ਔਰ ਜਿਹੜੀ ਵੀ ਲੋਕਲ ਥੋੜੇ ਬਹੁਤ ਗੁਰੂ ਨਾਨਕ ਸਾਹਿਬ ਦੇ ਫਾਲੋਅਰ ਹੋਣਗੇ ਉਹਨੂੰ ਅੱਗ ਲਾ ਕੇ ਇਹਨਾਂ ਨੇ ਸਾੜਨ ਦੀ ਕੋਸ਼ਿਸ਼ ਕੀਤੀ। ਔਰ ਇਹ ਉਹ ਪੀਰੀਅਡ ਸੀ ਕਿ 6ਵੇਂ ਪਾਤਸ਼ਾਹ ਫਿਰ ਅੰਮ੍ਰਿਤਸਰ ਤੋਂ ਤੁਰ ਕੇ ਘੋੜੇ ਤੇ ਸਵਾਰ ਹਥਿਆਰਬੰਦ ਸਿੱਖਾਂ ਦੇ ਨਾਲ ਅੰਮ੍ਰਿਤਸਰ ਤੋਂ ਸਿੱਧੇ ਨਾਨਕ ਮਤੇ ਆਏ ਸੀ ਔਰ ਉਹਨਾਂ ਨੇ ਉਹ ਸਾਰੇ ਫੜ ਕੇ ਜਿੰਨੇ ਜੋਗੀ ਦੇ ਉਸ ਵੇਲੇ ਦੇ ਗੋਰਖਨਾਥ ਦੇ ਚੇਲੇ ਸੀ ਉਹਨਾਂ ਨੂੰ ਚੰਗਾ ਜਿਹੜਾ ਫਿਰ ਜਿਹਨੂੰ ਚਾੜਾ ਛਕਾਉਣਾ ਹੀ ਕਹਿੰਦੇ ਨੇ ਉਹਨੂੰ ਕੀਤਾ ਸੀ ਔਰ ਅਲਮਸਤ ਨੂੰ ਵਾਪਸ ਬਹਾਲ ਕਰਕੇ ਔਰ ਫਿਰ ਉਸ ਥਾਂ ਦੇ ਉੱਤੇ ਕੇਸਰ ਦਾ ਛਿੜਕਾਅ ਕੀਤਾ ਸੀ। ਅੱਜ ਵੀ ਜਿਹੜਾ ਉਹ ਪਿੱਪਲ ਹੈ ਉਸ ਦੇ ਉੱਤੇ ਕੇਸਰ ਦੇ ਛਿੱਟੇ ਨੇ ਜਿਹੜੇ 6ਵੇਂ ਪਾਤਸ਼ਾਹ ਦੀ ਉੱਥੇ ਆਮਦ ਦੀ ਯਾਦ ਦਹਾਨੀ ਕਰਵਾਉਂਦੇ ਨੇ। ਸੋ ਇਹ ਜ਼ਰੂਰੀ ਹੁੰਦਾ ਸਮਝਣਾ ਕਿ ਕੌਣ ਕਿੱਥੋਂ ਆ ਰਿਹਾ। ਹੁਣੇ ਜੇ ਅਦਿੱਤਿਆਨਾਥ ਸਿਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਆਪਣੇ ਸਰਕਾਰੀ ਕੋਠੀ 'ਚ ਲਿਜਾ ਕੇ ਦੀਵਾਨ ਕਰਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਮੈਂ ਜਿਹੜਾ ਉਹ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਸਿੱਖਾਂ ਨੂੰ ਵੀ ਦੇਖੋ ਜੀ ਯੋਗੀ ਨੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਰੱਖਿਆ। ਹਾਂ, ਜੇ ਅਸੀਂ ਕਿਸੇ ਨੂੰ ਮੰਨਣਾ ਹੈ ਕਿ ਭਾਈ ਕਿੱਥੇ ਕਨਵਰਸ਼ਨ ਆਫ ਹਾਰਟ ਹੈ, ਜੇ ਮਨੋਜ ਸਿੰਘ ਦੂਹਨ ਉਹ ਹਰਿਆਣੇ ਦਾ ਜਾਟ ਜਿਹੜਾ ਸਿੱਖੀ ਸਰੂਪ ਦੇ ਵਿੱਚ ਆਇਆ ਅੰਮ੍ਰਿਤਧਾਰੀ ਹੋਇਆ ਔਰ ਖੁੱਲ ਕੇ ਸਿੱਖੀ ਦੀ ਗੱਲ ਕਰਦਾ, ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਥਾਪਿਤ ਕਰਨ ਦੇ ਲਈ ਗੁਰਦੁਆਰਾ ਸਾਹਿਬ 'ਚ ਲਿਜਾ ਰਿਹਾ ਔਰ ਉਸ ਦੇ ਪਿੱਛੇ ਚੌਰ ਜਿਹੜਾ ਹੈ ਉਹ ਮਿਸਟਰ ਰਕੇਸ਼ ਟਕੈਤ ਕਰ ਰਿਹਾ। ਇਹ ਹੈ ਜੈਨੂਨ, ਜਿੱਥੇ ਕਿ ਇੱਕ ਪੂਰੀ ਤਬਦੀਲੀ ਔਰ ਇੱਕ ਲਹਿਰ ਪੂਰੀ ਚੱਲ ਰਹੀ ਹੈ ਯੂਪੀ ਔਰ ਰਾਜਸਥਾਨ ਦੀ ਉਸ ਬੈਲਟ ਦੇ ਵਿੱਚ। ਪਿਛਲੇ 2-3 ਦਿਨ ਪਹਿਲਾਂ ਵੀ 3-4 ਰਾਜਸਥਾਨ ਦੇ ਉਹਨਾਂ ਪਰਿਵਾਰਾਂ ਨੇ ਆ ਕੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕਿਆ, ਕਿਉਂਕਿ ਜੇ ਇਸ ਗੱਲ ਦੀ ਸਮਝ ਆ ਜਾਏਗੀ ਇਸ ਬੈਲਟ ਦੇ ਲੋਕਾਂ ਨੂੰ, ਸੋ ਇਹਨਾਂ ਨੂੰ ਪਿਆਰ ਕਰਨ ਦੀ ਲੋੜ ਹੈ, ਇਹਨਾਂ ਨੂੰ ਨਾਲ ਜੋੜਨ ਦੀ ਲੋੜ ਹੈ, ਨਾ ਕਿ ਇਹਨਾਂ ਫਰਾਡੀਆਂ ਦੀ। ਔਰ ਇਹ ਜੋ ਪੰਜਾਬ ਦੇ ਵਿੱਚ ਇਹਨਾਂ ਨੇ ਇਸ ਕਿਸਮ ਦਾ ਸਿਲਸਿਲਾ ਸ਼ੁਰੂ ਕੀਤਾ ਹੁਣ ਜਿਹੜੀ ਜਦੋਂ ਅਸੀਂ ਸਟੂਡੀਓ 'ਚ ਆ ਰਹੇ ਸੀ ਤਾਂ ਖਬਰ ਮੈਂ ਦੇਖੀ ਹੈ ਕਿ 5 ਜਨਵਰੀ ਨੂੰ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਪਣੀ ਚੋਣ ਰੈਲੀ ਨੂੰ ਫਿਰੋਜ਼ਪੁਰ ਸ਼ਹਿਰ ਹੁਸੈਨੀਪੁਰਾ ਜਿਹੜਾ ਉਸ ਹੁਸੈਨੀਵਾਲਾ ਬਾਰਡਰ ਦੇ ਨੇੜੇ ਕੁਝ ਕਿਲੋਮੀਟਰ ਦੇ ਉੱਤੇ ਹੀ ਫਿਰੋਜ਼ਪੁਰ ਹੈ ਔਰ ਇਹੀ ਹੁਸੈਨੀਵਾਲਾ ਬਾਰਡਰ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਦੇ ਬੁੱਤ ਵੀ ਲੱਗੇ ਹੋਏ ਨੇ। 1965 ਦੀ ਜੰਗ ਵੇਲੇ ਪਾਕਿਸਤਾਨ ਦੀ ਫੌਜ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਸੀ। ਹੁਣ ਉੱਥੇ ਰੈਲੀ ਰੱਖਣੀ ਦਿਨ ਵੀ ਜਿਹੜਾ ਉਹ 5 ਜਨਵਰੀ ਦਾ ਜਿਹੜਾ ਉਹ ਚੁਣਨਾ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਦਾ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹੈ। ਹਾਲਾਂ ਦੂਸਰੇ ਦੀਆਂ ਡੇਟਾਂ ਜਿਹੜੀਆਂ ਨੇ ਸ਼ਾਇਦ 9 ਹੈ ਦੂਸਰੇ ਦੇ ਹਿੰਦੂ ਕੈਲੰਡਰ ਮੁਤਾਬਕ। ਹੁਣ ਉਹਨੇ 5 ਔਰ ਤੁਸੀਂ ਇਹਨਾਂ ਦੀ, ਕਿਉਂਕਿ ਇਹ ਈਵੈਂਟ ਮੈਨੇਜਰ ਬੜੇ ਜ਼ਬਰਦਸਤ ਨੇ, ਇਹਨਾਂ ਨੂੰ ਪਤਾ ਹੈ ਕਦੋਂ ਕੀ ਕਰਨਾ, ਇਹ ਉਸ ਨੂੰ ਮੈਨੇਜ ਕਰ ਲੈਂਦੇ ਨੇ ਕਿ ਉਹਨਾਂ ਨੇ ਕੀ ਕਰਨਾ ਔਰ ਉਸ ਦਿਨ ਨੂੰ ਰੱਖਿਆ ਔਰ ਫਿਰੋਜ਼ਪੁਰ ਰੱਖਿਆ। ਫਿਰੋਜ਼ਪੁਰ ਉਹ ਹਲਕਾ ਹੈ ਲੋਕ ਸਭਾ ਦਾ ਜਿੱਥੋਂ ਸੁਖਬੀਰ ਬਾਦਲ ਪਾਰਲੀਮੈਂਟ ਦੇ ਵਿੱਚ ਚੁਣ ਕੇ ਗਏ ਹੋਏ ਨੇ। ਸੋ ਇਹ ਮੈਸੇਜ ਵੀ ਔਰ ਹੋਰ ਵੀ ਜਿਹੜੇ ਜਿਵੇਂ ਮੈਂ ਕਿਹਾ ਵੀ ਟਕੇ ਦੀ ਹੰਡੀ ਤਾਂ ਹੁਣ ਰਿੱਝ ਰਹੀ ਹੈ, ਉਹਦੇ ਚੋਂ ਮੁਸ਼ਕ ਆ ਰਹੀ ਹੈ ਕਿ ਭਾਈ ਉਹਦੇ ਚ ਗੋਸ਼ਤ ਪੱਕ ਰਿਹਾ ਤੇ ਕਿਹੜੇ ਕਿਹੜੇ ਹੋਰ ਕੁੱਤੇ ਉਸ ਹੰਡੀ ਵੱਲ ਜਿਹੜੇ ਨੇ ਲਪਕਣੇ ਨੇ। ਹੁਣ ਜਿਹੜੇ ਗੁਰਜੀਤ ਰਾਣਾ ਜਾਂ ਉਹ ਢੀਂਡਸੇ ਜਾਂ ਦੂਜੇ ਉਹਨਾਂ ਨੂੰ ਤਾਂ ਸਿੱਧੀ ਅਮਿਤ ਸ਼ਾਹ ਨੇ ਜੀ ਸਿਕਿਉਰਿਟੀ ਦੇ ਦਿੱਤੀ ਹੈ ਔਰ ਜਿੱਦਣ ਮੋਦੀ ਆਏਗਾ ਉਦਣ ਹੋਰ ਵੀ ਉਸ ਹੰਡੀ ਵੱਲ ਦੌੜਨ ਵਾਲੇ ਕੁੱਤੇ ਜਿਹੜੇ ਨੇ ਉਹ ਨਜ਼ਰ ਆਣਗੇ, ਵੱਡੇ ਚਿਹਰੇ ਵੀ ਹੋ ਸਕਦੇ ਨੇ ਔਰ ਮੋਦੀ ਵੀ ਆਪਣਾ ਵਾਅਦਿਆਂ ਦਾ ਪਟਾਰਾ ਜਿਹੜਾ ਉਹ ਖੋਲੇਗਾ, ਕਿਸਾਨਾਂ ਨੂੰ ਰਾਤਾਂ ਵੀ ਦੇ ਸਕਦਾ ਹੈ, ਜੇਲ੍ਹਾਂ 'ਚ ਬੰਦ ਕੁਛ ਨੂੰ ਛੱਡਣ ਦੀ ਗੱਲ ਕਰ ਸਕਦਾ ਹੈ, ਸਪੈਸ਼ਲ ਇਕਨੋਮਿਕਲ ਪੈਕੇਜ ਦੀ। ਪਰ ਜਿਹੜਾ ਇਹ ਹੁਸੈਨੀਵਾਲਾ ਬਾਰਡਰ ਚੁਣਿਆ ਇਸ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈ ਉਹ
ਪੰਜਾਬ ਦੇ ਵਿੱਚ ਪੰਜਾਬ ਨੂੰ ਜਿੱਤਣ ਦੇ ਲਈ ਇਹ ਜਿਹੜਾ ਐਂਗਲ ਖੇਡ ਰਹੇ ਨੇ ਨੈਸ਼ਨਲ ਸਿਕਿਉਰਿਟੀ, ਔਰ ਇਹਦੇ ਲਈ ਉਹਨਾਂ ਨੂੰ ਜਿਹੜਾ ਬਦ ਇਖਲਾਕ, ਬਦ ਕਿਰਦਾਰ, ਬਦ ਦਿਮਾਗ ਔਰ ਬਦ ਜ਼ਬਾਨ ਔਰ ਬਦ ਸ਼ਕਲ ਕੈਪਟਨ ਅਮਰਿੰਦਰ ਮਿਲਿਆ ਹੋਇਆ। ਉਹ ਵੀ ਮੋਦੀ ਦੇ ਸੱਜੇ ਪਾਸੇ ਬੈਠਾ ਹੋਏਗਾ। ਦੂਸਰੇ ਪਾਸੇ ਫਰੋਡੀਆ ਸੁਖਦੇਵ ਢੀਂਡਸਾ, ਜਿਹਨੂੰ ਉਹਨਾਂ ਨੇ ਪਹਿਲਾਂ ਪਦਮ ਸ਼੍ਰੀ ਜਾਂ ਪਦਮ ਭੂਸ਼ਣ ਦਿੱਤਾ, ਉਹ ਵੀ ਬੈਠਾ ਹੋਏਗਾ। 2-3 ਹੋਰ ਇਸ ਕਿਸਮ ਦੇ ਜਿਹੜੇ ਟੁਚੇ ਹੋਣਗੇ ਔਰ ਉੱਥੇ ਬੈਠ ਕੇ ਇਹ ਪਾਕਿਸਤਾਨ ਦੇ ਖਿਲਾਫ ਕਿ ਜੀ ਇਹ ਸਾਜ਼ਿਸ਼ਾਂ, ਟਿਫਨ ਬੰਬ ਆ ਗਏ, ਫਲਾਣਾ ਹੋ ਗਿਆ, ਇਹ ਜਿਹੜੀ ਇੰਟਰਨੈਸ਼ਨਲ ਸਾਰੀ ਇਹ ਡਰਾਮੇਬਾਜ਼ੀ ਕਰ ਰਹੇ ਨੇ ਕਿ ਜੀ ਉਧਰੋਂ ਹੋ ਗਿਆ, ਇਧਰੋਂ ਹੋ ਗਿਆ, ਇਹ ਉਸ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਔਰ ਇਸ ਸਾਰੇ ਚੋਂ ਅਸੀਂ ਸਮਝਦੇ ਹਾਂ ਕਿ ਇਹ ਅਜੇ ਤੱਕ ਹੁਣ ਜੇ ਫਰਵਰੀ 'ਚ ਚੋਣਾਂ ਹੋਣੀਆਂ ਨੇ, ਹੁਣ ਤੁਸੀਂ ਦੇਖੋ ਵੀ ਜੁਡੀਸ਼ਰੀ ਕਿਵੇਂ ਇਹਨਾਂ ਨੇ ਆਪਣੇ ਹੱਕ 'ਚ ਖੜੀ ਕੀਤੀ ਹੋਈ ਹੈ। ਜ਼ਾਹਰ ਹੈ ਚੋਣ ਕਮਿਸ਼ਨ ਹੁਣ ਆਮ ਤੌਰ ਤੇ ਫਰਵਰੀ 'ਚ ਚੋਣਾਂ ਹੁੰਦੀਆਂ ਨੇ ਤੇ ਦਸੰਬਰ ਮਹੀਨੇ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਲਾਗੂ ਹੋ ਜਾਂਦਾ, ਜਿਹਨੂੰ ਇਲੈਕਸ਼ਨ ਕੋਡ ਕਹਿੰਦੇ ਨੇ। ਉਸ ਤੋਂ ਬਾਅਦ ਕੋਈ ਪ੍ਰੋਮਿਸ ਨਹੀਂ ਕੀਤਾ ਜਾ ਸਕਦਾ, ਕੋਈ ਜਿਹੜਾ ਉਹ ਗਰੰਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਪਰ ਚੋਣ ਕਮਿਸ਼ਨ ਢੀਕ ਰਿਹਾ ਹੈ ਕਿ ਇੱਕ ਵਾਰੀ ਮੋਦੀ ਜਿਹੜਾ ਉਹ ਪੰਜਾਬ 'ਚ ਆਪਣੀ ਰੈਲੀ ਕਰਕੇ ਚਲਾ ਜਾਏ ਔਰ ਉਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋਏ, ਕਿਉਂਕਿ ਉਹਨੇ ਝੂਠੇ ਵਾਅਦਿਆਂ ਦੀ ਪਟਾਰੀ ਖੋਲਣੀ ਹੈ ਔਰ ਉਹਨੂੰ ਉਹ ਫਿਰ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਵਾਇਲੇਸ਼ਨ ਹੋਈ ਹੈ ਚੋਣ ਕੋਡ ਦੀ। ਸੋ ਮਤਲਬ ਸੋ ਕਾਲਡ ਇਲੈਕਸ਼ਨ ਵੀ ਪੂਰੀ ਤਰ੍ਹਾਂ ਮੈਨੇਜਡ ਹੈ। ਲੇਕਿਨ ਮੈਂ ਇਹ ਜ਼ਰੂਰ ਵਾਰਨ ਕਰਨਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀ ਖਬਰ ਵਾਂਗ ਝੂਠੀਆਂ ਖਬਰਾਂ ਪਲਾਂਟ ਵੀ ਕੀਤੀਆਂ ਜਾਣਗੀਆਂ। ਫੜੋ ਫੜੀ ਦਾ ਸਿਲਸਿਲਾ ਵੀ ਸ਼ੁਰੂ ਹੋਏਗਾ। ਬਾਹਰਲੇ ਸਿੱਖਾਂ ਨੂੰ ਉਹਨਾਂ ਨੇ ਕਿਵੇਂ ਦਬਕਣਾ ਹੈ। ਜੇ ਅੱਜ ਦੀ ਤੁਸੀਂ ਇਹ ਖਬਰ ਦੇਖੋ, overseas citizens of India card holders need RBI nod to purchase foreign property। ਕਿ ਜੇ ਹੁਣ ਜਿਨ੍ਹਾਂ ਦੇ ਕੋਲ ਭਾਵੇਂ ਉਹਨਾਂ ਨੇ ਸਿਟੀਜ਼ਨਸ਼ਿਪ ਬਾਹਰ ਲਈ ਹੈ, ਜਿਹੜੇ ਨੇ ਉਹ ਕਾਰਡ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ, OCI ਕਾਰਡ, ਹੁਣ ਕੋਈ ਵੀ OCI ਕਾਰਡ ਵਾਲਾ ਬਾਹਰਲਾ ਇਹਨੂੰ ਸਿੱਖ ਪੜਿਆ ਜਾਏ, ਉਹ ਪੰਜਾਬ ਦੇ ਵਿੱਚ ਬਿਨਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਪਰਮਿਸ਼ਨ ਦੇ ਜ਼ਮੀਨ ਨਹੀਂ ਖਰੀਦ ਸਕਦਾ। ਹੁਣ ਉਹਨਾਂ ਨੇ ਤੁਹਾਨੂੰ ਬਿਲਕੁਲ ਉਹਨਾਂ ਨੇ ਦੇਖਿਆ ਕਿ ਕਿਸਾਨ ਮੂਵਮੈਂਟ 'ਚ ਕਿੰਨਾ ਵੱਡਾ ਰੋਲ ਡਾਇਸਪੋਰਾ ਸਿੱਖਾਂ ਨੇ ਅਦਾ ਕੀਤਾ। ਉਹ ਇਸ ਕਦਰ ਜਿਹੜਾ ਉਹ ਦੋਨਾਂ ਪਾਸਿਆਂ ਨੂੰ ਕੱਟ ਦੇਣਾ ਚਾਹੁੰਦੇ ਨੇ ਤਾਂ ਕਿ ਡਾਇਸਪੋਰਾ ਸਿੱਖਾਂ ਦੇ ਨਾਲ ਕੋਈ ਰਾਬਤਾ ਪੰਜਾਬ ਦੇ ਸਿੱਖਾਂ ਦਾ ਨਾ ਰਹੇ। ਔਰ ਇਹ ਉਹਨਾਂ ਨੇ RBI ਰਿਜ਼ਰਵ ਬੈਂਕ ਆਫ ਇੰਡੀਆ ਦੀ ਮਨਜ਼ੂਰੀ ਜ਼ਰੂਰੀ ਹੋਏਗੀ। ਕੋਈ ਵੀ OCI ਕਾਰਡ ਹੋਲਡਰ ਜਿਹੜਾ ਜੇ ਪੰਜਾਬ ਦੇ ਵਿੱਚ ਜ਼ਮੀਨ ਲੈਣਾ ਚਾਹੇ। ਔਰ ਅਸੀਂ ਸਮਝਦੇ ਹਾਂ ਵੀ ਸਾਨੂੰ ਕਾਫੀ ਖਬਰਦਾਰ ਹੋਣ ਦੀ ਲੋੜ ਹੈ ਆਉਣ ਵਾਲੇ ਦਿਨਾਂ। ਔਰ ਕਲੋਜ਼ਿੰਗ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਬਲਵਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਮਿੱਠੂ ਕਿਹਾ ਜਾਂਦਾ ਹੈ ਔਰ ਸੱਚਮੁੱਚ ਹੀ ਮਿੱਠੇ ਵੀ ਨੇ, ਪਰ ਆਪਣੇ ਸਟੈਂਡ ਦੇ ਉੱਤੇ ਸਖਤ ਵੀ ਹੋ ਜਾਂਦੇ ਨੇ, ਜਿਹੜਾ ਬਣਦਾ ਵੀ ਹੈ ਜਦੋਂ ਤੁਹਾਨੂੰ ਲੱਗਦਾ ਕਿ ਗੱਲ ਸਿਧਾਂਤਕ ਹੈ। ਸਾਡੇ ਨਾਲ ਇੰਤਹਾ ਪਿਆਰ ਕਰਦੇ ਨੇ, ਪੰਥ ਨੂੰ ਸਮਰਪਿਤ ਪਰਿਵਾਰ ਹੈ ਔਰ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿੱਚ ਉਹਨਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੈ। ਜਦੋਂ ਵੀ ਜੇ ਅਸੀਂ ਪੰਥਕ ਧਿਰਾਂ ਦੀ ਗੱਲ ਕਰੀਏ ਔਰ ਸਿਧਾਂਤਕ ਤੌਰ ਤੇ ਮਜ਼ਬੂਤੀ ਨਾਲ ਖਲੋਣ ਵਾਲੇ, ਪੜ੍ਹਨ ਲਿਖਣ ਦਾ ਸ਼ੌਕ ਵੀ ਰੱਖਦੇ ਨੇ, ਐਨਾਲਿਟੀਕਲ ਮਾਈਂਡ ਵੀ ਹੈ। ਔਰ ਉਹਨਾਂ ਨੇ ਸਾਡੀ ਇਸ ਵਿਜ਼ਿਟ ਵੇਲੇ ਸਾਨੂੰ ਇਹ ਦੱਸਿਆ ਵੀ ਕਿ ਕਿਵੇਂ ਉਹਨਾਂ ਨੇ ਜਿਹੜੇ ਓਰੀਜਨਲ ਰਿਕਾਰਡ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਜਿਹਦਾ ਮੈਂ ਜ਼ਿਕਰ ਕੀਤਾ ਸੀ ਕਿ 2012 ਦੇ ਵਿੱਚ ਵਿਸਾਖੀ ਵਾਲੇ ਦਿਨ ਜਿਹੜਾ ਹੈ ਉਹ ਉਸ ਦੀ ਨੀਂਹ ਪੱਥਰ ਰੱਖਿਆ ਗਿਆ। ਉਸ ਦਾ ਉੱਥੋਂ ਸੰਤ ਤੇਜਾ ਸਿੰਘ, ਜਿਹੜੇ ਕਿ ਜਿਨ੍ਹਾਂ ਨੂੰ ਕਿ ਸੰਤ ਅਤਰ ਸਿੰਘ ਮਸਤਵਾਣੇ ਵਾਲਿਆਂ ਨੇ ਬਾਹਰ ਭੇਜਿਆ ਸੀ, ਕੋਲੰਬੀਆ ਯੂਨੀਵਰਸਿਟੀ 'ਚ ਆਏ ਸੀ ਪੜ੍ਹਨ ਲਈ, ਫਿਰ ਹਾਰਵਰਡ 'ਚ ਵੀ ਗਏ ਔਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਇੱਕ ਮੁਹਿੰਮ ਵਿੱਢੀ ਸੀ ਕਿ ਜਿੱਥੇ ਵੀ ਜਿੰਨੇ ਵੀ ਗੁਰਦੁਆਰੇ ਉਹਨਾਂ ਨੇ ਪਹਿਲਾ ਜਿਹੜਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਫਿਰ ਇਸੇ ਤਰਜ਼ ਦੇ ਉੱਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੱਲੀ ਔਰ ਫਿਰ ਸਟਾਕਟਨ ਦਾ ਇਹ ਗੁਰਦੁਆਰਾ ਜਿਹੜਾ ਹੈ ਉਹ 1912 ਦੇ ਵਿੱਚ ਇਸ ਦੀ ਉਹ ਨੀਂਹ ਪੱਥਰ ਰੱਖਦੇ ਨੇ। ਇਸ ਦੌਰ ਦਾ ਨਾਮ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਰੱਖਿਆ ਜਾਂਦਾ ਹੈ। ਸੋ ਵੀਰ ਬਲਵਿੰਦਰ ਸਿੰਘ ਜਾਗਰੂਕ ਗੁਰਸਿੱਖ ਨੇ,
ਕੌਮ ਦਾ ਪਿਆਰ, ਕੌਮ ਦਾ ਦਰਦ ਰੱਖਦੇ ਨੇ। TV 84 ਨੂੰ ਐਪਰੀਸ਼ੀਏਟ ਕਰਦੇ ਨੇ। ਸਾਡੇ ਨਾਲ ਨਿੱਜੀ ਤੌਰ ਦੇ ਉੱਤੇ ਵੀ ਹਮੇਸ਼ਾ ਹੀ ਉਹ ਇੱਕ ਬਹੁਤ ਪਿਆਰ ਕਰਦੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣੇ ਬ੍ਰੇਕ। ਵਿਊਅਰਸ ਆ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਤੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਅਨੁਸਾਰ ਭਾਰਤ ਪਾਕਿਸਤਾਨ ਦੀ ਅਟਾਰੀ ਸਰਹੱਦ ਤੇ ਪਿਛਲੇ 31 ਦਿਨਾਂ ਤੋਂ ਤਿਰੰਗਾ ਝੰਡਾ ਨਾ ਲਹਿਰਾਉਣ ਕਾਰਨ ਟੂਰਿਸਟ ਵਿੱਚ ਇੱਕ ਨਿਰਾਸ਼ਾ ਦਾ ਆਲਮ ਹੈ ਔਰ ਅਧਿਕਾਰੀਆਂ ਵੱਲੋਂ ਝੰਡਾ ਨਾ ਲਹਿਰਾਉਣ ਦਾ ਕਾਰਨ ਰੋਲਰ ਤੋਂ ਫਿਰਕੀਆਂ ਦਾ ਲੱਥਣਾ ਦੱਸਿਆ ਜਾ ਰਿਹਾ ਹੈ। ਸੋ ਦੂਸਰੇ ਪਾਸੇ ਪਾਕਿਸਤਾਨ ਦਾ ਝੰਡਾ ਫਰਾਟੇ ਮਾਰਿਆ ਹੈ। ਸੋ ਸ਼ਾਇਦ ਕੁਦਰਤ ਵੱਲੋਂ ਇਹੀ ਸੁਣਿਆ ਹੈ ਕਿ ਪਾਕਿਸਤਾਨ ਦੇ ਝੰਡੇ ਦੇ ਨਾਲ ਖਾਲਿਸਤਾਨ ਦਾ ਝੰਡਾ ਹੀ ਲਹਿਰਾਏ ਔਰ ਲਾਲ ਕਿਲੇ ਤੇ ਕੇਸਰੀ ਝੰਡਾ ਤਾਂ ਲਹਿਰਾਇਆ ਜਾ ਚੁੱਕਾ ਹੈ, ਪਰ ਹੁਣ ਅਟਾਰੀ ਬਾਰਡਰ ਤੇ ਲਹਿਰਾਉਣਾ ਬਾਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਕੁਝ ਚੀਜ਼ਾਂ ਕੁਦਰਤ ਦਾ ਸੁਨੇਹਾ ਹੁੰਦਾ ਹੈ ਜੀ। ਬੇਸ਼ੱਕ ਅਸੀਂ ਕਿਸੇ ਸੁਪਰਸਟੀਸ਼ਨ ਜਾਂ ਕਿਸੇ ਹੋਰ ਵਹਿਮ ਭਰਮ 'ਚ ਯਕੀਨ ਨਹੀਂ ਰੱਖਦੇ ਔਰ ਇੱਕ ਸਿੱਖ ਦੇ ਨਾਤੇ ਅਲਟੀਮੇਟਲੀ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ, ਇਹ ਅਕਾਲ ਪੁਰਖ ਦਾ ਜਿਹੜਾ ਉਸ ਦੇ ਹੱਥ 'ਚ ਹੈ ਕਿ ਕਦੋਂ ਕੀ ਵਾਪਰਨੇ। ਪਰ ਕੁਝ ਚੀਜ਼ਾਂ ਕਈ ਵਾਰ ਕੁਦਰਤ ਦਾ ਸੁਨੇਹਾ ਹੁੰਦਾ ਹੈ, ਦੱਸ ਰਿਹਾ ਹੁੰਦਾ ਹੈ ਉਹ ਸੁਨੇਹਾ ਕਿ ਭਾਈ ਜਿਹੜਾ ਹਵਾ ਕਿਸ ਰੁਖ ਵਗੇਗੀ। ਇਸ ਚੋਂ ਹੀ ਮੈਂ ਅਕਸਰ ਇੱਕ ਘਟਨਾ ਜਿਹੜੀ ਇਤਿਹਾਸ ਦੇ ਹਵਾਲੇ ਨਾਲ ਮੈਂ ਮੈਂਸ਼ਨ ਕਰਦਾ ਕਿ 1842 ਦਾ ਜ਼ਿਕਰ ਹੈ। ਪੰਜਾਬ ਦੇ ਵਿੱਚ ਸਿੱਖ ਰਾਜ ਦਾ ਦੌਰ ਹੈ ਔਰ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਸ਼ੇਰ ਸਿੰਘ ਜਿਹੜਾ ਉਹ ਤਖਤ ਦੇ ਉੱਤੇ ਹੈ, ਲਾਹੌਰ ਦੇ ਤਖਤ ਤੇ। ਔਰ ਉਹਨਾਂ 'ਚ ਇੱਕ ਦਿਨ ਬਹੁਤ ਚੰਗੇ ਮੌਸਮ ਦੇ ਦੌਰਾਨ, ਜਦੋਂ ਕਿ ਅਸਮਾਨ ਸਾਫ਼ ਹੈ, ਅਚਾਨਕ ਜਿਹੜਾ ਮੀਰੀ ਪੀਰੀ ਦਾ ਨਿਸ਼ਾਨ ਸਾਹਿਬ ਅਕਾਲ ਤਖਤ ਔਰ ਹਰਮੰਦਰ ਸਾਹਿਬ ਦੇ ਵਿਚਕਾਰ ਹੁੰਦਾ ਹੈ, ਉਹ ਅਚਾਨਕ ਨੀਲੇ ਅੰਬਰ ਉੱਤੋਂ ਉਹ ਡਿੱਗਦਾ ਹੈ ਔਰ ਉਹਦੇ 3 ਟੁਕੜੇ ਹੋ ਕੇ ਜਿਹੜੇ ਨੇ ਉਹ ਖਿਲਰ ਜਾਂਦੇ ਨੇ। ਹੁਣ ਜਿਹੜੇ ਸਿੱਖ ਵਿਦਵਾਨ, ਸਕਾਲਰ ਜਾਂ ਧਰਮੀ ਮਹਾਂਪੁਰਖ
ਉਹ ਆਪਸ 'ਚ ਬੈਠਦੇ ਨੇ ਕਿ ਬਈ ਇਹ ਕੀ ਵਾਪਰਿਆ, ਜੀ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇੱਕ ਹੁੰਦਾ ਕੋਈ ਤੂਫਾਨ ਚੱਲਿਆ, ਕੋਈ ਹਨੇਰੀ ਆਈ, ਵੀ ਚਿੱਟੇ ਅੰਬਰ ਇਹ ਕੀ ਹੈ। ਔਰ ਉਹਦੇ 'ਚ ਜਿਹੜੀ ਚੰਗੀ ਸੋਚ ਵਾਲੇ ਜਾਂ ਜੁੜੀਆਂ ਹੋਈਆਂ ਰੂਹਾਂ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਰਾਜ ਜਾਣ ਦੀਆਂ ਨਿਸ਼ਾਨੀਆਂ ਨੇ, ਕਿਉਂਕਿ ਨਿਸ਼ਾਨ ਜ਼ਾਹਰ ਹੈ ਤੁਹਾਡੇ ਰਾਜ ਭਾਗ ਨਾਲ ਜੁੜਿਆ ਹੁੰਦਾ ਹੈ। ਬਿਲਕੁਲ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਸੁਨੇਹਾ ਲਾਹੌਰ ਦਰਬਾਰ ਤੱਕ ਪਹੁੰਚਾ ਦੇਣਾ ਚਾਹੀਦਾ ਹੈ ਕਿ ਐਸਾ ਕੁਝ ਹੋ ਰਿਹਾ ਹੈ ਕਿ ਜਿਹਦੇ ਥੱਲੇ ਇਹ ਜਿਹੜਾ ਮਿਸਟਿਕ ਮੈਸੇਜ ਨੂੰ ਅਸੀਂ ਕਹਿੰਦੇ ਹਾਂ ਇਹ ਮਿਲਿਆ। ਜੀ ਔਰ ਜਿਵੇਂ ਜਿੰਨਾ ਕਿ ਲਿਖਤ ਜੋ ਸੀ ਜਿਹੜੀ ਮੇਰੀ ਯਾਦਾਂ ਦੇ ਵਿੱਚ ਪਈ ਹੋਈ ਹੈ, ਉਹਦੇ 'ਚ ਉਹ ਜਦੋਂ ਇਸ ਗੱਲ ਨੂੰ ਉਹਨਾਂ ਦਾ ਦੱਸਦੇ ਨੇ ਵੀ ਇਹ ਵਾਪਰਿਆ, ਤੇ ਅੱਗੋਂ ਜਵਾਬ ਮਿਲਦਾ ਹਾ 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 ਹੀ, ਜਿਵੇਂ ਜੋ ਵੀ ਉੱਥੇ ਇੰਚਾਰਜ ਜਾਂ ਦੂਜੇ ਸੀ। ਔਰ ਉਹਦੇ 'ਚ ਉਹ ਜਵਾਬ ਭੇਜਦੇ ਨੇ कि पुजारियों को कड़ा के सुपने आते हैं, जब श्री अमृतसर जी आएंगे झंडा साहब चढ़ाए देंगे। ये बादशाह शेर सिंह दे ਜਿਹੜੇ ਵੀ ਉਸ ਨੂੰ ਡੀਲ ਕਰਦੇ ਹੋਣਗੇ, ਕਿਉਂਕਿ ਡਾਇਰੈਕਟ ਤਾਂ ਉਹਨੇ ਕੀ ਦੇਣਾ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਉੱਥੇ ਬੈਠੇ ਗ੍ਰੰਥੀ ਨੇ, ਉਹ ਪੁਜਾਰੀ ਲਫ਼ਜ਼ ਹੀ ਇਸਤੇਮਾਲ ਹੁੰਦਾ ਸੀ ਉਹਨਾਂ ਜ਼ਮਾਨੇ, ਕਿ ਵੀ ਇਹਨਾਂ ਨੂੰ ਕੜਾਹ ਦੇ ਸੁਪਨੇ ਆਉਂਦੇ ਨੇ ਕਿ ਵੀ ਰਾਜਾ ਆ ਕੇ ਇੱਥੇ ਜਿਹੜਾ ਵੀ ਜਦੋਂ ਮੈਂ ਆਵਾਂਗਾ ਅੰਮ੍ਰਿਤਸਰ ਜਿੰਨਾ ਖਰਚਾ ਹੋਏਗਾ ਉਹਨੂੰ ਫਿਰ ਚੜਾ ਦਿਆਂਗੇ। ਔਰ ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ ਸੰਧਾ ਵਾਲੀਏ ਸਰਦਾਰ ਜਿਹੜੇ ਪਹਿਲਾਂ ਅੰਗਰੇਜ਼ਾਂ ਦੀ ਸ਼ੈਲਟਰ ਚਲੇ ਗਏ ਸੀ, ਉੱਥੋਂ ਉਹ ਖਾਸ ਕਾਰਬਾਈਨ ਔਰ ਦੂਜੇ ਹਥਿਆਰ ਲੈ ਕੇ ਆਉਂਦੇ ਨੇ। ਔਰ ਇਹ ਭਰਾ ਹੀ ਸੀ, ਕਜ਼ਨ ਹੀ ਸੀ ਇੱਕ ਦੂਜੇ ਦੇ, ਆਪਸ 'ਚ ਹੋ ਜਾਂਦਾ ਹੈ ਕਿ ਜੀ ਚਲੋ ਰੁੱਸੇ ਸੀ ਤੁਸੀਂ ਹੁਣ ਮੰਨ ਗਏ ਇਹ ਉਹ। ਔਰ ਇੱਕ ਖਾਸ ਪੈਰੇਡ ਜਿਹੜੀ ਲਾਹੌਰ 'ਚ ਫੌਜ ਦੀ ਹੋ ਰਹੀ ਹੈ, ਸ਼ੇਰ ਸਿੰਘ ਉਹਦੀ ਸਲਾਮੀ ਲੈ ਰਿਹਾ। ਔਰ ਉਹ ਸੰਧਾ ਵਾਲੀਏ ਜਿਹੜੇ ਨੇ ਜਿਹੜੀ ਕਾਰਬਾਈਨ ਸਪੈਸ਼ਲ ਲਿਆਂਦੀ, ਉਹ ਦਿਖਾਣ ਦੇ ਬਹਾਨੇ ਮਹਾਰਾਜੇ ਦੇ ਸਾਹਮਣੇ ਆ ਕੇ ਉਹਦਾ ਘੋੜਾ ਦੱਬ ਦਿੱਤਾ। ਸ਼ੇਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਉੱਥੋਂ ਉਹ ਇੱਕ ਪਾਰਕ ਦੇ ਵਿੱਚ ਗਏ ਜਿਹਦੇ 'ਚ ਉਹਦਾ 10-11 ਸਾਲ ਦਾ ਬੱਚਾ ਪ੍ਰਤਾਪ ਸਿੰਘ ਜਿਹੜਾ ਉਹ ਬੈਠਾ ਸੀ, ਉਹਦਾ ਸਿਰ ਵੱਢਿਆ। ਔਰ ਉਹ ਸੰਧਾ ਵਾਲੀਏ ਜਿਹੜੇ ਨੇ ਉਹ ਲਾਹੌਰ ਕਿਲੇ ਵੱਲ ਆਏ ਔਰ ਬਾਅਦ ਦੇ ਵਿੱਚ ਉਹਨਾਂ ਦਾ ਵੀ ਖਾਤਮਾ ਹੋਇਆ। ਮੈਂ ਇਹ ਕਿਉਂਕਿ ਇਹ ਤਾਂ ਇੱਕ ਦੁਖਾਂਤ ਹੈ, ਜਦੋਂ ਅਸੀਂ 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ 1846 ਤੱਕ ਜਿਹੜਾ ਆਪਸੀ ਘਰੇਲੂ ਖਾਨਾ ਜੰਗੀ ਦਾ ਦੌਰਾ ਚੱਲਿਆ, ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਕਿ ਇੰਨੀ ਕਤਲੋਗਾਰ ਇੱਕ ਦੂਜੇ ਦੀ। ਤੇ ਇੱਕ ਥਾਂ ਤੇ ਉਹ ਜਦੋਂ ਬਾਬਾ ਵੀਰ ਸਿੰਘ ਨਰੰਗਾਬਾਦੀ ਦੇ ਡੇਰੇ ਤੇ ਹੀਰਾ ਸਿੰਘ ਡੋਗਰੇ ਦੀ ਫੌਜ ਚੜ੍ਹਾਈ ਕਰਕੇ ਉੱਥੇ ਬਹੁਤ ਸਾਰਾ ਜਿਹੜਾ ਖੂਨ ਵਹਾਉਂਦੀ ਹੈ, ਤੇ ਉਹਦੇ ਤੇ ਵੀ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਭੂਤ ਮੰਡਲੀ ਹੋਈ ਤਿਆਰ ਮੀਆਂ, ਕਿ ਵੀ ਇਸ ਕਿਸਮ ਦਾ। ਪਰ ਮੈਂ ਮਿਸਟਿਕ ਗੱਲ ਕਰ ਰਿਹਾ ਕਿ ਵੀ ਕਿਸ ਲੈਵਲ ਦੇ ਉੱਤੇ। ਹੁਣ ਇਸੇ ਤਰ੍ਹਾਂ ਕਿਤੇ ਤੁਹਾਡੀ ਵਿਲ ਹੁੰਦੀ ਹੈ, 26 ਜਨਵਰੀ ਦੀਆਂ ਘਟਨਾਵਾਂ ਨੂੰ ਜਿੰਨਾ ਮਰਜ਼ੀ ਇਹ ਛੁਟਿਆ ਕੇ ਬਦਨਾਮ ਕਰਕੇ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਨ੍ਹਾਂ ਨੇ ਕਿਸ ਹੱਦ ਤੱਕ ਜਿਹੜੀ ਹੈ ਉਹ ਗਦਾਰੀ ਵਾਂਗ ਕੀਤਾ। ਹੁਣ ਜਿਹੜਾ ਮਨਦੀਪ ਪੂਨੀਆ ਜਿਹੜਾ ਇੱਕ ਪੱਤਰਕਾਰ ਹੈ, ਉਹਦੀ ਕਿਤਾਬ ਆ ਰਹੀ ਹੈ ਬਾਹਰ, ਹੈ ਤਾਂ ਹਰਿਆਣੇ ਦਾ ਜਾਟ ਲੱਗਦਾ ਹੈ ਉਹਦੇ ਗੱਲਬਾਤ ਦੇ ਅੰਦਾਜ਼ ਤੋਂ, ਪਰ ਮੈਨੂੰ ਲੱਗਾ ਵੀ ਐਜ਼ ਏ ਜਰਨਲਿਸਟ ਇਹ ਠੀਕ ਹੈ। ਉਹਨੇ ਕਿਹਾ ਵੀ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ 26 ਜਨਵਰੀ ਵਾਲਾ ਇਸ ਤੋਂ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਅਲੱਦਗੀ ਕੀਤੀ ਔਰ ਬੰਦੇ ਫਸਾਏ। ਉਹਨੇ ਕਿਹਾ ਕਿ 11 ਬੰਦਿਆਂ ਦੀ ਲਿਸਟ ਵੀ ਦਿੱਤੀ ਇਹਨਾਂ ਨੇ ਨੌਜਵਾਨਾਂ ਦੀ ਸਰਕਾਰ ਨੂੰ, ਦਿੱਲੀ ਨੂੰ, ਕਿ ਇਹਨਾਂ ਨੂੰ ਫੜਿਆ ਜਾਏ। ਲੇਕਿਨ ਇਹਦੇ ਬਾਵਜੂਦ ਜੇ ਮੈਂ ਸਮਝਦਾ ਚਮਤਕਾਰ ਦੇਖਣਾ ਹੋਏ ਤੇ ਉਹ ਫਿਰ ਜੁਗਰਾਜ ਸਿੰਘ ਦਾ ਚਮਤਕਾਰ ਸੀ ਕਿ ਦਿੱਲੀ ਦੇ ਲਾਲ ਕਿਲੇ ਤੇ ਉਹਨੇ ਕੇਸਰੀ ਝੰਡਾ ਚਲਾ ਦਿੱਤਾ। ਔਰ ਉਹਨੇ 1783 ਸਰਦਾਰ ਬਘੇਲ ਸਿੰਘ ਔਰ ਉਹ ਜਿਹੜਾ 30,000 ਸਿੱਖਾਂ ਦਾ ਦਿੱਲੀ ਦੇ ਉੱਤੇ ਧਾਵਾ ਔਰ ਲਾਲ ਕਿਲੇ ਤੇ ਝੁਲਾਇਆ ਝੰਡਾ ਸੀ, ਉਹਦੀ ਯਾਦ ਦਹਾਨੀ ਕਰਵਾ ਦਿੱਤੀ। ਔਰ ਉਸ ਗੱਲ ਨੇ, ਔਰ ਇਹ ਬੇਸ਼ੱਕ ਕ੍ਰੈਡਿਟ ਕਿਹਨੂੰ ਦੇਣ ਨਾ ਦੇਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮੋਦੀ ਕਿਆਂ ਨੂੰ ਸਮਝ ਆ ਗਈ ਕਿ ਭਾਈ ਉਹ ਲੜ ਰਹੇ ਨੇ ਖਾਲਿਸਤਾਨ ਦੀ ਸਟਰਗਲ ਦੇ ਖਿਲਾਫ। 30 ਮਿਲੀਅਨ ਸਿੱਖਾਂ ਦੇ ਹੋਮਲੈਂਡ ਨੂੰ ਉਹ ਨਹੀਂ ਜਿਹੜਾ ਸੀ ਉਹ ਟੋਲਰੇਟ ਕਰ ਸਕਦੇ ਕਿ ਭਾਈ ਇਹ ਤਾਂ ਇੰਨੀ ਤੇਜ਼ੀ ਨਾਲ ਅੱਗੇ ਵੱਧ ਗਏ ਨੇ ਕਿ ਵੀ ਜੇ ਹੁਣ ਅਸੀਂ ਵਾਪਸ ਨਾ ਮੁੜੇ ਇਹਨਾਂ ਕਿਸਾਨ ਕਾਨੂੰਨਾਂ ਤੋਂ ਤੇ ਖਾਲਿਸਤਾਨ ਰਿਐਲਿਟੀ ਹੋਏਗੀ। ਸੋ ਉਹ 26 ਜਨਵਰੀ ਤਾਂ ਸਾਡੀ
ਵਿਲ ਦਾ ਪ੍ਰਤੀਕ ਸੀ। ਬਿਲਕੁਲ ਹੁਣ ਅਸੀਂ ਅੱਜ ਗੱਲ ਕਰ ਰਹੇ ਹਾਂ ਔਰ ਉਹਨਾਂ ਦੇ ਆਪਣੇ ਮੀਡੀਆ ਨੇ ਜਿਹੜੇ ਲੱਖਾਂ ਦੀ ਗਿਣਤੀ ਜਿਹੜਾ ਛਪਦਾ ਹੈ, ਅਜੀਤ ਅਖਬਾਰ ਹੈ, ਮੋਟੀ ਖਬਰ ਲਾਈ ਹੋਈ ਹੈ, ਨਾਲ ਖਾਲੀ ਪੋਲ ਫੋਟੋ ਵੀ ਲੱਗੀ ਹੈ। ਔਰ ਇਹ ਫੋਟੋ ਕਿੱਥੋਂ ਦੀ ਹੈ, ਖਬਰ ਕਿੱਥੋਂ ਦੀ ਹੈ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਇਹ ਅਟਾਰੀ ਵਾਹਗਾ ਬਾਰਡਰ ਦੇ ਉੱਤੇ ਹੈ। ਪੰਜਾਬ 'ਚ ਲੈਂਡ ਬਾਰਡਰ ਦੋ ਥਾਂ ਤੇ, ਇੱਕ ਥਾਂ ਇਹ ਅਟਾਰੀ, ਇਧਰਲੀ ਲਾਸਟ ਪੋਸਟ ਹੈ, ਉਧਰੋਂ ਵਾਹਗਾ, ਤੇ ਇਧਰ ਅਸੀਂ ਹੁਸੈਨੀ ਵਾਲਾ ਜਿਹੜਾ ਫਿਰੋਜ਼ਪੁਰ ਵਾਲਾ, ਜਿੱਥੇ ਕਿ ਮੋਦੀ ਨੇ ਆ ਕੇ ਜਿਹੜਾ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਪੰਜਾਬ ਵਾਸੀਆਂ ਨੂੰ ਇੱਕ ਵਾਰ ਫੇਰ ਭੰਬਲ ਭੂਸੇ 'ਚ ਵੀ ਪਾਉਣਾ ਹੈ ਔਰ ਖੌਫਜ਼ਦਾ ਕਰਨਾ ਹੈ। ਜੀ। ਪਰ ਇਧਰ ਜਿਹੜਾ ਅਟਾਰੀ ਬਾਰਡਰ ਮੇਨ ਅੰਮ੍ਰਿਤਸਰ ਲਾਹੌਰ ਜਿਹੜੀਆਂ ਦੋ ਟਵਿਨ ਸਿਟੀਜ਼ ਦੇ ਵਿਚਕਾਰ ਖੜਾ ਹੈ, ਉਸ ਦੇ ਉੱਤੇ ਪਿਛਲੇ 31 ਦਿਨਾਂ ਤੋਂ ਭਾਰਤ ਦਾ ਝੰਡਾ ਉਸ ਪੋਲ ਤੇ ਨਹੀਂ ਲਹਿਰਾ ਰਿਹਾ। ਹੁਣ ਉਹਨੂੰ ਇਹਨਾਂ ਨੇ ਇੱਕ ਐਸਾ ਜਿਹੜਾ ਉਹ ਸ਼ੋ ਪੀਸ ਬਣਾਇਆ ਹੋਇਆ ਹੈ ਕਿ ਜੀ ਦੇਖੋ, ਉਹਨੂੰ ਇਹ ਕਹਿੰਦੇ ਨੇ ਫਲੈਗ ਰਿਟਰੀਟ ਸੈਰੇਮਨੀ। ਸੈਰੇਮਨੀ ਕੀ ਹੁੰਦੀ ਹੈ? ਇਹ ਡਰਾਮੇਬਾਜ਼ੀ ਦੋਨੋਂ ਪਾਸਿਓਂ ਝੰਡਾ ਸਵੇਰੇ ਚਾੜਦੇ ਨੇ, ਸ਼ਾਮ ਨੂੰ ਜਦੋਂ ਫਲੈਗ ਲਾਇਆ ਜਾਂਦਾ ਉਹਨੂੰ ਦੇਖਣ ਦੇ ਲਈ ਲੋਕ ਹੁੰਦੇ ਨੇ, ਉਹ ਦੋਨੋਂ ਪਾਸਿਆਂ ਦੇ ਫੌਜੀ 6-6 ਫੁੱਟੇ ਖੜੇ ਕੀਤੇ ਹੋਏ ਮਾਰਦੇ ਨੇ ਅੱਡੀ ਦੇ ਨਾਲ ਅੱਡੀ ਜ਼ੋਰ ਦੀ, ਔਰ ਉਹ ਕਰਕੇ ਦੂਜਾ ਇੱਕ ਦੂਜੇ ਨੂੰ, ਔਰ ਉਹ ਲੋਕਾਂ ਦੀ ਇਵੇਂ ਹੀ ਐਂਟਰਟੇਨਮੈਂਟ ਹੁੰਦੀ ਹੈ ਜਿਵੇਂ ਕਿ ਉਹ ਤੁਸੀਂ ਸਰਕਸ ਦੇ ਵਿੱਚ ਬਾਂਦਰ ਦਾ ਨਾਚ ਦੇਖਦੇ ਹੋ ਜਾਂ ਰਿਚ ਨੂੰ ਨੱਚਦੇ ਦੇਖਦੇ ਹੋ। ਹੁਣ ਖਬਰ ਮੈਂ ਬਿਨਾਂ ਕਾਮੈਂਟ ਕੀਤੇ ਪਹਿਲਾਂ ਪੜਾਂਗਾ, ਵੈਸੇ ਮੈਂ ਵਿੱਚੋਂ ਕਾਮੈਂਟ ਕਰ ਦਿੰਦਾ ਉਹਨਾਂ ਨੇ ਕਹਿ ਕੇ ਵੀ। ਹੁਣ ਹੁੰਦਾ ਹੀ ਇਹ ਹੈ, ਖਬਰ ਕੀ ਹੈ? ਅਟਾਰੀ ਸਰਹੱਦ ਤੇ 31 ਦਿਨ ਤੋਂ ਤਿਰੰਗੇ ਝੰਡੇ ਦੇ ਨਾਂ ਲਹਿਰਾਉਣ ਕਾਰਨ ਭਾਰੀ ਨਿਰਾਸ਼ਾ। ਔਰ ਇਹ ਕਹਿ ਰਹੀ ਹੈ ਖਬਰ ਅਟਾਰੀ ਬਾਰਡਰ ਤੋਂ ਕਿ ਅਟਾਰੀ ਸਰਹੱਦ ਤੇ ਦੇਸ਼ ਦੀ ਸ਼ਾਨ ਸਭ ਤੋਂ ਉੱਚਾ ਲੱਗਾ ਤਿਰੰਗਾ ਝੰਡਾ। ਹੁਣ ਉਹਨਾਂ ਨੇ 360 ਫੁੱਟ ਉੱਚਾ ਪੋਲ ਹੈ ਜਿਹਦੇ ਤੇ ਉਹ ਤਿਰੰਗਾ ਲੱਗਾ ਹੁੰਦਾ ਸੀ, ਔਰ ਪਿਛਲੇ 31 ਦਿਨਾਂ ਤੋਂ ਨਾ ਲਹਿਰਾਣ ਕਾਰਨ ਹਜ਼ਾਰਾਂ ਲੋਕਾਂ ਦੇ ਮਨ ਨੂੰ ਸਾਲ 2021 ਦੇ ਆਖਰੀ ਦਸੰਬਰ ਮਹੀਨੇ ਵਿੱਚ ਠੇਸ ਪਹੁੰਚ ਰਹੀ ਹੈ। ਅਟਾਰੀ ਵਾਹਗਾ ਸਰਹੱਦ ਤੇ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਸਾਂਝੀ ਰਿਟਰੀਟ ਸੈਰਾਮਨੀ ਦੇਖਣ ਹਜ਼ਾਰਾਂ ਟੂਰਿਸਟ ਰੋਜ਼ਾਨਾ ਪਹੁੰਚਦੇ ਨੇ। ਤਿਰੰਗੇ ਦੇ ਨਾਂ ਵਿਖਾਈ ਦੇਣ ਤੇ ਦਰਸ਼ਕਾਂ ਦੇ ਮੂੰਹ ਵਿੱਚੋਂ ਇੱਕੋ ਗੱਲ ਨਿਕਲਦੀ ਹੈ, ਪਾਕਿਸਤਾਨ ਦਾ ਝੰਡਾ ਲੱਗਾ ਹੈ, ਫਰਾਟੇ ਮਾਰ ਰਿਹਾ, ਪਰ ਆਪਣਾ ਤਿਰੰਗਾ ਲਹਿਰਾਉਂਦਾ ਦਿਖਾਈ ਨਹੀਂ ਦੇ ਰਿਹਾ। ਸਾਡਾ ਕਿੱਥੇ ਗਿਆ? ਉਹ ਦੁਕਾਨਦਾਰ, ਪਾਰਕਾਂ ਵਾਲੇ ਤੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਪੁੱਛਦੇ ਨੇ, ਪਰ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਦੋਹਾਂ ਦੇਸ਼ਾਂ ਦੇ ਝੰਡੇ ਦੀ ਰਸਮ ਦੇਖਣ ਸਮੇਂ ਪਾਕਿਸਤਾਨ ਦਾ ਝੰਡਾ ਦਿਖਾਈ ਦਿੰਦਾ ਹੈ, ਪਰ ਭਾਰਤੀ ਝੰਡਾ ਨਦਾਰਦ ਹੈ, ਉਹ ਬਿਲਕੁਲ ਕਿਤੇ ਨਹੀਂ ਹੈ। ਇਸ ਸੰਬੰਧੀ ਜਿਹੜਾ ਜਦੋਂ ਇਸ ਬਾਰੇ ਮੰਗ ਕੀਤੀ ਗਈ ਤੇ ਉਹਨਾਂ ਨੇ ਇਹ ਕਿਹਾ ਕਿ ਜੀ 1 ਮਹੀਨੇ ਤੋਂ ਜ਼ਿਆਦਾ ਹੋ ਚੁੱਕਾ ਹੈ, ਇਹ ਝੰਡਾ ਕਿਉਂ ਨਹੀਂ ਲਹਿਰਾ ਰਿਹਾ? ਤੇ ਉਹਨਾਂ ਦੇ ਇੱਕ ਆਫੀਸਰ ਨੇ ਜਵਾਬ ਦੇ ਵਿੱਚ ਕਿਹਾ ਕਿ ਝੰਡੇ ਉੱਪਰ ਲਿਜਾ ਕੇ ਉੱਪਰ ਲਹਿਰਾਉਣ ਵਾਲੀਆਂ ਫਿਰਕੀਆਂ ਰੋਲਰ ਤੋਂ ਲੱਥ ਗਈਆਂ, ਕਿ ਜਿਹੜੀ ਫਿਰਕੀ ਉਹ ਲੱਥੀ ਹੋਈ ਹੈ। ਔਰ ਇਹ ਤਿਰੰਗਾ 360 ਫੁੱਟ ਦੀ ਉਚਾਈ ਤੇ ਹੈ, ਇਸ ਲਈ ਉੱਥੇ ਪਹੁੰਚਣਾ ਔਖਾ ਹੈ। ਇਸ ਉਚਾਈ ਤੇ ਜਾਣ ਲਈ ਮਸ਼ੀਨਾਂ ਆਉਣਗੀਆਂ ਜਾਂ ਫਿਰ ਪੋਲ ਨੂੰ ਥੱਲੇ ਉਤਾਰਨਾ ਪਏਗਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹੁਣ ਤਾਂ ਉਹਨਾਂ ਨੇ ਤਿਰੰਗੇ ਨੂੰ ਲਹਿਰਾਉਣ ਵਾਲੇ ਪੋਲ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਹੈ, ਤਾਂ ਕਿ ਕੋਈ ਰਿਟਰੀਟ ਸੈਰਾਮਨੀ ਦੇਖਣ ਵਾਲਾ ਟੂਰਿਸਟ ਸੈਲਾਨੀ ਉਧਰ ਦੀ ਲੱਗਦਾ ਬਿਜਲੀ ਦਾ ਕਰੰਟ ਹੀ ਨਾ ਖਾ ਲੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਕਿਸ ਕਿਸਮ ਦੀਆਂ ਇਹਨਾਂ ਦੀਆਂ ਗਿੱਦੜ ਭਬਕੀਆਂ, ਕਿਸ ਕਿਸਮ ਦਾ ਇਹ ਬਿਰਤਾਂਤ ਸਿਰਜਦੇ ਨੇ, ਪਰ ਕਿਵੇਂ ਇੰਨੇ ਇੰਪੋਰਟੈਂਟ ਮੁਕਾਮ ਤੇ। ਔਰ ਮੈਨੂੰ ਯਾਦ ਹੈ ਅਸੀਂ ਇੱਕ ਵਾਰ ਅੱਗੇ ਵੀ ਇਹ ਡਿਸਕਸ ਕੀਤਾ ਸੀ ਕਿ 320 ਫੁੱਟ ਉੱਚਾ, ਪਹਿਲਾਂ ਤਾਂ ਕਈ ਵਾਰੀ ਫਟ ਹੀ ਜਾਂਦਾ ਰਿਹਾ, ਜਿਉਂ ਹੀ ਲਾਣਾ ਉਦੋਂ ਹੀ ਫਟ ਜਾਣਾ। ਉਦੋਂ ਵੀ ਮੈਂ ਕਿਹਾ ਭਾਈ ਇਹ ਤੁਹਾਡਾ ਇੱਥੇ ਝੰਡਾ ਨਹੀਂ ਲੱਗਣਾ ਹੈ, ਇਹ ਕੁਦਰਤ ਤੁਹਾਨੂੰ ਸੁਨੇਹਾ ਦੇ ਰਹੀ। ਹੁਣ ਤਾਂ ਫਿਰਕੀਆਂ ਹੀ ਥੱਲੇ ਡਿੱਗ ਪਈਆਂ, ਬਿਜਲੀ ਵੀ ਕੱਟਤੀ। ਹੁਣ ਤੁਸੀਂ ਇਹ ਕਿਸੇ ਜਿਹੜਾ ਅਸੀਂ ਸਮਝਦੇ ਹਾਂ ਵੀ ਦਿੱਲੀ ਦੇ ਲਾਲ ਕਿਲੇ ਤੇ ਤਾਂ ਅਸੀਂ ਲਹਿਰਾਇਆ, ਇਹ ਹੁਣ ਤੁਹਾਡਾ ਕੱਲਾ ਉਹ ਪੋਲ ਖੜਾ ਉਧਰ ਲਹਿਰਾ ਰਿਹਾ ਪਾਕਿਸਤਾਨ ਦਾ ਝੰਡਾ। ਸੋ ਮੈਸੇਜ ਇਹ ਹੈ ਕਿ ਇਹ ਪੋਲ ਜਿਹੜਾ ਹੈ ਇਹ ਤਿਰੰਗੇ ਲਈ ਨਹੀਂ ਬਣਿਆ ਹੋਇਆ, ਇਹ ਖਾਲਿਸਤਾਨ ਦੇ ਝੰਡੇ ਲਈ ਬਣਿਆ, ਇਹਦੇ ਤੇ ਖਾਲਿਸਤਾਨ ਦਾ ਝੰਡਾ ਹੀ ਲਹਿਰਾਏਗਾ। ਔਰ ਇਹ ਕੁਦਰਤ ਦਾ ਜਿਹੜਾ ਮੈਸੇਜ ਹੈ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਇਸ ਮੈਂ ਪਹਿਲੇ ਸੈਗਮੈਂਟ ਜਿਹੜਾ ਇਹਨੂੰ ਕਰਨਾ ਚਾਹੁੰਦਾ ਸੀ ਰਿਸਾਈਡ, ਡਿਫਿਕਲਟੀਜ਼ ਜ਼ਰੂਰ ਨੇ, ਚੈਲੰਜਸ ਨੇ,
ਸ਼ਹੀਦੀ ਪੰਦਰਵਾੜਾ ਸਮਾਪਤੀ ਤੇ ਪਹੁੰਚ ਚੁੱਕਾ ਹੈ। ਲੇਕਿਨ ਸੰਤ ਰਾਮ ਉਦਾਸੀ ਇੱਕ ਬਹੁਤ ਵੱਡੇ ਨਕਸਲੀ ਲਹਿਰ ਦੇ ਦੌਰ ਵਿੱਚ ਸ਼ਾਇਰ ਹੋਏ ਨੇ। ਉਹਨਾਂ ਦੀ ਨਜ਼ਮ ਜਿਹੜੀ ਉਹਨਾਂ ਨੇ ਇਸ ਪੰਦਰਵਾੜੇ ਨੂੰ ਲੈ ਕੇ ਔਰ ਜਿਹੜੀ ਸਿੱਖੀ ਸਪਿਰਿਟ ਹੈ ਜਿਹੜੀ ਕਿ ਅਲਟੀਮੇਟਲੀ ਪੋਲੀਟੀਕਲ ਪਾਵਰ ਨੂੰ ਬਦਲਣ ਦੀ ਜਿਹੜੇ ਜ਼ਾਲਮ ਹਾਕਮ ਨੇ ਔਰ ਨਵਾਂ ਸਿਰਜਣ ਦੀ ਪ੍ਰੇਰਨਾ ਦਿੰਦੀ ਹੈ। ਮੈਨੂੰ ਲੱਗਾ ਕਿ ਇਸ ਝੰਡੇ ਦੇ ਸੈਗਮੈਂਟ ਦੇ ਵਿੱਚ ਹੀ ਇਹ ਸੋਭਦੀ ਹੈ ਕਿ ਭਾਈ ਅਸੀਂ ਕੇਸਰੀ ਝੰਡਾ ਝੁਲਾਉਣਾ ਹੈ। ਔਰ ਉਹਨਾਂ ਦੀ ਇਹ ਸ਼ਾਹਕਾਰ ਰਚਨਾ ਹੈ, ਬਰੀਫ ਨਜ਼ਮ ਹੈ। ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ। ਹੁਣ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਐਡਰੈਸ ਕਰਦੇ ਆ ਔਰ ਸਮੁੱਚੀ ਕੌਮ ਜਿਨ੍ਹਾਂ 'ਚ ਅਜੀਤ ਔਰ ਜੁਝਾਰ ਦੀ ਸਪਿਰਿਟ ਹੈ। ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ। ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ, ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ। ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ, ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਹੈ। ਖੂਨ ਜ਼ਿਗਰ ਦੇ ਨਾਲ ਤਾਂ ਜ਼ਫਰਨਾਮਾ, ਤੇਰੀ ਕਲਮ ਨੂੰ ਘੜਨਾ ਪੈ ਸਕਦਾ ਹੈ। ਪਰ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬਿਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ, ਜੇਕਰ ਅੱਗ ਤੇ ਚੜੇ ਤਾਂ ਚੜਨ ਦੇਵੀਂ। ਸਾਡੇ ਮੜੀ ਤੇ ਉੱਗੇ ਹੋਏ ਘਾਹ ਅੰਦਰ, ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ। ਐਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜੀ ਜ਼ਹਿਰ ਨਾ ਪੀ ਸਕਦੇ। ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਅਜਿਹੀ ਨਾ ਜੀ ਸਕਦੇ। ਸੋ ਇਹ ਹੈ ਰਿਜ਼ੋਲਵ ਕਿ ਭਾਈ ਨੋ ਮੈਟਰ ਕਿੰਨੇ ਡੈਮੇਜ ਹੁੰਦੇ ਨੇ, ਅਲਟੀਮੇਟਲੀ ਅਜੀਤ, ਜੁਝਾਰ, ਜ਼ੋਰਾਵਰ, ਫਤਿਹ, ਇਹਨਾਂ ਸਾਹਿਬਜ਼ਾਦਿਆਂ ਦੀ ਸਪਿਰਿਟ ਜਿਹੜੀ ਅਜੀਤ ਇਹ ਸਿਖਾਉਂਦੇ ਨੇ ਕਿ ਵੀ ਜਿਹੜਾ ਪੁਰਾਣੇ ਇੱਕ ਰਾਈਟ ਅਪ ਸੀ ਕਿ ਨਾਮ ਕਾ ਅਜੀਤ ਹੂੰ, जीता ना जाऊंगा, अगर जीता गया तो फिर लौट के ना आऊंगा, कि शहीदी होएगी। मैं यही जुझार अजीत वो भरोसा है कि असी अजित हैं, गुरु दा पंथ है, पंथ ने जितना, स्पिरिट साडी जुझार वाली है, ताकत साडियां बाहां दे विच। साहिबजादा जोरावर सिंह उस 9 साल दे बच्चे ने सरहंद दी कंध विच खलो के भरी है, ते 7 साल दा फतेह सिंह कह रहा है कि झोरा ना करियो, उदास ना होयो, अल्टीमेटली फतेह गुरु पंथ दी होनी है। जी राज साहब तुहाडा बहुत बहुत शुक्रिया। स्वागत लेने ब्रेक व्यूअर्स तुसां ने इश्तेदार बने रहना, मिलदे हां छोटे ਜਿਹੇ ब्रेक तो बाद। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ।
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਹੈ ਕਿ ਕਿਸੇ ਦੀਆਂ ਮਜ਼ਹਬੀ ਭਾਵਨਾਵਾਂ ਨੂੰ ਹਰਟ ਕਰਨ ਨੂੰ ਮਜ਼ਹਬੀ ਆਜ਼ਾਦੀ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਸੋ ਪੁਤਿਨ ਅਨੁਸਾਰ ਮੁਸਲਮਾਨਾਂ ਦੇ ਨਬੀ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਕਰਨੀ ਮਜ਼ਹਬੀ ਆਜ਼ਾਦੀ ਦੀ ਤੋਹੀਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦਾ ਪ੍ਰਧਾਨ ਮੰਤਰੀ ਜਿਹੜਾ ਬਾਹਰ ਆ ਕੇ 56 ਇੰਚ ਦਾ ਸੀਨਾ ਦੱਸਣ ਵਾਲਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿੰਦਾ ਜੀ 2014 ਤੋਂ ਹੁਣ ਤੱਕ ਪਿਛਲੇ 7 ਸਾਲ 'ਚ ਇੱਕ ਵੀ ਪ੍ਰੈਸ ਕਾਨਫਰੰਸ ਮੋਦੀ ਨੇ ਨਹੀਂ ਕੀਤੀ ਜਿੱਥੇ ਕਿ ਉਹ ਪੱਤਰਕਾਰਾਂ ਦੇ, ਜਰਨਲਿਸਟ ਦੇ ਸਵਾਲਾਂ ਦਾ ਜਵਾਬ ਦੇ ਸਕੇ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਉਹ ਚਾਈਨਾ ਦਾ ਪ੍ਰੈਜ਼ੀਡੈਂਟ ਹੋਏ, ਰਸ਼ੀਆ ਦਾ ਹੋਏ, ਅਮਰੀਕਾ ਦਾ ਤਾਂ ਕਹਿਣਾ ਹੀ ਕੀ ਹੈ। ਅਮਰੀਕਾ 'ਚ ਤਾਂ ਪ੍ਰੋਪਰ ਉਹਨਾਂ ਦੀ ਵਾਈਟ ਹਾਊਸ ਦਾ ਨੈਟਵਰਕ, ਉਹਨਾਂ ਦੀਆਂ ਪ੍ਰੈਸ ਬਰੀਫਿੰਗਸ ਔਰ ਈਵਨ ਟਰੰਪ, ਇਹਦੇ ਬਾਵਜੂਦ ਕਿ ਟਰੰਪ ਦੀ ਡਿਸਲਾਈਕ ਸੀ ਮੀਡੀਆ ਲਈ, ਉਹ ਇਨਸਲਟ ਵੀ ਕਰਦਾ ਸੀ CNN ਔਰ ਦੂਸਰਿਆਂ ਨੂੰ ਬਾਈ ਨੇਮ ਉਹ ਕਰਦਾ ਸੀ। ਲੇਕਿਨ ਇਹ ਅਮਰੀਕਨ ਡੈਮੋਕ੍ਰੇਸੀ ਦੇ ਨਾਲ ਕਿਸੇ ਡੈਮੋਕ੍ਰੇਸੀ ਜਾਂ ਕਿਸੇ ਦਾ ਕੀ ਮੁਕਾਬਲਾ ਹੈ ਕਿ ਇੱਥੇ ਟਰੰਪ ਦੀ ਆਲਮੋਸਟ ਐਵਰੀ ਡੇ ਕੋਵਿਡ ਦੇ ਦੌਰਾਨ ਤਾਂ ਐਵਰੀ ਡੇ ਵਾਂਗ ਸੀ। ਹਾਲਾਂ ਨਾਲ ਉਹਦੇ ਜਿਹੜੇ ਡਾਕਟਰ ਫੌਚੀ, ਦੂਜਾ ਭਾਵੇਂ ਨੋਕ ਝੋਕ ਵੀ ਹੁੰਦੀ ਸੀ, ਲੇਕਿਨ ਇਹ ਕ੍ਰੈਡਿਟ 'ਚ ਜਾਂਦਾ ਹੈ ਕਿ ਭਾਈ ਕਿਵੇਂ ਤੁਸੀਂ ਕੰਸਰਨ ਲੋਕਾਂ ਦੇ ਕੀ ਨੇ ਉਹਨਾਂ ਨੂੰ ਜ਼ਾਹਰ ਕਰਦੇ ਹੋ, ਉਹਨਾਂ ਨੂੰ ਤੁਸੀਂ ਸਾਹਮਣੇ ਲਿਆਉਂਦੇ ਹੋ। ਲੇਕਿਨ ਮੈਂ ਤਾਂ ਉਹਨਾਂ ਰਜੀਮਸ ਦੀ ਗੱਲ ਕਰਦਾ ਹਾਂ, ਰਸ਼ੀਆ, ਚਾਈਨਾ, ਜਿਹੜੇ ਕਮਿਊਨਿਸਟ ਰਜੀਮ ਨੇ ਜਿਨ੍ਹਾਂ ਬਾਰੇ ਏਥੀਅਸਟ ਕਿ ਰੱਬ ਦੇ ਵਿੱਚ ਯਕੀਨ ਨਾ ਰੱਖਣ ਵਾਲੀ ਉਹਨਾਂ ਦੀ ਕੋਈ ਸਟੇਟ ਰਿਲੀਜਨ ਨਹੀਂ ਹੈ, ਲੇਕਿਨ ਇਹ ਉਹਨਾਂ ਦੇ ਕ੍ਰੈਡਿਟ 'ਚ ਜਾਂਦਾ ਹੈ। ਸ਼ੀ ਜਿਨਪਿੰਗ ਵੀ ਫੀਅਰਲੈਸਲੀ, ਭਾਵੇਂ ਉਹ ਵੈਸਟ ਨੂੰ ਜਾਂ ਦੂਸਰਿਆਂ ਨੂੰ ਸੂਟ ਨਾ ਕਰਦਾ ਹੋਏ ਉਹਨਾਂ ਦਾ ਜਿਹੜਾ ਸਿਸਟਮ, ਲੇਕਿਨ ਉਹ ਫੇਸ ਕਰਦੇ ਨੇ ਔਰ ਬਿਲਕੁਲ ਖੁੱਲ੍ਹ ਕੇ ਆਪਣੇ ਸਿਸਟਮ ਨੂੰ ਡਿਫੈਂਡ ਕਰਦੇ ਨੇ। ਔਰ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ, ਜਿਸ ਦਾ ਇਹ ਡ੍ਰੀਮ ਹੈ ਕਿ ਇਹ ਰਸ਼ੀਆ ਜਿਹੜਾ ਕਦੇ ਸੋਵੀਅਤ ਯੂਨੀਅਨ ਸੀ 1999 ਤੱਕ, ਜਿਸ ਨੂੰ ਵੈਸਟ ਨੇ ਉਹਨਾਂ ਦੇ ਕਹਿਣ ਮੁਤਾਬਕ ਸਾਜ਼ਿਸ਼ ਤਹਿਤ ਤੋੜਿਆ, ਔਰ ਪੁਤਿਨ ਨੇ ਇਹ ਕਿਹਾ ਕਿ ਅਜੇ ਵੀ ਇਹ ਅੱਗੋਂ ਰਸ਼ੀਆ ਨੂੰ ਤੋੜਨਾ ਚਾਹੁੰਦੇ ਨੇ। ਇਹਨਾਂ ਨੂੰ ਲੱਗਦਾ ਕਿ ਰਸ਼ੀਆ ਇਜ਼ ਟੂ ਬਿਗ, ਔਰ ਇਹੀ ਕਾਰਨ ਹੈ ਕਿ ਪੁਤਿਨ ਨੇ ਉਹ ਯੂਕਰੇਨ ਦਾ ਮੁੱਦਾ ਹੋਏ, ਉਸ ਤੋਂ ਪਹਿਲਾਂ ਕ੍ਰੀਮੀਆ ਦਾ, ਇਹਨਾਂ ਮੁੱਦਿਆਂ ਦੇ ਉੱਤੇ ਸਖਤ ਸਟੈਂਡ ਲਿਆ ਹੋਇਆ। ਔਰ ਹੁਣ ਵੀ ਉਹਨਾਂ ਨੇ ਕਿਹਾ ਯੂਕਰੇਨ, ਔਰ ਈਵਨ ਉਹਨਾਂ ਨੇ ਉਹਦੇ ਫਿਨਲੈਂਡ ਵੀ ਐਡ ਕੀਤਾ ਹੈ ਕਿ ਇਹਨਾਂ ਨੂੰ ਮੈਂ ਨੈਟੋ ਦਾ ਮੈਂਬਰ ਨਹੀਂ ਬਣਨ ਦੇਣਾ, ਔਰ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ 7-8 ਜਨਵਰੀ ਕਿ ਕਿੰਨੇ ਤੱਕ ਕਿ ਤੁਸੀਂ ਦੱਸੋ ਵੈਸਟ ਨੂੰ ਔਰ ਨੈਟੋ ਨੂੰ। ਲੇਕਿਨ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਔਰ ਉਹ ਇਹ ਹੈ ਕਿ ਪੁਤਿਨ ਇੱਕ ਕਾਨਫਰੰਸ, ਬਾਕੀ ਤਾਂ ਉਹ ਜਿੱਥੇ ਜਾਂਦਾ ਹੈ ਫੇਸ ਕਰਦਾ ਹੈ ਮੀਡੀਆ ਨੂੰ, ਲੇਕਿਨ ਦਸੰਬਰ ਮਹੀਨੇ ਦੇ ਵਿੱਚ ਇੱਕ ਉਹ ਵਰਲਡ ਵਾਈਡ ਜਿਹਦੇ 'ਚ ਜਰਨਲਿਸਟ ਨੂੰ ਇਨਵਾਈਟ ਕੀਤਾ ਜਾਂਦਾ ਹੈ, ਉਹ ਆਪਣੀ ਐਨੂਅਲ ਕਾਨਫਰੰਸ ਕਰਦਾ ਹੈ। ਔਰ ਇਸ ਵਾਰ ਵੀ 23 ਦਸੰਬਰ ਨੂੰ ਮਾਸਕੋ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਜਿਹਦੇ 'ਚ 500 ਤੋਂ ਜ਼ਿਆਦਾ ਜਰਨਲਿਸਟ ਨੇ ਪਾਰਟਿਸਿਪੇਟ ਕੀਤਾ, ਉਹਨੂੰ ਉਹਨੇ ਐਡਰੈਸ ਕੀਤਾ। ਔਰ ਇਹ ਖਬਰ ਅਹਿਮੀਅਤ ਵਾਲੀ ਸੀ, ਪਿਛਲੇ ਦਿਨਾਂ 'ਚ ਅਸੀਂ ਡਿਸਕਸ ਨਹੀਂ ਕਰ ਸਕੇ, ਪਰ ਮੈਨੂੰ ਇਹ ਲੱਗਾ ਕਿ ਵੀ ਬਹੁਤ ਵਾਰ ਇੱਕ ਪਾਸੇ ਵੈਸਟ, ਜਦੋਂ ਅਸੀਂ ਵੈਸਟ ਕਹਿੰਦੇ ਹਾਂ ਜ਼ਾਹਰ ਹੈ ਉਹਦੇ 'ਚ ਯੂਰਪੀਅਨ ਕੰਟੀਨੈਂਟ ਵੀ ਹੈ ਔਰ ਅਮਰੀਕਾ ਨੂੰ ਵੀ, ਕਈ ਵਾਰ ਤਾਂ ਅਸੀਂ ਨਾਰਥ ਅਮਰੀਕਾ ਨੂੰ ਸੈਪਰੇਟ ਦੇਖਦੇ ਹਾਂ, ਲੇਕਿਨ ਜਦੋਂ ਵੈਸਟ ਕਿਹਾ ਜਾਂਦਾ ਹੈ ਫਿਰ ਇਹੀ ਮੰਨਿਆ ਜਾਏ ਕਿ ਭਾਈ ਦੋ ਕਰੰਟ ਨੇ ਜਿਹੜੇ ਆਈਡੀਓਲੋਜੀਸ ਦੇ, ਇੱਕ ਪਾਸੇ ਮਸ਼ਰਕ ਔਰ ਮਗਰਬ। ਔਰ ਜ਼ਾਹਰ ਹੈ ਜਦੋਂ ਅਲਾਮਾ ਇਕਬਾਲ ਜਾਂ ਉਸ ਸੋਚ ਦੇ ਲੋਕ ਦੋ ਫਿਲਾਸਫੀਜ਼ ਦਾ ਜ਼ਿਕਰ ਕਰਦੇ ਨੇ, ਜਿਹੜੀ ਫਿਲਾਸਫੀ ਅਮਰੀਕਾ ਜਾਂ ਕੈਨੇਡਾ ਵੀ ਫੋਲੋ ਕਰਦੇ ਨੇ, ਫਿਲਸਫਿਕਲੀ ਵੀ ਇਹਦਾ ਬੇਸ ਮਗਰਬੀ ਹੈ, ਜਿਨ੍ਹਾਂ ਦਾ ਅੱਗੋਂ ਆਧਾਰ ਜਿਹੜਾ ਹੈ ਉਹ ਯੂਨਾਨ ਹੈ, ਜਿਸ ਨੂੰ ਗ੍ਰੀਸ ਕਿਹਾ ਜਾਂਦਾ ਹੈ। ਔਰ ਜ਼ਾਹਰ ਹੈ ਮਸ਼ਰਕ ਦੇ ਵਿੱਚ ਈਸਟ, ਉਸ ਦੇ ਵਿੱਚ
ਸਬ ਕੰਟੀਨੈਂਟ ਵੀ ਹੈ, ਚਾਈਨਾ ਵੀ ਹੈ, ਜਾਪਾਨ ਵੀ ਹੈ। ਇਹ ਮਗਰਬ ਵਾਲੇ ਉਸ ਨੂੰ ਕਦੇ ਓਰੀਐਂਟਲਸ ਕਹਿੰਦੇ ਸੀ। ਓਰੀਐਂਟਲ ਉਹਨਾਂ ਨੇ ਖਾਸ ਤੌਰ ਤੇ ਜਰਮਨ, ਚਾਈਨੀਜ਼, ਇੰਡੋ ਚਾਈਨਾ, ਵਿਤਨਾਮੀਜ਼, ਕੰਬੋਡੀਅਨਸ ਜਿਹੜੇ ਨੇ, ਲਾਓਸ, ਇਹਨਾਂ ਦੇ ਲਈ ਸੀ। ਔਰ ਜਦੋਂ ਸਬ ਕੰਟੀਨੈਂਟ ਦੀ ਗੱਲ ਆਉਂਦੀ ਸੀ ਉਹਨੂੰ ਈਸਟ ਇੰਡੀਅਨਸ ਕਹਿੰਦੇ ਸੀ। ਪਰ ਇੱਕ ਡਿਫਰੈਂਟ ਫਿਲਾਸਫੀ ਦੇ ਕਰੰਟ ਨੇ। ਹੁਣ ਜਦੋਂ ਅਸੀਂ ਡੈਮੋਕ੍ਰੇਸੀ ਦੇ ਮਾਡਲ ਦੀ ਗੱਲ ਕਰਦੇ, ਉਹਦੇ 'ਚ ਵੈਸਟ ਨੇ ਲੀਡ ਲਈ, ਜ਼ਾਹਰ ਹੈ ਉਸ ਤੋਂ ਪਹਿਲਾਂ ਨੇਸ਼ਨ ਸਟੇਟ ਦਾ ਕਾਨਸੈਪਟ ਵੀ ਵੈਸਟ ਨੇ ਦਿੱਤਾ। ਇਸ ਗੱਲ ਦਾ ਧਿਆਨ ਰਿਹਾ ਕਿ ਸਭ ਤੋਂ ਜ਼ਿਆਦਾ ਜੇ ਇਨਸਾਨੀਅਤ ਦੀ ਤਬਾਹੀ ਪਿਛਲੀ 20ਵੀਂ ਸਦੀ ਦੇ ਵਿੱਚ 2 ਵਰਲਡ ਵਾਰਸ ਦੇ ਨਾਂ ਥੱਲੇ ਕੀਤੀ ਤਾਂ ਉਹ ਵੀ ਵੈਸਟ ਨੇ ਕੀਤੀ, ਯੂਰਪ ਨੇ ਕੀਤੀ। ਅਮਰੀਕਾ ਪਹਿਲੇ ਵੇਲੇ ਵੀ ਜਿਹੜਾ ਉਹਨਾਂ ਦੇ ਇੱਕ ਧਿਰ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਬ੍ਰਿਟਿਸ਼ ਦੇ ਭੁਗਤਿਆ, ਦੂਸਰੀ ਜੰਗ ਵੇਲੇ ਵੀ ਜੰਗੇ ਅਜ਼ੀਮ 1939 ਤੋਂ 1945 ਪਹਿਲਾ ਅੱਧ ਨਿਊਟਰਲ ਰਿਹਾ, ਫਿਰ ਉਹਨਾਂ ਦੇ ਹੱਕ 'ਚ ਭੁਗਤਿਆ। ਸੋ ਇਹ ਵੈਸਟ ਦਾ ਹਿੱਸਾ ਹੈ। ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਹੋਂਦ 'ਚ ਆਉਂਦੀ ਹੈ। ਔਰ ਕਿਉਂਕਿ ਨਾਜ਼ੀ ਜਰਮਨੀ ਦੇ ਥੱਲੇ ਜਾਂ ਮੁਸੋਲਿਨੀ ਦੇ ਫਾਸ਼ਿਸਟ ਰਜੀਮ ਦੇ ਥੱਲੇ ਇਟਲੀ ਦੇ ਵਿੱਚ, ਇਸੇ ਤਰ੍ਹਾਂ ਜਾਪਾਨ ਦੇ ਵਿੱਚ ਇੱਕ ਆਪਣੇ ਕਿਸਮ ਦਾ ਇੰਪੀਰੀਅਲਿਜ਼ਮ ਸੀ। ਬ੍ਰਿਟਨ ਜਿਹੜਾ ਕਿ ਦੁਨੀਆ ਦੇ 70 ਤੋਂ ਜ਼ਿਆਦਾ ਮੁਲਕਾਂ ਨੂੰ, ਜਿਹੜੇ ਅੱਜ ਮੁਲਕ ਨੇ, ਕਾਲੋਨੀਜ਼ ਬਣਾ ਕੇ ਬੈਠਾ ਹੋਇਆ ਸੀ, ਉਹਨਾਂ ਦਾ ਆਪਣਾ ਇੰਪੀਰੀਅਲਿਜ਼ਮ ਸੀ। ਔਰ ਯੂਰਪ ਦੀਆਂ ਸਾਰੀਆਂ ਹੀ ਪਾਵਰਸ ਉਹਨਾਂ ਦੇ ਵਿੱਚ, ਫ੍ਰੈਂਚ ਵੀ, ਸਪੈਨਿਸ਼ ਵੀ, ਪੋਰਤੁਗੀਜ਼ ਵੀ, ਨਾਰਵੀਜੀਅਨਸ ਵੀ ਔਰ ਡੱਚ, ਸਾਰੇ ਜਿਹੜੇ ਨੇ ਉਹਨਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੋਇਆ ਸੀ। ਔਰ ਉਸ ਤੋਂ ਬਾਅਦ ਇੱਕ ਸਿਸਟਮ ਜਿਹਦੇ ਥੱਲੇ, ਔਰ ਇਹ ਜਦੋਂ ਅਸੀਂ ਨਾਜ਼ੀਜ਼ਮ ਜਾਂ ਫਾਸ਼ਿਜ਼ਮ ਦੀ ਗੱਲ ਕਰਦੇ ਹਾਂ ਤੇ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਤਾਂ ਦੂਰ ਦੀ ਗੱਲ, ਨਸਲ ਹੀ ਜਿਹੜਾ ਉਹੀ ਇੱਕ ਕ੍ਰਾਈਟੇਰੀਆ ਬਣ ਗਿਆ ਸੀ ਕਿ ਜੇ ਤੁਸੀਂ ਜਿਹੜੀ ਹੈ ਵਾਈਟ ਕਾਕੇਸ਼ੀਅਨ ਨਹੀਂ ਹੋ, ਜੋ ਜਰਮਨ ਦਾ ਜਾਂ ਨਾਜ਼ੀਆਂ ਦਾ ਸਿਧਾਂਤ ਸੀ, ਤੇ ਤੁਸੀਂ ਸੈਕੰਡ ਕਲਾਸ ਸਿਟੀਜ਼ਨ ਹੋ, ਇਨਫੀਰੀਅਰ ਹੋ, ਨੋ ਮੈਟਰ ਤੁਸੀਂ ਵਾਈਟ ਰੇਸ ਵਾਲਿਆਂ ਦੀ ਕ੍ਰਿਸਚੀਅਨਿਟੀ ਨੂੰ ਮੰਨਦੇ ਹੋ, ਪਰ ਤੁਸੀਂ ਜਿਹੜਾ ਉਹ ਘਟੀਆ ਰੇਸ ਹੋ ਔਰ ਤੁਹਾਨੂੰ ਸਬਸਰਵੀਐਂਟ ਹੀ ਹੋਣਾ ਪਏਗਾ। ਔਰ ਇਹੀ ਕਾਰਨ ਯਹੂਦੀਆਂ ਦੀ, ਜਿਪਸੀਆਂ ਦੀ ਔਰ ਦੂਸਰਿਆਂ ਦੀ, ਜਿਹੜੇ ਫਿਰ ਕੱਲਾ ਰੇਸ ਤੱਕ ਮਹਿਦੂਦ ਨਹੀਂ ਰਿਹਾ, ਜਿਹੜਾ ਪੋਲੀਟੀਕਲੀ ਜਾਂ ਰਿਲੀਜੀਅਸਲੀ ਡਾਈਸੈਂਟ ਰੱਖਦੇ ਨੇ, ਉਹਨਾਂ ਦੇ ਵਿੱਚ ਫਿਰ ਰੋਮਨ ਕੈਥੋਲਿਕ ਵੀ ਆ ਗਏ, ਉਹਦੇ ਸਿਵਲ ਲਿਬਰਟੇਰੀਅਨ ਵੀ ਆ ਗਏ, ਕਮਿਊਨਿਸਟ ਵੀ ਆ ਗਏ, ਸਾਰਿਆਂ ਦੀ ਪਰਸੀਕਿਊਸ਼ਨ ਹੋਈ। ਹੁਣ ਉਸ ਸਭ ਚੋਂ ਵੈਸਟ ਦੇ ਵਿੱਚ ਜਿਹੜਾ ਮਾਡਲ UN ਚਾਰਟਰ ਦੇ ਵਿੱਚ ਉਭਰਿਆ, ਜਿਸ ਤੇ ਬੇਸਡ ਇੰਟਰਨੈਸ਼ਨਲ ਲਾਅ ਬਣੇ, ਜਿਸ ਤੇ ਬੇਸਡ ਜਨੀਵਾ ਪ੍ਰੋਟੋਕੋਲ ਸਾਹਮਣੇ ਆਏ, ਜਨੀਵਾ ਕਨਵੈਨਸ਼ਨਸ ਹੋਈਆਂ, ਉਹਦੇ 'ਚ ਫਰੀडम ਦਾ ਕਾਨਸੈਪਟ, ਫਰੀडम ਆਫ ਰਿਲੀਜਨ, ਹੁਣ ਬੜਾ ਖੂਬਸੂਰਤ ਕਾਨਸੈਪਟ ਹੈ ਕਿ ਭਾਈ ਇਹ ਸਿੱਖੀ ਦੇ ਹਵਾਲੇ ਨਾਲ ਤਾਂ ਅਸੀਂ ਇਹ ਮੰਨ ਕੇ ਹੀ ਤੁਰਦੇ ਹਾਂ ਕਿ ਭਾਈ ਕਿਸ ਨੇ ਕੀ ਮਜ਼ਹਬ ਮੰਨਣਾ, ਉਸ ਦੀ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਕੋਈ ਸਟੇਟ ਤੁਹਾਡੇ ਸਿਰ ਤੇ ਤਲਵਾਰ ਲਟਕਾ ਕੇ ਕਹੇ ਕਿ ਤੁਸੀਂ ਇਹ ਮੰਨਣਾ ਤੇ ਇਹ ਨਹੀਂ ਮੰਨਣਾ, ਇਹੀ ਸੀ ਜਿਹਦੇ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਮੁਗਲਿਆ ਸਾਮਰਾਜ ਦੇ ਨਾਲ ਟੱਕਰ ਲਈ। ਔਰ ਅਸੀਂ ਜਦੋਂ 18ਵੀਂ ਸਦੀ ਦੇ ਇਤਿਹਾਸ ਦੀ ਗੱਲ ਕਰਦੇ, ਰਿਲੀਜੀਅਸ ਫਰੀडम ਦੇ ਲਈ ਜਿੰਨੀ ਕੀਮਤ ਇਸ ਛੋਟੀ ਜਿਹੀ ਕੌਮ ਨੇ ਚੁਕਾਈ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਹਾਲਾਂਕਿ ਹਰ ਕੌਮ ਦੀ ਆਪਣੀ ਜਿਹੜੀ ਹੈ ਫਖਰ ਵਾਲੀ ਹਿਸਟਰੀ ਹੈ, ਲੇਕਿਨ ਮੈਂ ਰਿਲੀਜੀਅਸ ਪਰਸੀਕਿਊਸ਼ਨ ਦੀ ਗੱਲ ਕਰਦਾ ਕਿ ਅਸੀਂ ਤਾਂ 3 ਸਦੀਆਂ 'ਚ 3-4 ਰਜੀਮਸ ਦੇ ਨਾਲ ਜਿਹੜੇ ਹੈ ਜਾ ਕੇ ਟਕਰਾ ਗਏ। ਲੇਕਿਨ ਰਿਲੀਜੀਅਸ ਫਰੀडम ਦੀ ਲਾਈਨ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਹੜੇ ਪ੍ਰੋਫਿਟ ਨੇ, ਮੈਂ ਸਮਝਦਾ ਇਸ ਰਿਲੀਜੀਅਸ ਫਰੀडम ਔਰ ਮਾਰਟੀਅਰ ਨੇ, ਜਿਨ੍ਹਾਂ ਨੇ ਫਰਮਾਇਆ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਫੀਅਰ ਨਨ ਸਕੇਅਰ ਨਨ, ਕਿਸੇ ਨੂੰ ਡਰ ਦੇਣਾ ਨਹੀਂ ਹੈ ਔਰ ਕਿਸੇ ਦਾ ਡਰ ਮੰਨਣਾ ਵੀ ਨਹੀਂ ਹੈ। ਇਹੀ ਮੁੱਢਲੀਆਂ ਆਜ਼ਾਦੀਆਂ ਦਾ ਕਾਨਸੈਪਟ ਹੈ। ਹੁਣ ਇੱਥੇ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਫੋਰਸ ਨਾ ਕਰੋ ਕਿ ਉਹ ਤੁਹਾਡੇ ਧਰਮ ਜਾਂ ਤੁਹਾਡੇ ਵੇ ਆਫ ਲਾਈਫ 'ਚ ਆਏ। ਦੂਸਰਾ ਪਾਸਾ ਹੈ ਜਿਹੜੀ ਟਰੂ ਰਿਲੀਜੀਅਸ ਫਰੀडम ਹੈ ਔਰ ਸਿੱਖੀ ਦਾ ਜਿਹੜਾ ਜੁਜ਼ ਹੈ, ਉਹ ਹੈ ਰਿਸਪੈਕਟ ਫॉर ਦਾ ਅਦਰਸ ਬਿਲੀਫਸ। ਤੁਹਾਡੇ ਨਾਲ ਤੁਸੀਂ ਭਾਵੇਂ ਉਹਦੇ ਨਾਲ ਸਹਿਮਤੀ ਨਹੀਂ ਰੱਖਦੇ, ਉਹਨੂੰ ਤੁਸੀਂ ਕਨਵਰਟ ਵੀ ਨਹੀਂ ਕਰਨਾ ਹੈ ਕਿਸੇ ਜ਼ੋਰ ਦੇ ਨਾਲ, ਪਰ ਨਾਲ ਦੀ ਨਾਲ ਉਸ ਨੂੰ ਤੁਸੀਂ ਰਿਡੀਕਿਊਲ ਵੀ ਨਹੀਂ ਕਰਨਾ ਹੈ। ਉਸ ਦਾ ਤੁਸੀਂ
ਜਿਹੜਾ ਹੈ ਉਹ ਉਸ ਨੂੰ ਪ੍ਰੋਪਰ ਰਿਸਪੈਕਟ ਦੇਣਾ। ਅੱਛਾ ਹੁਣ ਵੈਸਟ ਦੀ ਫਰੀडम ਜਿਹੜੀ ਖਾਸ ਤੌਰ ਤੇ ਜਿਹਨੇ ਬਹੁਤ ਸਾਰੇ ਜੋ ਇਹਨਾਂ ਦੀਆਂ ਮਰਜ਼ਾਂ ਨੇ ਬਿਮਾਰੀਆਂ ਨੇ ਉਹਦਾ ਵੀ ਉਹ ਕਾਰਨ ਬਣੀ, ਪਰ ਉਹਦਾ ਇੱਕ ਪਾਰਟ ਜਿਹੜਾ ਅਸੀਂ ਦੇਖਿਆ ਖਾਸ ਤੌਰ ਤੇ ਉਹ ਸਿੱਖ ਵੀ ਫੇਸ ਕਰਦੇ ਨੇ। ਜਦੋਂ ਪੱਗ ਦਾ ਇਸ਼ੂ ਹੋਏ, ਕਿਰਪਾਨ ਦਾ ਹੋਏ, ਕਕਾਰਾਂ ਦਾ ਹੋਏ, ਕਿਵੇਂ ਕੱਲੀ ਕੱਲੀ ਥਾਂ ਤੇ ਜਿਹੜਾ ਉਹ ਸਾਨੂੰ ਆਪਣੇ ਹੱਕਾਂ ਲਈ ਲੜਨਾ ਪੈਂਦਾ। ਪਰ ਕੁੱਲ ਮਿਲਾ ਕੇ ਕਿਉਂਕਿ ਸਾਡੀ ਗਿਣਤੀ ਵੀ ਥੋੜੀ ਹੈ ਔਰ ਜੇ ਮੁੱਖ ਟੱਕਰ ਔਰ ਵੈਸਟਰਨ ਮਾਈਂਡਸੈਟ ਦੇ ਵਿੱਚ ਸਾਈਕੋ ਹਿਸਟਰੀ ਵੀ ਕਰੂਸੇਡਰਸ ਔਰ ਦੂਸਰਿਆਂ ਦੀ ਹੈ, ਤੇ ਇੱਕ ਰੁਝਾਨ ਜਿਹੜਾ ਇਸ ਰਿਲੀਜੀਅਸ ਫਰੀडम ਦੇ ਨਾਂ ਥੱਲੇ ਦੇਖਣ ਚ ਆਇਆ ਉਹ ਹੈ ਕਿ ਕਿਵੇਂ ਨਬੀ ਮੁਹੰਮਦ ਸਾਹਿਬ ਉਹਨਾਂ ਨੂੰ ਲੈ ਕੇ ਡੈਨਮਾਰਕ ਤੋਂ ਇਹ ਸ਼ੁਰੂ ਹੁੰਦਾ ਹੈ, ਕੈਰੀਕੇਚਰ ਬਣਾਏ ਜਾਂਦੇ ਨੇ, ਉਹਨੂੰ ਫਿਰ ਜਦੋਂ ਪ੍ਰੋਟੈਸਟ ਹੁੰਦਾ ਹੈ ਵਾਇਲੈਂਸ ਉਹਨੂੰ ਫਿਰ ਰਿਪੀਟ ਕੀਤਾ ਜਾਂਦਾ ਹੈ, ਫਿਰ ਵਾਇਲੈਂਸ ਹੁੰਦੀ ਹੈ ਔਰ ਉਹਨੂੰ ਫਰਾਂਸ ਔਰ ਡੈਨਮਾਰਕ ਔਰ ਦੂਸਰੇ ਸਾਰੇ ਔਰ ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਬਾਕੀ ਨੇ ਉਹ ਇਹਦੇ ਥੱਲੇ ਕਿ ਜੀ ਇਹ ਤਾਂ ਸਾਡਾ ਹੱਕ ਹੈ, ਫਰੀडम ਹੈ, ਰਿਲੀਜੀਅਸ ਫਰੀडम ਹੈ, ਅਸੀਂ ਜਿਹਨੂੰ ਮਰਜ਼ੀ ਰਿਡੀਕਿਊਲ ਕਰੀਏ, ਜਿਹਦਾ ਮਰਜ਼ੀ ਕਰੀਏ। ਹਾਲਾਂਕਿ ਇਸ ਗੱਲ ਦਾ ਕ੍ਰੈਡਿਟ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੂੰ ਜਾਂਦਾ ਹੈ ਕਿ ਵੀ ਉਹਨਾਂ ਨੇ ਜਦੋਂ 2019 ਦੇ ਵਿੱਚ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ, ਇੱਥੇ ਉਹਨਾਂ ਨੇ ਜਿੱਥੇ ਬਾਕੀ ਇਸ਼ੂ ਕਸ਼ਮੀਰ ਔਰ ਦੂਸਰਾ ਲਿਆਂਦਾ, ਉਹਨਾਂ ਨੇ ਇਸਲਾਮੋਫੋਬੀਆ ਦੇ ਥੱਲੇ ਕਿ ਕਿਵੇਂ ਜਿਹੜਾ ਜਿੱਥੇ ਪ੍ਰੋਫਿਟ ਦੇ ਲਈ ਇਨਸਲਟਿੰਗ ਲਾਈਨ ਲਈ ਜਾਂਦੀ ਹੈ ਉੱਥੇ ਕਿਸੇ ਵੀ ਘਟਨਾ ਨੂੰ ਮਜ਼ਹਬ ਦੇ ਨਾਲ ਜੋੜ ਕੇ ਰੈਡੀਕਲ ਇਸਲਾਮ ਜੋ ਉੱਥੇ ਹਿੰਦੂਤਵੀ ਕਰਦੇ ਨੇ, ਸਿੱਖ ਆਤੰਕਵਾਦੀ, ਸਿੱਖ ਅਲਗਾਵਵਾਦੀ, ਸਿੱਖ ਉਗਰਵਾਦੀ, ਔਰ ਇਹ ਰੁਝਾਨ ਇੱਥੇ ਇਸਲਾਮ ਦੇ ਨਾਲ ਹੁੰਦਾ ਹੈ ਕਿ ਭਾਈ ਇਹ ਫੇਅਰ ਨਹੀਂ ਹੈ। ਔਰ ਉਹਨਾਂ ਨੇ ਰਿਪੀਟਡਲੀ ਇਹ ਕਿਹਾ, ਹੁਣ ਵੀ ਜਿਹੜੀ ਇਸਲਾਮਾਬਾਦ ਦੇ ਵਿੱਚ OIC ਦੀ ਮੀਟਿੰਗ ਜਿਹਦੇ 'ਚ 5 ਵੱਡੀਆਂ ਪਾਵਰਸ ਦੇ ਨੁਮਾਇੰਦੇ ਵੀ ਸੀ, ਉਹਨਾਂ ਨੇ ਕਿਹਾ ਕਿ ਭਾਈ ਤੁਹਾਨੂੰ ਇਹ ਸੈਂਸਿਟੀਵਿਟੀ ਸਮਝਣੀ ਹੋਏਗੀ ਮੁਸਲਮਾਨਾਂ ਦੇ ਕਿ ਭਾਈ ਪ੍ਰੋਫਿਟ ਪ੍ਰਤੀ ਔਰ ਬਾਕੀ ਜਿਹੜੀਆਂ ਪ੍ਰੈਕਟਿਸਿਸ ਨੇ ਉਹਨਾਂ ਪ੍ਰਤੀ ਸਾਡੀਆਂ ਕੀ ਭਾਵਨਾਵਾਂ ਨੇ। ਪਰ ਮੈਂ ਸਮਝਦਾ ਵੀ ਜਿਹੜੀ ਇੱਕ ਚੰਗੀ ਗੱਲ ਹੈ ਜਿੱਥੇ ਅਸੀਂ ਰਸ਼ੀਆ ਜਾਂ ਚਾਈਨਾ, ਔਰ ਮੈਂ ਗੱਲ ਹੁਣ ਰਸ਼ੀਆ ਦੇ ਕੰਟੈਕਸਟ ਕਰ ਰਹੇ ਹਾਂ, ਜਿਨ੍ਹਾਂ ਨੂੰ ਨਾਸਤਕ ਮੁਲਕ ਕਿਹਾ ਜਾਂਦਾ, ਜਿਨ੍ਹਾਂ ਦੀ ਲਫ਼ਜ਼ ਕਾਫਰ ਹੁੰਦਾ ਹੈ, ਨਾਨ ਬਿਲੀਵਰਸ, ਕਮਿਊਨਿਜ਼ਮ ਦੀ ਆਈਡੀਓਲੋਜੀ ਕਾਰਲ ਮਾਰਕਸ ਦੀ ਤਾਂ ਇਹੀ ਹੈ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਿਸ। ਪਰ ਕੀ ਇਹ ਹੈਰਾਨੀ ਨਹੀਂ ਕਿ ਉਸ ਏਥੀਇਸਟ ਮੁਲਕ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ 500 ਜਰਨਲਿਸਟ ਵਾਲੀ ਉਸ ਪ੍ਰੈਸ ਕਾਨਫਰੰਸ 'ਚ ਵੈਸਟ ਨੂੰ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਉਹ ਆਪਣੇ ਆਪ ਨੂੰ ਬਾਪ ਕਹਿੰਦੇ ਨੇ, ਉਹਨਾਂ ਨੂੰ ਇਹ ਨਸੀਹਤ ਦੇ ਰਿਹਾ ਹੈ ਕਿ ਭਾਈ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ ਕਿ ਭਾਈ ਇਹ ਜਿਹੜੀ ਰਿਲੀਜੀਅਸ ਫਰੀडम ਦੇ ਨਾਂ ਥੱਲੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਸੈਡ insulting Prophet Muhammad is a violation of freedom of religion and a violation of the holy feelings of people who profess Islam। ਹੁਣ ਇਹ ਉਹਨਾਂ ਨੂੰ ਦੱਸ ਰਿਹਾ ਹੈ ਕਿ ਵੀ ਇਹ ਤੁਹਾਡਾ ਜਦੋਂ ਤੁਸੀਂ ਇਸ ਕਿਸਮ ਦੀ ਇਨਸਲਟ ਕਰਦੇ ਹੋ ਤੇ ਇਹ ਵਾਇਲੇਸ਼ਨ ਹੈ ਰਿਲੀਜੀਅਸ ਫਰੀडम ਦੀ, ਔਰ this freedom should have in its basis respect for everyone whose feelings can be affected। ਉਹਨਾਂ ਨੇ ਕਿਹਾ ਕਿ ਇਹ ਹਰ ਇੱਕ ਦੇ ਲਈ ਰਿਸਪੈਕਟ ਹੋਏ, ਇਸ ਗੱਲ ਦਾ ਧਿਆਨ ਰੱਖੋ ਕਿ ਕਿਹਨਾਂ ਐਗਜ਼ੈਕਟ ਸ਼ਬਦ ਨੇ, what are insults against Prophet Muhammad? Is this creative freedom? I think not. This is a violation of freedom of religion and a violation of holy feelings of people who profess Islam, and this brings to life other even more acute and extremist manifestations। ਕਿ ਵੀ ਜੇ ਤੁਸੀਂ ਐਵੇਂ ਕਰੋਗੇ ਉਹਦਾ ਰਿਐਕਸ਼ਨ ਕੀ ਹੋਏਗਾ, ਉਹਦੀਆਂ ਅੱਗੋਂ ਮੈਨੀਫੈਸਟੇਸ਼ਨਸ ਕੀ ਹੋਣਗੀਆਂ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਨਾਜ਼ੀ ਜਰਮਨੀ ਜਾਂ ਹਿਟਲਰ ਨੂੰ ਜਿਹੜੇ ਯੂਲੋਜਾਈਜ਼ ਕਰਦੇ ਨੇ ਉਹ ਵੀ ਸ਼ਰਮ ਕਰੋ ਕਿ ਭਾਈ ਕਿੰਨੇ ਲੋਕ ਮਰੇ ਉਸ ਆਈਡੀਓਲੋਜੀ ਦੀ। ਪਰ ਮੈਂ ਸਮਝਦਾ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਵਲਾਡੀਮੀਰ ਪੁਟਿਨ ਦੀ ਲਾਈਨ ਇਹਨਾਂ ਦੇ ਨੂੰ ਸ਼ੀਸ਼ਾ ਦਿਖਾਣਾ ਕਿ ਰਿਲੀਜੀਅਸ ਫਰੀडम ਦਾ ਅਰਥ ਸਮਝੋ। ਔਰ ਅਸੀਂ ਸਮਝਦੇ ਹਾਂ ਕਿ ਭਾਈ ਪੁਤਿਨ ਨੇ ਇਹ ਕਿਹਾ ਬਿਲਕੁਲ ਠੀਕ ਕਿਹਾ। ਈਵਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਵੀ ਪੁਤਿਨ ਦਾ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ
ਠੀਕ ਸਟੈਂਡ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਦੁਨੀਆ ਦੇ 1 ਬਿਲੀਅਨ ਤੋਂ ਜ਼ਿਆਦਾ ਕੈਥੋਲਿਕ ਈਸਾਈਆਂ ਦੇ ਮੁਖੀ ਪੋਪ ਫ੍ਰਾਂਸਿਸ ਨੇ ਵੈਟੀਕਨ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਟਲੀ ਦੇ ਈਸਾਈਆਂ ਵਿੱਚ ਘਟ ਰਹੀ ਜਨਮਦਰ ਇੱਕ ਭਿਆਨਕ ਟ੍ਰੈਜਡੀ ਵਾਂਗ ਹੈ ਅਤੇ ਇਸ ਨਾਲ ਇਟਲੀ ਮੁਲਕ ਨੂੰ ਖਤਰਾ ਹੈ। ਸੋ ਵਿਊਅਰਸ ਵੇਖਣ ਵਾਲੀ ਗੱਲ ਇਹ ਹੈ ਕਿ ਸਿੱਖ ਪਰਿਵਾਰਾਂ ਵਿੱਚ ਜਿਹੜਾ ਹੁਣ ਇੱਕ ਬੱਚਾ ਪੈਦਾ ਕਰਨ ਦਾ ਰੁਝਾਨ ਬਣਿਆ ਹੋਇਆ ਹੈ ਕਿ ਇਹ ਸਿੱਖ ਕੌਮ ਦੀ ਹੋਂਦ ਲਈ ਖਤਰਾ ਨਹੀਂ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਲੀਫੋਰਨੀਆ ਸਾਡੇ ਇੱਕ ਵੀਰ ਨੇ ਬੜੇ ਅਵੇਅਰ ਆਪ ਵੀ ਹੁੰਦੇ ਨੇ, ਖੁਦ ਵੀ ਪ੍ਰਚਾਰ ਕਰਦੇ ਰਹੇ ਨੇ, ਹੁਣ ਵੀ ਕਰਦੇ ਨੇ। ਉਹਨਾਂ ਨੇ ਅਕਸਰ ਜਦੋਂ ਮਿਲਣਾ ਤੇ ਸ਼ੁਰੂ 'ਚ ਉਹਨਾਂ ਨੇ ਕਹਿਣਾ ਕਿ ਜੀ ਇਹ ਜਿਹੜਾ ਰੁਝਾਨ ਅੱਜ ਸਿੱਖਾਂ ਦੇ ਵਿੱਚ ਹੈ, ਬੱਚੇ ਬਹੁਤ ਘੱਟ ਪੈਦਾ ਕਰਨ ਦਾ, ਪਹਿਲਾਂ ਤਾਂ ਪੰਜਾਬ ਦੇ ਵਿੱਚ ਜ਼ੋਰ ਲਾਇਆ ਫੈਮਿਲੀ ਪਲੈਨਿੰਗ ਮਹਿਕਮੇ ਨੇ, ਸੈਂਟਰ ਗਵਰਨਮੈਂਟ ਨੇ 47 ਤੋਂ ਇੱਕਦਮ ਬਾਅਦ ਸਭ ਤੋਂ ਜ਼ਿਆਦਾ ਜ਼ੋਰ ਪੰਜਾਬ 'ਚ ਰਿਹਾ ਹਮ ਦੋ ਹਮਾਰੇ ਦੋ ਦੇ ਥੱਲੇ ਜੀ। ਔਰ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਆਬਾਦੀ ਸਾਡੀ ਘਟਣੀ ਸ਼ੁਰੂ ਹੋਈ। ਫਿਰ 2 ਵਾਲਾ ਕੰਮ ਵੀ ਮੁੱਕ ਗਿਆ। ਹੁਣ ਜਿਹੜਾ ਰੁਝਾਨ ਅਸੀਂ ਕੁਛ ਅਰਸੇ ਤੋਂ ਦੇਖ ਰਹੇ ਹਾਂ, ਈਵਨ ਫਿਰ ਇਹ ਹੋਇਆ ਕਿ ਜੀ ਜੇ ਇੱਕ ਲੜਕਾ ਹੋ ਗਿਆ, ਪਹਿਲਾਂ 2 ਤੱਕ ਉਹੀ ਪਹੁੰਚਦੇ ਨੇ ਜੇ ਪਹਿਲੀ ਲੜਕੀ ਹੋਏ, ਅਦਰਵਾਈਜ਼ ਹੁੰਦਾ ਜੀ ਸਾਨੂੰ ਇੱਕ ਹੀ ਜਿਹੜਾ ਹੈ ਉਹ ਕਾਫੀ ਹੈ ਜੀ। ਔਰ ਹੁਣ ਤਾਂ ਈਵਨ ਕੁਛ ਰੁਝਾਨ ਜਿਹੜੇ ਨੇ ਜਿਉਂ-ਜਿਉਂ ਇਹ ਕਰੀਅਰ ਓਰੀਐਂਟਡ ਸਾਡੇ ਮੁੰਡੇ ਕੁੜੀਆਂ ਹੁੰਦੇ ਜਾਂਦੇ ਨੇ, ਲੇਟ ਉਮਰ ਤੱਕ ਵਿਆਹ ਨਾ ਕਰਨਾ ਔਰ ਫਿਰ ਇਕੱਲੇ ਰਹਿਣ ਦੀ ਵੀ ਲਾਈਨ ਕਿ ਜਿਹਦੇ ਥੱਲੇ ਕਿ ਵਿਆਹ 'ਚ ਕੀ ਰੱਖਿਆ, ਇਹ ਵੈਸਟ ਨੇ ਇਹਨਾਂ ਸਾਰਿਆਂ ਨੂੰ ਅਜਮਾ ਕੇ ਇਹਨਾਂ ਰੁਝਾਨਾਂ ਨੂੰ ਦੇਖ ਲਿਆ। ਸਾਡੇ ਵੀ ਕਈ ਜਿਹੜੇ ਕਦੇ ਓਸ਼ੋ ਰਜਨੀਸ਼ ਤੋਂ ਪ੍ਰਭਾਵਿਤ ਹੋਏ, ਕਦੇ ਵੈਸਟ ਦੀ ਜਿਹੜੀ ਹੈ ਫ੍ਰੀ ਸੈਕਸ ਔਰ ਹਿੱਪੀ ਕਲਚਰ 60s ਦਾ, ਜਿਹੜੇ ਉੱਥੇ ਜਾ ਕੇ ਮੁਫਤ ਭੰਗ ਮਿਲਦੇ ਸੀ, ਦਮ ਮਾਰੋ ਦਮ, ਤੇ ਇਸ ਸਾਰੇ ਦੇ ਥੱਲੇ ਉਦੋਂ ਵੀ ਭਾਰਤ ਦੇ ਵਿੱਚ ਉਹਦਾ ਥੋੜ੍ਹਾ ਬਹੁਤ ਅਸਰ ਦੇਖਿਆ ਗਿਆ। ਲੇਕਿਨ ਅਸੀਂ ਦੇਖਦੇ ਹਾਂ ਕਿ ਅਮਰੀਕਾ ਵਰਗਾ ਮੁਲਕ ਜਾਂ ਦੂਸਰੇ ਜਿਹੜੇ ਨੇ ਇਹ ਇੱਕ ਕੋਈ ਕਰਦੇ ਨੇ, ਫਿਰ ਉੱਥੋਂ ਜਿਹਨੂੰ ਕਹਿੰਦੇ ਨੇ ਕਿ ਮੱਛੀ ਜਿਹੜੀ ਹੈ ਉਹ ਪੱਥਰ ਚੱਟ ਕੇ ਮੁੜ ਆਉਂਦੀ ਹੈ, ਇਹ ਮੁੜ ਆਉਂਦੇ ਨੇ। ਔਰ ਅਸੀਂ ਦੇਖਦੇ ਹਾਂ ਵੀ 60s ਦੀ ਜਿਹੜੀ ਹਿੱਪੀ ਮੂਵਮੈਂਟ ਸੀ ਜਿਹਦੇ 'ਚ ਮੈਰਿਜ ਇੰਸਟੀਟਿਊਸ਼ਨ ਦੂਜੇ ਤੀਜੇ ਨੂੰ ਖਤਮ ਕਰੋ, ਉਹ 90s ਤੱਕ ਪਹੁੰਚਦੇ ਆ। ਇਹਨਾਂ ਦੇ ਸੋਸ਼ੋਲੋਜਿਸਟ, ਇਹਨਾਂ ਦੇ ਦੂਜੇ, ਉਹਨਾਂ ਨੇ ਕਿਹਾ ਨਹੀਂ, ਫੈਮਿਲੀ ਬਹੁਤ ਇੰਪੋਰਟੈਂਟ ਹੈ। ਪਰਿਵਾਰ 'ਚ ਇਹਨਾਂ ਨੇ ਦੇਖਿਆ ਕਿ ਭਾਈ ਇਹ ਜਿਹੜਾ ਸਿੰਗਲ ਮਦਰਹੁੱਡ ਕਿੰਨਾ, ਉਹਦੇ ਅੱਗੋਂ ਕੀ ਪ੍ਰੋਬਲਮਸ। ਔਰ ਅੱਜ ਵੀ ਤੁਸੀਂ ਸੁਸਾਇਟੀ 'ਚ ਮਾਸ ਸ਼ੂਟਿੰਗਸ ਦੇਖਦੇ ਹੋ, ਡੀ ਰੇਂਜ ਦੇਖਦੇ ਹੋ, ਦਿਮਾਗੀ ਤਵਾਜ਼ਨ। ਸੋ ਇਹ ਹੌਲੀ ਇਹਨਾਂ ਦੀ ਸੁਸਾਇਟੀ ਨੂੰ ਕਿ ਭਾਈ ਪਰਿਵਾਰ ਦੇ ਵਿੱਚ ਜਿਹੜਾ ਫੈਮਿਲੀ ਗ੍ਰਸਤ ਜ਼ਰੂਰੀ ਹੈ। ਬੱਚੇ ਬੱਚੀਆਂ ਨੂੰ ਜਿਹੜਾ ਹੈ ਜੇ ਉਹ ਸ਼ੈਲਟਰ ਦੋਨੋਂ ਮਾਂ-ਬਾਪ ਚਾਹੀਦੇ ਨੇ, ਸਿੰਗਲ ਮਦਰ ਰੇਜ਼ ਕਰੇ, ਗੱਲ ਨਹੀਂ ਹੈ ਫਾਦਰ ਕਰੇ। ਸੋ ਇਹ ਵਾਪਸ ਮੁੜਦੇ ਨੇ। ਲੇਕਿਨ ਅਨਫੋਰਚੂਨੇਟਲੀ ਸਾਡਾ ਇੱਕ ਤਬਕਾ ਇਹਨਾਂ ਨੂੰ ਹਰ ਇਸ਼ੂ ਦੇ ਉੱਤੇ ਹੀ
ਆਪਣਾ ਰੋਲ ਮਾਡਲ ਸਮਝ ਕੇ ਇਹਨਾਂ ਦੇ ਪਿੱਛੇ ਦੌੜਦਾ ਹੈ। ਪਰ ਮੈਂ ਇਹ ਖਬਰ ਜਦੋਂ ਦੇਖੀ ਮੈਂ ਕਿਹਾ ਕਿ ਭਾਈ ਈਵਨ ਪੋਪ ਨੂੰ ਫਿਕਰ ਪੈ ਗਿਆ ਆਪਣੀ ਆਬਾਦੀ ਦਾ। ਹੁਣ ਦੁਨੀਆ 'ਚ ਸਭ ਤੋਂ ਵੱਡਾ ਧਰਮ ਈਸਾਈ ਨੇ, 2 ਬਿਲੀਅਨ ਤੋਂ ਜ਼ਿਆਦਾ ਇਹਨਾਂ ਦੀ ਆਬਾਦੀ, ਔਰ ਕੱਲੇ 1 ਬਿਲੀਅਨ ਦੇ ਨੇੜੇ ਤੇੜੇ, ਕਈ ਵਾਰੀ 800 ਮਿਲੀਅਨ ਕੋਟ ਹੁੰਦਾ ਹੈ, 1 ਬਿਲੀਅਨ ਦੇ ਨੇੜੇ ਤੇੜੇ ਕੈਥੋਲਿਕਸ ਨੇ ਜਿਨ੍ਹਾਂ ਦਾ ਹੈੱਡ ਜਿਹੜਾ ਹੈ ਉਹ ਪੋਪ ਹੈ। ਔਰ ਇਹ ਪੋਪ ਦਾ ਹੈੱਡਕੁਆਟਰ ਵੈਟੀਕਨ ਦੇ ਵਿੱਚ ਹੈ। ਵੈਟੀਕਨ ਸੈਮਾਈ ਆਟੋਨਮਸ ਇੱਕ ਰੀਜਨ ਹੈ, ਇਹਨਾਂ ਦੀਆਂ ਆਪਣੀਆਂ ਐਮਬੈਸੀਆਂ ਵੀ ਨੇ ਵੈਟੀਕਨ ਦੀਆਂ UN ਦੇ ਵਿੱਚ, ਪਰ ਵੈਟੀਕਨ ਪੋਲੀਟੀਕਲੀ ਜਿਓਗ੍ਰਾਫਿਕਲੀ ਇਟਲੀ ਮੁਲਕ ਦਾ ਹਿੱਸਾ ਹੈ। ਔਰ ਉੱਥੇ ਹੁਣ ਕ੍ਰਿਸਮਸ ਦੇ ਮੌਕੇ ਵੀ ਮੈਸੇਜ ਦਿੱਤਾ ਹੈ ਪੋਪ ਨੇ, ਲੇਕਿਨ ਆਪਣਾ ਜਿਹੜਾ ਉਹਨਾਂ ਦਾ ਵੀਕਲੀ ਐਡਰੈਸ ਹੁੰਦਾ ਹੈ ਉਹਦੇ 'ਚ ਐਡਰੈਸ ਕਰਦੇ ਆ ਪੋਪ ਨੇ ਉਸੇ ਹੀ ਉਸ ਬੈਸੀਲਿਕਾ ਤੋਂ ਖਲੋ ਕੇ ਵੈਟੀਕਨ ਦੇ ਪੋਪ ਨੇ ਕਿਹਾ, ਜਿਹੜੀ ਉਹਨਾਂ ਨੇ ਹੈਡਲਾਈਨ ਹੈ ਰॉयटर्स ਨਿਊਜ਼ ਏਜੰਸੀ ਦੀ ਖਬਰ, ਪੋਪ ਸੇਜ਼ ਇਟਲੀਜ਼ ਪਲੰਜਿੰਗ ਬਰਥ ਰੇਟ ਇਜ਼ ਏ ਟ੍ਰੈਜਡੀ। ਹੁਣ ਵੈਟੀਕਨ ਇਟਲੀ 'ਚ ਹੈ, ਇਟਲੀ ਕੈਥੋਲਿਕ ਕੰਟਰੀ ਹੈ, ਔਰ ਉੱਥੇ ਹੁਣ ਇਹ ਹੋ ਰਿਹਾ ਹੈ ਕਿ ਭਾਈ ਲੋਕਾਂ ਦੇ ਵਿੱਚ ਜਿਹੜਾ ਉਹ ਬੱਚਿਆਂ ਦਾ ਰੁਝਾਨ ਪਹਿਲਾਂ ਹੀ ਮੁੱਕ ਰਿਹਾ ਸੀ, ਹੁਣ ਬਿਲਕੁਲ ਹੀ ਜਿਹੜਾ ਨੋ ਮੈਰਿਜ ਦੀ ਗੱਲ ਆ ਰਹੀ। ਔਰ ਮੈਂ ਪੋਪ ਦੇ ਲਫ਼ਜ਼ ਦੁਹਰਾਉਣਾ ਚਾਹੁੰਦਾ, ਪੋਪ ਫ੍ਰਾਂਸਿਸ bemoaned Italy's plunging birth rate on Sunday, warning that decline represented a threat to the future of the country। ਕਿ ਭਾਈ ਜੇ ਆਬਾਦੀ ਨਹੀਂ ਰਹਿਣਗੇ, ਲੋਕ ਨਹੀਂ ਰਹਿਣਗੇ, ਤੁਹਾਡੇ ਮੁਲਕ ਦਾ ਕੀ ਫਿਊਚਰ ਹੋਏਗਾ। Births in Italy last year hit their lowest level since the unification of nation in 1861, the National Statistics Office said this month, with the figure falling for the 12th consecutive year। 12ਵਾਂ ਲਗਾਤਾਰਤਾ ਨਾਲ ਸਾਲ ਹੈ ਕਿ ਆਬਾਦੀ ਥੱਲੇ ਤੋਂ ਥੱਲੇ ਜਾ ਰਹੀ ਹੈ, ਔਰ ਇਸ ਦੇ ਵਿੱਚ ਦਾ ਡੈਮੋਗ੍ਰਾਫਿਕ ਵਿੰਟਰ is a real worry, at least here in Italy, the Pope said in his weekly address in front of St. Peter's Basilica। और exact ਉਹਨਾਂ ਦੇ ਸ਼ਬਦ ਨੇ, it seems that a lot of people have lost the wish to have children। Lot of couples prefer to remain childless or to have one child only। It is a tragedy which runs counter to our families, our country and our future। ਫਿਰ ਅੱਗੇ ਉਹਨਾਂ ਨੇ ਸਟੈਟਿਸਟਿਕਸ ਦਿੱਤੇ ਨੇ ਕਿ ਕਿੰਨੀ ਤੇਜ਼ੀ ਨਾਲ ਇਟਲੀ ਦੀ ਪੋਪੂਲੇਸ਼ਨ ਜਿਹੜੀ ਹੈ, ਔਰ ਜਿਹਦੇ 'ਚ ਕਿਉਂਕਿ ਪੋਪ ਨੂੰ ਇਸ ਲਈ ਫਿਕਰ ਹੈ ਕਿਉਂਕਿ ਇਟਲੀ ਇੱਕ ਕੈਥੋਲਿਕ ਕੰਟਰੀ ਹੈ। ਹਾਲਾਂਕਿ ਇਹ ਨਹੀਂ ਹੈ ਕਿ ਵੀ ਓਵਰਆਲ ਕੋਈ ਕੈਥੋਲਿਕਸ ਦੀ ਆਬਾਦੀ ਘਟ ਰਹੀ ਹੈ। ਉਹ ਸਾਊਥ ਅਮਰੀਕਾ, ਹੁਣ ਅਮਰੀਕਾ 'ਚ ਗੋਰਿਆਂ ਤੋਂ ਬਾਅਦ ਜਿਹੜੀ ਨੈਕਸਟ ਮਾਈਨੋਰਿਟੀ ਹੈ ਇੱਥੇ ਉਹ ਕਾਲੇ ਨਹੀਂ ਨੇ, ਉਹ ਲਤੀਨੋ ਨੇ। ਔਰ ਲਤੀਨੋ ਜਿਹੜੇ ਸਾਊਥ ਅਮਰੀਕਾ ਦੀਆਂ ਮੁਲਕਾਂ ਤੋਂ ਆਏ ਸਾਰੇ ਕੈਥੋਲਿਕ ਨੇ। ਅਸੀਂ ਬਹੁਤ ਵਾਰ ਇਹ ਜਿਹੜਾ ਭਰਮ ਫੈਲਾਇਆ ਜਾਂਦਾ ਹੈ ਜੀ ਫਲਾਣਿਆਂ ਦੇ ਬੱਚੇ, ਕਿਉਂਕਿ ਕੈਥੋਲਿਕਸ ਦੇ ਵਿੱਚ ਵੀ ਬਰਥ ਕੰਟਰੋਲ ਜਾਂ ਦੂਜੀ ਉਸ ਨੂੰ ਨਹੀਂ ਮੰਨਿਆ ਜਾਂਦਾ, ਉਹਨੂੰ ਚਿਲਡਰਨ ਨੂੰ ਰੱਬ ਦੀ ਗਿਫਟ ਮੰਨਿਆ ਜਾਂਦਾ ਹੈ। ਤੇ ਇੱਥੇ ਜਿੰਨੇ ਲਤੀਨੋ ਨੇ 5-5 6-6 ਬੱਚੇ ਨੇ। ਲੇਕਿਨ ਪੋਪ ਨੂੰ ਫਿਰ ਵੀ ਕਿਉਂਕਿ ਉਹਨਾਂ ਦਾ ਹੈੱਡਕੁਆਟਰ ਉੱਥੇ ਹੈ ਤੇ ਯੂਰਪ ਨੂੰ ਕ੍ਰਿਸਚੀਅਨਿਟੀ ਸਮਝਦੀ ਹੈ ਵੀ ਉਹਨਾਂ ਦਾ ਕੰਟੀਨੈਂਟ ਹੈ। ਇਹੀ ਕਾਰਨ ਹੈ ਕਿ ਯੂਰਪ ਦੇ ਵਿੱਚ ਹੁਣ ਇੱਕ ਪਾਸੇ ਤਾਂ ਪੁਤਿਨ ਦਾ ਅਸੀਂ ਜ਼ਿਕਰ ਕੀਤਾ ਕਿ ਉਹਨੇ ਕਿਹਾ ਕਿ ਭਾਈ ਇਹ ਤੁਸੀਂ ਪ੍ਰੋਫਿਟ ਮੁਹੰਮਦ ਦੀ ਇਨਸਲਟ, ਕੋਈ ਰਿਲੀਜੀਅਸ ਫਰੀडम ਨਹੀਂ ਹੈ, ਇਹ ਵਾਇਓਲੇਸ਼ਨ ਹੈ ਰਿਲੀਜੀਅਸ ਫਰੀडम ਦੀ। ਪਰ ਨਾਲ ਦੀ ਨਾਲ ਅਸੀਂ ਖਬਰ ਦੇਖੀ ਕਿ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਬੋਸਨੀਆ ਨੂੰ ਜਿਹੜਾ ਉਹ ਨੈਟੋ 'ਚ ਨਹੀਂ ਉਹਦੇ 'ਚ ਜਿਹੜਾ ਨੈਟੋ ਦਾ ਹਿੱਸਾ ਨਹੀਂ ਬਣਨ ਦੇਣਾ ਚਾਹੁੰਦਾ। ਉਹ ਕਹਿੰਦਾ ਜੀ 2 ਮਿਲੀਅਨ ਮੁਸਲਮਾਨ ਆ ਜਾਣਗੇ, ਅਸੀਂ ਕਿੱਥੋਂ। ਸੋ ਮਤਲਬ ਬੇਸਿਕਲੀ ਉਹ ਹੰਗੇਰੀਅਨ ਪ੍ਰਾਈਮ ਮਿਨਿਸਟਰ ਹੋਏ ਜਾਂ ਪੋਪ ਹੋਏ, ਉਹਨਾਂ ਨੂੰ ਇਹ ਫਿਕਰ ਹੈ ਕਿ ਯੂਰਪ ਦਾ ਜਿਹੜਾ ਕ੍ਰਿਸਚੀਅਨ ਕਰੈਕਟਰ ਹੈ, ਜਿਹਨੂੰ ਕ੍ਰਿਸਚੀਅਨ ਕੰਟੀਨੈਂਟ ਉਹ ਸਮਝਦੇ ਨੇ, ਉਹ ਮੁੱਕ ਰਿਹਾ। ਹੁਣ ਮੈਂ ਇਹ ਦੇਖ ਰਿਹਾ ਸੀ, ਮੈਂ ਕਿਹਾ ਕਿ ਵੀ ਇਹ ਤਾਂ 2 ਬਿਲੀਅਨ ਈਸਾਈ ਨੇ, 1 ਬਿਲੀਅਨ ਕੈਥੋਲਿਕ ਨੇ, ਇੱਕ ਅੱਧੇ ਮੁਲਕ 'ਚ ਘੱਟ ਵੀ ਗਏ ਕੀ ਹੈ, ਤੇ ਅਸੀਂ ਤਾਂ ਆਲਰੇਡੀ ਇੱਕ ਛੋਟੀ ਮਾਈਨੋਰਿਟੀ ਜਿਹੜੀ ਹੈ ਲਾਈਕ ਸਿਟਿੰਗ ਡਕ ਸਾਰੇ ਪਾਸਿਓਂ। ਈਸਾਈ ਵੀ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਚੰਬੜੇ ਹੋਏ ਨੇ, ਕਨਵਰਸ਼ਨ ਕਰਨਾ, ਹਿੰਦੂ ਤਵੀਆਂ ਦਾ ਵੀ ਜ਼ੋਰ ਚੱਲਿਆ ਹੋਇਆ ਹੈ। ਮਾਈਗ੍ਰੇਸ਼ਨ ਪੰਜਾਬ 'ਚੋਂ ਜਿਹੜੀ ਹੈ 1 ਲੱਖ 2 ਲੱਖ ਯੰਗਸਟਰਸ ਮੁੰਡੇ ਕੁੜੀਆਂ ਬਾਹਰ ਨਿਕਲ ਰਹੇ ਨੇ ਪੜ੍ਹਾਈ ਦੇ ਨਾਂ ਥੱਲੇ। ਕੈਨੇਡਾ, ਆਸਟ੍ਰੇਲੀਆ ਪੜ੍ਹਨ ਪੁੜਨ ਵਾਲਾ ਕੰਮ ਨਹੀਂ ਹੈਗਾ, ਉਹ ਬਾਹਰ ਸੈਟਲ ਹੋਣ ਦਾ ਨਾਂ ਹੀ ਹੈ। ਤੇ ਅੱਗੋਂ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਬੱਚੇ ਜਿਹੜੇ ਨੇ ਉਹ ਬਿਲਕੁਲ ਉਸ ਪੱਖੋਂ ਇੱਕ ਦੇ ਉੱਤੇ ਆ ਕੇ ਖਲੋ ਰਹੇ ਨੇ। ਸੋ ਜੇ ਇਸੇ ਪ੍ਰਪੋਰਸ਼ਨ ਨਾਲ ਚੱਲਦੇ ਰਹੇ ਇਨ ਦਾ ਐਂਡ, ਜੇ ਡੈਮੋਗ੍ਰਾਫਿਕਸ ਦੀ ਗੱਲ ਜੇ ਕਰੀਏ ਸਟੈਟਿਸਟਿਕਸ ਦੀ ਜਾਂ ਉਸ ਫੈਲਾਅ ਦੀ,
ਤੇ ਫਿਰ ਇਸ ਗੱਲ ਦਾ ਸਾਨੂੰ ਵੀ ਧਿਆਨ ਰੱਖਣਾ ਹੋਏਗਾ। ਮੈਂ ਇਹ ਵੀ ਨਹੀਂ ਕਹਿੰਦਾ ਕਿ ਭਾਈ ਤੁਸੀਂ ਕੋਈ ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ ਕਿ ਵੀ ਤੁਸੀਂ ਉਸ ਕਿਸਮ ਦਾ ਰੱਖੋ। ਵੈਸੇ ਵੀ ਇਹ ਪੇਰੈਂਟਸ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਭਾਈ ਉਹਨਾਂ ਨੇ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਦੋਂ ਤੁਸੀਂ ਕਿਸੇ ਨੂੰ ਦੁਨੀਆ 'ਚ ਲਿਆਉਣ, ਹੈ ਤਾਂ ਰੱਬ ਭੇਜਣ ਵਾਲਾ, ਲਿਆਉਣ ਦਾ ਕਾਰਨ ਬਣਦੇ ਹੋ, ਤੇ ਫਿਰ ਪਰਿਵਾਰਾਂ ਦੇ ਵਿੱਚ ਬੱਚੇ ਬੱਚੀਆਂ ਦੇ ਨਾਲ ਇੱਕ ਬੈਲੈਂਸ ਵੀ ਹੁੰਦਾ ਹੈ। ਜਿਨ੍ਹਾਂ ਘਰਾਂ 'ਚ ਸਿਰਫ ਮੁੰਡੇ ਹੁੰਦੇ ਨੇ, ਤੁਸੀਂ ਉਹਨਾਂ ਦਾ ਵਿਹਾਰ ਵੀ ਦੇਖੋਗੇ ਬੈਲੈਂਸਡ ਨਹੀਂ ਹੁੰਦਾ। ਘਰ 'ਚ ਬੱਚੀ ਦੀ ਲੋੜ ਵੀ ਹੁੰਦੀ ਹੈ। ਐਵੇਂ ਨਹੀਂ ਬੱਚੀ ਨੂੰ ਇੱਕ ਭਾਗਾਂ ਵਾਲੀ ਮੰਨਿਆ ਜਾਂਦਾ ਸੀ, ਔਰ ਜੇ 4-5 ਮੁੰਡਿਆਂ ਬਾਅਦ ਹੋਏ ਤਾਂ ਨਾ ਹੀ ਭਾਗ ਭਰੀ ਰੱਖ ਦਿੰਦੇ ਸੀ ਕਿ ਵੀ ਇਸ ਲਈ, ਕਿਉਂਕਿ ਬੱਚੀਆਂ ਜਿਹੜੇ ਨੇ ਉਹ ਘਰ ਦਾ ਇੱਕ ਉਹ ਜਿਹੜਾ ਮੋਹ ਵੀ ਨੇ, ਇੱਕ ਬੈਲੈਂਸ ਵੀ ਨੇ। ਇਸੇ ਤਰ੍ਹਾਂ ਜੇ ਸਿਰਫ ਬੱਚੀਆਂ ਹੁੰਦੀਆਂ ਨੇ, ਭਾਵੇਂ ਉਹਦੇ 'ਚ ਕੋਈ ਗਲਾਨੀ ਨਹੀਂ ਹੋਣੀ ਚਾਹੀਦੀ। ਜਦੋਂ ਪੁੱਤਰ ਹੁੰਦਾ ਹੈ ਔਰ ਉਹ ਭੈਣ ਔਰ ਭਰਾ, ਉਹ ਇੱਕ ਆਪਣੇ ਕਿਸਮ ਦਾ, ਔਰ ਅਲਟੀਮੇਟਲੀ ਜ਼ਿੰਦਗੀ ਜਿੰਨੀ ਵੀ ਹੈ ਉਹਦੇ 'ਚ ਫੈਮਿਲੀ ਇੱਕ ਐਸੀ ਯੂਨਿਟ ਹੈ ਜਿਹਦੇ 'ਚ ਤੁਸੀਂ ਆਪਣੇ ਡ੍ਰੀਮਸ ਜਿਹੜੇ ਤੁਸੀਂ ਫੁੱਲਫਿਲ ਨਹੀਂ ਕਰ ਸਕੇ, ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਚੰਗੀ ਐਜੂਕੇਸ਼ਨ, ਚੰਗੀ ਨਸੀਹਤ, ਚੰਗੀ ਜੀਵਨ ਜਾਚ ਦੇ ਕੇ ਆਪਣੇ ਜਿਹੜੇ ਤੁਹਾਡੇ ਅਧੂਰੇ ਸੁਪਨੇ ਨੇ ਉਹ ਤੁਸੀਂ ਬੱਚਿਆਂ 'ਚ ਪੂਰੇ ਕਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਨਜ਼ਮ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਪੰਦਰਵਾੜੇ ਦੇ ਹਵਾਲੇ ਨਾਲ। ਸੋ ਅੱਜ ਵੀ ਕਰਨ ਜਾ ਰਹੇ ਹਾਂ ਅੱਲਾ ਯਾਰ ਖਾਨ ਯੋਗੀ ਹੋਰਾਂ ਦੀ ਜੋ ਨਜ਼ਮ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਅੱਲਾ ਯਾਰ ਖਾਨ ਯੋਗੀ ਜੀ, ਉਹਨਾਂ ਦੇ ਇਸ ਮਰਸੀਏ ਨੂੰ ਜਿਹੜਾ ਗੰਜੇ ਸ਼ਹੀਦਾਂ ਦੇ ਨਾਂ ਥੱਲੇ ਹੈ। ਬੇਸ਼ੱਕ ਸ਼ਹੀਦੀ ਪੰਦਰਵਾੜਾ ਹੁਣ ਸਮਾਪਤੀ ਤੇ ਆ ਚੁੱਕਾ ਹੈ, ਲੇਕਿਨ ਅਸੀਂ ਇਹ ਉਹਨਾਂ ਦੀ ਜਿਹੜਾ ਗੰਜੇ ਸ਼ਹੀਦਾਂ ਨਜ਼ਮ ਹੈ ਇਹਨੂੰ ਨਵੇਂ ਸਾਲ 'ਚ ਵੀ ਜਾਰੀ ਰੱਖਾਂਗੇ ਜਦੋਂ ਤੱਕ ਇਸ ਦੀ ਸਮਾਪਤੀ ਨਹੀਂ ਹੁੰਦੀ। ਔਰ ਅਸੀਂ ਲਗਾਤਾਰਤਾ ਨਾਲ ਬਿਲਕੁਲ ਉਸੇ ਹੀ ਫਲੋ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਰਤੀਬ ਨੂੰ ਜਿਵੇਂ ਉਹਨਾਂ ਨੇ ਲਿਖੀ ਹੈ। ਔਰ ਅਸੀਂ ਆਲਰੇਡੀ 68 ਸ਼ੇਅਰ ਉਹਨਾਂ ਦੇ ਸਾਂਝੇ ਕਰ ਚੁੱਕੇ ਹਾਂ। ਅੱਜ ਵਾਲੇ 'ਚ ਵੀ ਮੈਂ ਦੇਖ ਰਿਹਾ ਕਿ ਵੀ ਹੁਣ ਉਹ ਜੰਗ ਦਾ ਮੈਦਾਨ ਚਮਕੌਰ ਦਾ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਉਹਨਾਂ ਨੇ ਜੂਝਣਾ, ਪਰ ਕਿਵੇਂ ਅੱਲਾ ਯਾਰ ਖਾਨ ਸਿੱਖੀ ਔਰ ਇਸਲਾਮ ਦੀ ਔਰ ਕੁੱਲ ਮਿਲਾ ਕੇ ਇਨਸਾਨੀਅਤ ਦੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਨੇ ਕਿ ਕਿਵੇਂ ਤੌਹੀਦ ਦੀ ਸਾਂਝ ਵੀ ਹੈ, ਰੱਬ ਸਾਰਿਆਂ 'ਚ ਵਸਦਾ ਹੈ, ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਸੋ ਉਹਨਾਂ ਦਾ ਇਹ ਸ਼ੇਅਰ ਹੈ, ਮਿਲ ਸ਼ੇਖ ਕੇ ਐ ਸਿੰਘ ਤੂੰ ਮਰਦਾਨਾ ਸਮਝ ਕਰ, ਵਾਹਿਗੁਰੂ ਕੀ ਸ਼ਮਾ का परवाना समझ कर, कर तोहफे हरम भी दर ए जानाना समझ कर, काशी में भी राम का काशाना समझ कर, वाहिगुरु की फतेह तू मंदिर में गजा दे, नारा सत श्री अकाल का मस्जिद में लगा दे। वाह। ਹੁਣ ਉਹ ਕਹਿੰਦੇ ਨੇ ਕਿ ਐ ਸਿੰਘ, ਹੁਣ ਸਿੱਖ ਨੂੰ ਸੰਬੋਧਨ ਕਰ ਰਹੇ ਨੇ, ਮਿਲ ਸ਼ੇਖ ਕੋ ਐ ਸਿੰਘ ਤੂੰ ਮਰਦਾਨਾ ਸਮਝ ਕਰ, ਕਿ ਤੁਸੀਂ ਸ਼ੇਖ ਜਿਹੜਾ ਇਸਲਾਮ ਨੂੰ ਮੰਨਣ ਵਾਲਾ ਹੈ ਉਸ ਦੇ ਨਾਲ ਤੂੰ ਇਵੇਂ ਮੁਲਾਕਾਤ ਕਰ ਜਿਵੇਂ ਮਰਦਾਨਾ ਉਸ ਰੱਬ ਦੇ ਰਸਤੇ ਦੇ ਉੱਤੇ ਤੁਰਿਆ ਹੋਇਆ ਹੈ। ਵਾਹਿਗੁਰੂ ਕੀ ਸ਼ਮਾ ਕਾ ਪਰਵਾਨਾ ਸਮਝ ਕਰ, ਕਿ ਅੱਲਾਹ ਤਾਲਾ ਨੂੰ ਮੰਨਣ ਵਾਲਾ ਉਹ ਸ਼ਮਾ, ਉਹਦਾ ਵੀ ਉਹ ਸ਼ੇਖ ਪਰਵਾਨਾ ਹੈ ਜਿਵੇਂ ਸਿੱਖ ਪਰਵਾਨਾ ਹੈ।
ਇੱਕ ਅਕਾਲ ਪੁਰਖ ਦਾ। ਬਿਲਕੁਲ ਕਰ ਤੋਹਫੇ ਹਰਮ ਵੀ, ਤੋਹਫੇ ਹਰਮ ਹੈ ਕਾਬੇ ਦੀ ਪਰਿਕਰਮਾ, ਮੱਕਾ ਕਾਬਾ। ਕਰ ਤੋਹਫੇ ਹਰਮ ਵੀ ਦਰ ਏ ਜਾਨਾਨਾ ਸਮਝ ਕਰ, ਦਰ ਏ ਜਾਨਾਨਾ ਪ੍ਰੀਤਮ ਦਾ ਬੂਆ। ਇਵੇਂ ਤੂੰ ਕਾਬੇ ਦੀ ਪਰਿਕਰਮਾ ਕਰ ਜਿਵੇਂ ਤੂੰ ਆਪਣੇ ਪਿਆਰੇ ਦੇ ਬੂਹੇ ਦੇ ਦੀ ਪਰਿਕਰਮਾ ਕਰਦਾ ਹੈ। ਕਾਂਸ਼ੀ ਮੇ ਵੀ ਰਾਮ ਕਾ ਕਾਸ਼ਾਨਾ ਸਮਝ ਕਰ, ਕਾਂਸ਼ੀ ਬਨਾਰਸ ਨੂੰ ਕਹਿੰਦੇ ਨੇ ਕਿ ਭਾਈ ਉਹ ਵੀ ਇਵੇਂ ਹੀ ਹੈ ਕਿ ਉਸ ਰੱਬ ਦਾ ਘਰ ਹੈ। ਬਿਲਕੁਲ ਵਾਹਿਗੁਰੂ ਕੀ ਫਤਿਹ ਤੂੰ ਮੰਦਰ ਮੇ ਗਜਾ ਦੇ, ਕਿ ਉੱਥੇ ਵੀ ਉਹੀ ਰੱਬ ਹੈ। ਔਰ ਇਸੇ ਤਰ੍ਹਾਂ ਨਾਰਾ ਸਤਿ ਸ੍ਰੀ ਅਕਾਲ का मस्जिद में लगा दे। जब तक तेरी नजरों में कोई गैर है बाकी, तब तक ही तमीज़ो हरमो दैर है बाकी। दे शेखो ब्राह्मण को जो कुछ बैर है बाकी, कहते हैं गुरु शर है फना खैर है बाकी। नेकी ही वो दौलत है कभी छुट नहीं सकती, सरहंद तो लुट सकता है ये लुट नहीं सकती। अच्छा कि ए इंसान जब तक तेरी नज़रों में कोई गैर है बाकी, ये तेरियां नज़रां च सब रब दे बंदे तैनू नज़र नहीं आते, तेरी नज़र च कोई गैर है, तब तक ही तमीज़े हरमो दैर है बाकी। फिर इहदा मतलब है कि तू मंदिर और मस्जिद की पछाण रखदा है, तू उन्हां नू वखरा करके जानदा है, तू रब दे प्यार नू नहीं समझदा। दे शेखो ब्राह्मण को जो कुछ बैर है बाकी, कहते हैं गुरु शर है फना खैर है बाकी। उन्होंने कहा भी ये फिर जे इवें वखरेवें है तो गुरु ये कहते हैं कि ये बुराई है, शर कहते हैं बुराई नू। और इसका मतलब यह है भी तू फना होएगा, तू रब नू जान नहीं सकेगा। नेकी ही वो दौलत है कभी छुट नहीं सकती, सरहंद तो लुट सकता है ये लुट नहीं सकती। अच्छा क्योंकि इन्हां सारियां जंगां तो बाद बाबा बंदा सिंह बहादुर आके सरहंद दी फिर इट नाल इट खड़कांदे ने। ਉਹ ਕਹਿੰਦੇ ਨੇ ਵੀ ਸ਼ਹਿਰ ਜਿਹੜੇ ਅਮੀਰ ਲੋਕਾਂ ਨੇ, ਨਵਾਬਾਂ ਨੇ, ਬਾਦਸ਼ਾਹ ਨੇ ਬਣਾਏ, ਇਹ ਤਾਂ ਬੁਰਾਈ ਦਾ ਬਣ ਜਾਂਦੇ ਨੇ ਉਸ ਔਰ ਫਨਾ ਹੁੰਦੇ ਨੇ, ਪਰ ਨੇਕੀ ਹਮੇਸ਼ਾ ਰਹਿਣ ਵਾਲੀ ਹੈ। ਫਿਰ ਜਿਹੜੇ ਅੱਲਾ ਯਾਰ ਖਾਂ ਕਹਿੰਦੇ ਨੇ ਤੌਹੀਦ ਕੇ ਪ੍ਰਚਾਰ ਸੇ ਸਭ ਨੇਕੀਆਂ ਕਮ ਹੈ। तौहीद एक रब, तौहीद के प्रचार से सब नेकियां कम हैं। महताज इसी चीज के अब दीनो धर्म हैं। सागर में तौहीद का गो पी चुके हम हैं, लेकिन दिले मुस्लिम में भी मौजूद सनम है शिरके खफी शिरके जली आम नहीं है। ताहम जो है इस्लाम वो इस्लाम नहीं है। खूबसूरत उन्होंने कहा कि बई जिथे तौहीद की गल होएगी सारियां नेकियां उस तो थले चलियां जांदियां ने, क्योंकि तौहीद ही अल्टीमेट साडी मंजिल है। और इस दा ही कि अज साडा दीनो धर्म नूं मनन वाले असी इस तो तौहीद रब तो टुटे हुए हैं, पर वो अपनी गल करते हैं सागर मैं तौहीद का गो पी चुके हम हैं, कि हुण मैं तौहीद दा प्याला मैं पी चुके हैं, कि उस रब दे इश्क दा इश्के हकीकी दा मैं कहंदे ने शराब नूं, कि उस इश्क हकीकी दी शराब तौहीद दी मैं पी चुके हैं। लेकिन दिले मुस्लिम में भी मौजूद सनम है। मेरा मुसलमान मेरे दिल दे अंदर वो इश्के हकीकी है, पर मेरे अंदर भी सनम है, बुत है। उस जदों तुसी अड अड इंसानां नूं देखदे हो तो तुहानूं लगदा है कि उस प्यारे दा ही ये सारा जलौ है शिरके खफी शिरके जली आम नहीं है। ताहम जो है इस्लाम वो इस्लाम नहीं है। रब दा शरीक कोई नहीं हो सकता, पर उही रब दा जलौ लोकां च भी है, खलकत च भी है, ते उही अल्टीमेटली तौहीद दे नाल भी जोड़दा है। फिर वो अपने आप नूं कहंदे ने उठ साकिया उठ सागरे तौहीद पिला दे, अंजामे धर्मो दीन की तमहीद पिला दे। ए मेरे सखी ए मेरे जमशीद पिला दे, हो जाए फ़कीरों की भी आज ईद पिला दे। ता मज़बे उशाक से सर लेके ना जाएं, मानिंदे बराहीम पिसर लेके ना जाएं। ये हुण मस्ती च आए हुए ने
ਜਦੋਂ ਸ਼ਾਇਰ ਔਰ ਇਸ਼ਕ ਹਕੀਕੀ ਨੂੰ ਪਿਆਰ ਕਰਨ ਵਾਲਾ ਉਹਨਾਂ ਹੱਦਾਂ ਨੂੰ ਛੋਹ ਲੈਂਦਾ ਹੈ, ਫਿਰ ਉਹ ਕਹਿੰਦੇ ਨੇ ਉੱਠ ਸਾਕੀਆ ਉੱਠ ਸਾਗਰੇ ਤੌਹੀਦ ਪਿਲਾ ਦੇ। ਸਾਕੀ ਲਫ਼ਜ਼ ਜਾਪਾਨੀ ਜ਼ਬਾਨ ਦਾ ਹੈ, ਸ਼ਰਾਬ ਪਰੋਸਣ ਵਾਲੀ ਪਿਉਣ ਵਾਲੀ ਕੁੜੀ ਨੂੰ ਕਹਿੰਦੇ ਸੀ, ਲੇਕਿਨ ਹੁਣ ਸਾਕੀ ਸ਼ਰਾਬ ਲਈ ਵੀ ਇਸਤੇਮਾਲ ਹੁੰਦਾ ਹੈ। ਅੱਛਾ, ਉੱਠ ਸਾਕੀਆ ਉੱਠ ਸਾਗਰੇ ਤੌਹੀਦ ਪਿਲਾ ਦੇ, ਕਿ ਮੈਨੂੰ ਉਸ ਤੌਹੀਦ ਦਾ ਸਮੁੰਦਰ ਪਿਆ ਦੇ, ਉਸ ਇੱਕ ਰੱਬ ਯਾ ਅੱਲਾ, ਜਾਂ ਜਿਸ ਨੂੰ ਅੱਲਾਹੂ ਜਿਹੜੇ ਵਰਲਿੰਗ ਫਕੀਰ ਸੂਫੀ ਮਜ਼ਹਬ 'ਚ ਕਿਹਾ ਜਾਂਦੇ ਸੀ। ਬਿਲਕੁਲ। ਅੰਜਾਮੇ ਧਰਮੋ ਦੀਨ ਕੀ ਤਮਹੀਦ ਪਿਲਾ ਦੇ, ਕਿ ਇਹ ਸਾਰੇ ਦੀ ਜਿਹੜੀ ਤਮਹੀਦ ਹੁੰਦਾ ਹੈ ਭੂਮਿਕਾ, ਐ ਮੇਰੇ ਸਖੀ ਸੁਖਨ ਐ ਮੇਰੇ ਜਮਸ਼ੀਦ ਪਿਲਾ ਦੇ। ਜਮਸ਼ੀਦ ਹੁੰਦਾ ਰੰਗੀਲਾ ਬਾਦਸ਼ਾਹ, ਕਿ ਉਹ ਰੰਗਿਆ ਹੋਇਆ ਰੱਬ ਦੇ ਪਿਆਰ ਦਾ, ਮੈਨੂੰ ਵੀ ਉਸ ਰੱਬ ਦੇ ਪਿਆਰ ਦੀ ਜਿਹੜੀ ਹੈ ਸਾਕੀ ਪਿਲਾ ਦੇ, ਸ਼ਰਾਬ ਪਿਆ ਹੋ ਜਾਏ ਫਕੀਰੋਂ ਕੀ ਵੀ ਆਜ ਈਦ ਪਿਲਾ ਦੇ। ਉਹ ਕਹਿੰਦਾ ਅੱਜ ਈਦ ਹੋ ਗਈ, ਕਿ ਅੱਜ ਹੈ ਜਿਹਨੂੰ ਭਾਈ ਵੀਰ ਸਿੰਘ ਹੋਰਾਂ ਨੇ ਕਿਤੇ ਕਿਹਾ ਸੀ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਦੇ ਨਿੱਕੀ ਹੋਰ ਗੁਸਾਈ, ਇੱਕ ਵੇਰ ਇੱਕ ਕਣੀ ਦਵਾ ਦੇ ਸੂਫੀ ਅਸ ਨਾ ਰਹੀਏ, ਇੱਕ ਵੇਰ ਦਰ ਖਲਿਆਂ ਤਾਈ ਸਾਈਂ ਸਵਾਦ ਚਖਾਈ। ਔਰ ਇਹੀ ਜਿਹੜੇ ਨੇ ਕਹਿ ਰਹੇ ਨੇ ਕਿ ਹੋ ਜਾਏ ਫਕੀਰ ਕੀ ਵੀ ਆਜ ईद पिला दे ता मजहबे उशाक से सर लेके ना जाए। मजहबे उशाक कातलां दी कतलगाह, कि हुण मैं आया इत्थे इश्क दे विच कतल हो के जावां, मैं सिर चुक के इत्थों ना जावां, ता मजहबे उशाक से सर लेके ना जाए। मानिंद इब्राहिम पिसर लेके ना जाए। ये कहानी है इब्राहिम दी। हजरत इब्राहिम उन्होंने कहते ने, ये अब्राहम कहते ने कि रब ने क्या कि मैनू प्यार करदा है, हाँ तेरा ही है, फिर सब तो प्यारी चीज़ अपनी मेरे भेंट कर मैनू दे। उन्होंने कहा कि अपना फरजंद अपना पुत्र, और हजरत लै जाते ने इब्राहिम, उन्होंने अखां ते पट्टी और छुरी रख देंदे ने, और जड़ा फेथ है कि भाई वो जड़ा बकरा बन जाता है, लैम बन जाता है, ਜਾਂ ਰੱਬ ਨੇ ਕਿਹਾ ਵੀ ਤੇਰੀ ਪਰਖ ਮੁਕੰਮਲ ਹੁਣ ਉਹ ਪੁੱਤਰ ਬਚ ਜਾਂਦਾ। ਹੁਣ ਇੱਥੇ ਇਹ ਇਸ਼ਕ ਵਿੱਚ ਇਸ ਕਦਰ ਗਰਕ ਹੋਏ ਨੇ, ਪੋਜ਼ਿਟਿਵ ਗਰਕ, ਇਹ ਇਸ਼ਕ ਦੇ ਵਿੱਚ ਡੁੱਬੇ ਹੋਏ ਨੇ। ਉਹ ਕਹਿੰਦੇ ਨੇ ਕਿ ਇਬਰਾਹਿਮ ਤਾਂ ਆਪਣਾ ਉਹਦਾ ਤਾਂ ਬੱਚਾ ਬਚ ਗਿਆ ਸੀ, ਪਰ ਮੈਨੂੰ ਇਵੇਂ ਰੱਖ ਤੂੰ, ਹੋ ਜਾਏ ਫਕੀਰੋਂ ਕੀ ਵੀ ਆਜ ਈਦ ਪਿਲਾ ਦੇ, ਤਾਂ ਮਜ਼ਹਬੇ ਉਸ਼ਾਕ ਸੇ, ਆਸ਼ਕਾਂ ਦੀ ਕਤਲਗਾਹ मजहब उशाक, ता मजहब उशाक से सर लेके ना जाएं, मानिंदे इब्राहिम पिसर लेके ना जाएं। मेरा ख्याल है वक्त हो गया जी। राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।